ਜੀ ਜੀ ਆਇਆਂ ਨੂੰ ਸਾਰਿਆਂ ਨੂੰ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਿਟੀ ਐਜ਼ ਇਟ ਵਾਸ ਪ੍ਰੋਗਰਾਮ ਦੇ ਵਿੱਚ ਸਾਰੇ ਸਾਡੇ ਦੋਸਤਾਂ ਨੂੰ, ਸਕਾਲਰਸ ਨੂੰ, ਇੰਟੈਲੈਕਚੁਅਲਸ ਨੂੰ ਜੀ ਆਇਆਂ ਨੂੰ। ਜਿਹੜੇ ਸਾਨੂੰ ਦੋਸਤ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਲੋਕ ਵੀ ਆ ਜਾਣ ਤੇ ਅੱਜ ਦਾ ਅਸੀਂ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਕਰ ਸਕੀਏ। ਔਰ ਸਾਡੇ ਗੈਸਟ ਸਾਡੇ ਨਾਲ ਮੌਜੂਦ ਨੇ, ਬਾਕੀ ਦੋਸਤ ਵੀ ਆ ਜਾਣ ਤਾਂ ਕਿ ਫਿਰ ਅੱਜ ਦਾ ਜਿਹੜਾ ਇੱਕ ਪ੍ਰੋਗਰਾਮ ਇਹਨੂੰ ਸ਼ੁਰੂ ਕਰ ਸਕੀਏ ਅਸੀਂ। ਜਿੰਨਾ ਤੱਕ ਦੋਸਤ ਆਉਂਦੇ ਨੇ, ਮੈਂ ਥੋੜਾ ਜਿਹਾ ਕਲੱਬ ਦੇ ਹਵਾਲੇ ਨਾਲ ਗੱਲਬਾਤ ਕਰਦਾ ਜਾਵਾਂ ਕਿ ਕਲੱਬ ਦੇ ਜਿਹੜੇ 3 ਡਿਫਰੈਂਟ ਪ੍ਰੋਗਰਾਮ ਚੱਲ ਰਹੇ ਨੇ। ਇੱਕ ਹਿਸਟਰੀ ਲੈਕਚਰ ਸੀਰੀਜ਼ ਚੱਲ ਰਹੀ, ਦੂਸਰਾ ਰੀਡਿੰਗ ਰੂਮ ਸਾਡਾ ਜਿਹੜਾ ਪ੍ਰੋਜੈਕਟ ਉਹਦੇ ਵਿੱਚੋਂ ਇੱਕ ਚੱਲ ਰਿਹਾ ਹੈ ਬੁੱਕ ਆਫ ਦਾ ਵੀਕ। ਉਹਦੇ ਵਿੱਚ ਅਸੀਂ ਕਿਤਾਬਾਂ ਦੇ ਰਿਵਿਊਜ਼ ਕਰਨੇ ਆ ਔਰ ਉਹਦੇ ਵਿੱਚ ਕਿਤਾਬਾਂ ਦੀ ਓਪਨਿੰਗ ਔਰ ਕਿਤਾਬਾਂ ਦੇ ਹਵਾਲੇ ਨਾਲ ਅਸੀਂ ਆਪਣੀ ਯੰਗ ਜਨਰੇਸ਼ਨ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਤਾਬਾਂ ਦੇ ਨਾਲ, ਤਾਰੀਖ ਦੇ ਨਾਲ। ਤੀਸਰਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸਿਟੀ ਐਜ਼ ਇਟ ਵਾਸ ਦੇ ਹਵਾਲੇ ਨਾਲ ਹੈ, ਸ਼ਹਿਰਾਂ ਦੀ ਤਾਰੀਖ ਨੂੰ ਇਕੱਠਿਆਂ ਕਰਨਾ। ਸ਼ਹਿਰਾਂ ਦੀ ਤਾਰੀਖ ਤੇ ਲਾਤਦਾਦ ਲੋਕਾਂ ਨੇ ਕੰਮ ਕੀਤਾ ਔਰ ਬਹੁਤ ਸਾਰੇ YouTube ਤੇ ਫੇਸਬੁੱਕ ਤੇ ਸਾਨੂੰ ਦੋਸਤ ਮਿਲਦੇ ਨੇ ਜਿਹੜੇ ਮੁਖਤਲਿਫ ਕੰਮ ਕਰ ਰਹੇ ਨੇ ਸ਼ਹਿਰਾਂ ਦੇ ਬਾਰੇ ਨਾਲ। ਬਹੁਤ ਅੱਛਾ ਕੰਮ ਵੀ ਹੋ ਰਿਹਾ, ਲੇਕਿਨ ਬਹੁਤ ਮਾੜਾ ਵੀ ਕੰਮ ਹੋ ਰਿਹਾ। ਪਰ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਚਿਰ ਸ਼ਹਿਰਾਂ ਦੀ ਤਾਰੀਖ ਨੂੰ ਇੱਕ ਹਿਸਟੋਰੀਅਨ ਇਸ ਨੂੰ ਸਾਇੰਟੀਫਿਕਲੀ ਜਿਹੜਾ ਵੇਖ ਸਕਦਾ ਹੈ, ਉਹ ਨਹੀਂ ਕਰਦਾ, ਉਨੀ ਦੇਰ ਤੱਕ ਉਹਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਰਹਿ ਜਾਂਦੇ ਨੇ, ਬਹੁਤ ਸਾਰੀਆਂ ਗੱਲਾਂ ਗ੍ਰੇ ਏਰੀਆਜ਼ ਰਹਿ ਜਾਂਦੇ ਨੇ। ਕਿਉਂਕਿ ਅਸੀਂ ਸਮਝਦੇ ਕਿ ਸ਼ਹਿਰਾਂ ਦੀ ਤਾਰੀਖ ਜਿਹੜੀ ਉਹ ਇਨਸਾਨਾਂ ਦੇ ਨਾਲ ਜੁੜੀ ਹੋਈ ਹੈ, ਇਨਸਾਨਾਂ ਦੇ ਕਲਚਰ ਦੇ ਨਾਲ, ਉਹਦੀ ਤਹਿਜ਼ੀਬ ਦੇ ਨਾਲ। ਉਹਨੂੰ ਵੇਖ ਕੇ ਹੀ ਅਸੀਂ ਅੱਗੇ ਚੱਲ ਸਕਦੇ ਹਾਂ। ਸੋ ਅਸੀਂ ਸ਼ਹਿਰਾਂ ਦੀ ਇਸ ਤਾਰੀਖ ਦੇ ਪ੍ਰੋਗਰਾਮ ਜਿਹੜਾ ਲੜੀਵਾਰ ਸਾਡਾ ਚੱਲ ਰਿਹਾ, ਉਹਨੂੰ ਅੱਗੇ ਵਧਾਉਂਦੇ ਹੋਏ ਸ਼ਹਿਰਾਂ ਦੀ ਸਿਟੀ ਐਜ਼ ਇਟ ਵਾਸ ਦੇ ਵਿੱਚ ਅਸੀਂ ਕਾਰੇ ਸੁਣਾ ਰਹੇ ਹਾਂ ਕਿ ਇੱਕ ਸ਼ਹਿਰ ਜਿਹੜਾ ਹੈ ਸਾਡੇ ਈਸਟ ਪੰਜਾਬ ਤੋਂ, ਇੱਕ ਵੈਸਟ ਪੰਜਾਬ ਤੋਂ, ਔਰ ਇੱਕ ਸ਼ਹਿਰ ਜਿਹੜਾ ਹੈ ਉਹ ਅਸੀਂ ਆਪਣੇ ਬਾਹਰ ਵਸਦੇ ਪੰਜਾਬੀਆਂ ਦੇ ਨਾਲ ਜੁੜੇ ਹੋਏ ਜਿਹੜੇ ਇਲਾਕੇ ਨੇ, ਉਹ ਪੂਰਾ ਸਾਡਾ ਤੀਜਾ ਪੰਜਾਬ ਹੈ ਜਿਹੜਾ ਯੂਰਪ ਵਿੱਚ ਵਸਦਾ ਹੈ, ਜਿਹੜਾ ਅਮਰੀਕਾ 'ਚ ਵਸਦਾ ਹੈ, ਜਿਹੜਾ ਮਿਡਲ ਈਸਟ, ਸੈਂਟਰਲ ਏਸ਼ੀਆ, ਪੂਰੀ ਦੁਨੀਆ 'ਚ ਫੈਲੇ ਹੋਏ ਪੰਜਾਬੀ ਨੇ। ਉੱਥੇ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਇੱਕ ਆਪਣਾ ਕੰਟਰੀਬਿਊਸ਼ਨ ਹੈ ਉਸ ਦੀ ਇਕੋਨਮੀ ਦੇ ਵਿੱਚ, ਉਹਦੇ ਕਲਚਰ ਦੇ ਵਿੱਚ, ਉੱਥੇ ਦੇ ਵਸਦੇ ਲੋਕਾਂ ਦੇ ਨਾਲ। ਸੋ ਅੱਜ ਅਸੀਂ ਜਿਸ ਸ਼ਹਿਰ ਤੇ ਗੱਲਬਾਤ ਕਰਨ ਵਾਸਤੇ ਆਏ ਹਾਂ ਉਹ ਇੰਗਲੈਂਡ ਦਾ ਸਮੈਦਿਕ ਸ਼ਹਿਰ ਹੈ। ਔਰ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਸਾਡੇ ਦੋਸਤ ਔਰ ਮੈਂ ਕਹਾਂਗਾ ਕਿ ਸਾਡੇ ਇਸ ਕਲੱਬ ਦਾ ਇੱਕ ਬਹੁਤ ਅਹਿਮ ਹਿੱਸਾ ਇਸ ਵਕਤ ਉਹ ਨੇ, ਜਿੱਦਾਂ ਜੇ ਅਸੀਂ ਗੱਲ ਕਰੀਏ ਸਾਡੇ ਬਲੌਗਸ ਦੀ ਔਰ ਇਸ ਹਿਸਟਰੀ ਲੈਕਚਰ ਸੀਰੀਜ਼ ਨੂੰ, ਤੇ ਉਹਦਾ ਵਿੱਚ ਇੱਕ ਉਹਨਾਂ ਦਾ ਬਹੁਤ ਵੱਡਾ ਹਿੱਸਾ ਮੌਜੂਦ ਹੈ। ਅੱਜ ਮੇਰੇ ਨਾਲ ਗੁਰਦਾਸ ਦਦਵਾਲ ਜੀ ਮੌਜੂਦ ਨੇ, ਸੋਲਿਸਟਰ ਨੇ ਲੰਡਨ ਦੇ ਵਿੱਚ। ਇਸ ਤੋਂ ਵੱਖ ਪੰਜਾਬੀ ਔਰ ਪੰਜਾਬ ਦੇ ਨਾਲ ਉਹਨਾਂ ਦਾ ਪਿਆਰ ਜਿਹੜਾ ਜਦੋਂ ਵੇਖੀਏ ਬਹੁਤ ਦਿਲ ਖੁਸ਼ ਹੁੰਦਾ ਹੈ। ਔਰ ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ ਕੋਈ ਪ੍ਰੋਗਰਾਮ ਹੋਏ, ਕੋਈ ਗੱਲਬਾਤ ਹੋਵੇ, ਉਹਦੇ ਵਿੱਚ ਉਹਨਾਂ ਦਾ ਇੱਕ ਬਹੁਤ ਖੂਬਸੂਰਤ ਕੰਟਰੀਬਿਊਸ਼ਨ ਹੁੰਦਾ, ਬਹੁਤ ਸੋਹਣੀਆਂ ਗੱਲਾਂ ਔਰ ਬਹੁਤ ਸੋਹਣਾ ਤਰੀਕੇ ਨਾਲ ਤਾਰੀਖ ਨੂੰ ਦੱਸਦੇ ਨੇ। ਔਰ ਪਿਛਲੇ ਦਿਨਾਂ ਸਾਡੇ ਨਾਲ ਉਹਨਾਂ ਨੇ ਪੰਜਾਬੀ ਬਾਤਚੀਤ ਸ਼ਰਦਾ ਰਾਮ ਫਲੋਰੀ ਦੀ ਕਿਤਾਬ ਦੇ ਉੱਤੇ ਬਹੁਤ ਖੂਬਸੂਰਤ ਰਿਵਿਊ ਕੀਤਾ। ਅੱਜ ਸਾਡੇ ਸਿਟੀ ਐਜ਼ ਇਟ ਵਾਸ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਨੇ ਔਰ ਸਾਨੂੰ ਅੱਜ ਉਹ ਇਸ ਸਮੈਦਿਕ ਸ਼ਹਿਰ ਦੇ ਹਵਾਲੇ ਨਾਲ ਇੰਗਲੈਂਡ ਦੇ ਵਿੱਚ ਜਿਹਦੇ ਹਵਾਲੇ ਨਾਲ ਉਹ ਗੱਲਬਾਤ ਕਰਨਗੇ। ਤੇ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ ਸਾਡੇ ਨਾਲ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਜਿਹੜੀ ਹੈ ਉਹਦਾ ਮੁੱਢ ਬਣੀਏ ਉਹਨੂੰ ਸਟਾਰਟ ਕਰ ਸਕੀਏ। ਜੀ ਗੁਰਦਾਸ ਜੀ, ਜੀ ਆਇਆਂ ਨੂੰ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਤੁਹਾਨੂੰ ਅੱਜ ਸਿਟੀ ਐਜ਼ ਇਟ ਵਾਸ ਪ੍ਰੋਗਰਾਮ 'ਚ। ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਤੁਸੀਂ। ਜੀ ਗੁਰਦਾਸ ਜੀ, ਮੇਰੀ ਆਵਾਜ਼ ਤੁਹਾਨੂੰ ਆ ਰਹੀ? ਹੁਣ ਆਵਾਜ਼ ਆ ਰਹੀ ਹੈ। ਹਾਂਜੀ, ਮੈਂ ਕਿਹਾ ਜੀ ਆਇਆਂ ਨੂੰ ਸਰ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਿਟੀ ਐਜ਼ ਇਟ ਵਾਸ ਪ੍ਰੋਗਰਾਮ ਦੇ ਵਿੱਚ। ਸਰ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ ਲੈਕਚਰ ਦੇਣ ਦਾ, ਜਾਣਕਾਰੀ ਦੇਣ ਦਾ। ਤੇ ਸਾਰਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ ਤੇ ਨਮਸਤੇ। ਸਰ ਬਹੁਤ ਸ਼ੁਕਰੀਆ ਤੁਸੀਂ ਅੱਜ ਆਏ ਔਰ ਅੱਜ ਅਸੀਂ ਤੁਹਾਡੇ ਰਾਹੀਂ ਸਮੈਦਿਕ ਸ਼ਹਿਰ ਦੀ ਪੂਰੀ ਸੈਰ ਕਰਾਂਗੇ, ਉੱਥੇ ਦੀ ਗੱਲਬਾਤ। ਸੋ ਸਕਰੀਨ ਹੁਣ ਸਰ ਤੁਹਾਡੇ ਕੋਲ ਹੈ, ਜਦੋਂ ਸਕਰੀਨ ਸ਼ੇਅਰ ਕਰਨੀ ਹੋਏਗੀ ਤੁਸੀਂ ਮੈਨੂੰ ਕਹਿ ਦੇਣਾ, ਮੈਂ ਉਸੇ ਟਾਈਮ ਜਿਹੜਾ ਹੈ ਉਹ ਸ਼ੇਅਰ ਕਰ ਦੇਂਗੇ। ਜੀ ਸਰ ਠੀਕ ਹੈ, ਤੁਸੀਂ ਸਕਰੀਨ ਸ਼ੇਅਰ ਕਰ ਦਿਓ ਤੇ ਮੈਂ ਫਿਰ ਨਾਲ ਗੱਲ ਕਰੀ ਜਾਵਾਂਗਾ। ਜੀ ਸਰ, ਸਕਰੀਨ ਸ਼ੇਅਰ। ਆਵਾਜ਼ ਵਿੱਚ ਫਿਰ ਕੱਟ ਹੁੰਦੀ ਆ ਤੁਸੀਂ। ਸਰ ਮੈਂ ਸਕਰੀਨ ਸ਼ੇਅਰ ਕਰ ਦਿੱਤੀ ਹੈ, ਤੁਸੀਂ ਗੱਲਬਾਤ ਸ਼ੁਰੂ ਕਰੋ ਸਰ। ਹਾਂਜੀ ਠੀਕ ਹੈ, ਕਰ ਦਿੱਤੀ।
ਸਮੈਥਿਕ ਸ਼ਹਿਰ ਜਿਹੜਾ ਆ ਇਹ ਹਾਂਜੀ ਜਿਹੜਾ ਸਮੈਥਿਕ ਸ਼ਹਿਰ ਆ ਜਾਂ ਕਸਬਾ ਕਹਿ ਲਓ, ਇਹ ਬਰਮਿੰਘਮ ਸ਼ਹਿਰ ਜੋ ਬੜਾ ਸ਼ਹਿਰ ਆ ਉਸ ਦੇ ਨਾਲ ਲੱਗਦਾ ਆ। ਇਹ ਦੇ ਬਰਮਿੰਘਮ ਤੇ ਆਸ-ਪਾਸ ਜਿਹੜੇ ਹੋਰ ਕਸਬੇ ਹੈਗੇ ਆ, ਵੈਸਟ ਬ੍ਰੋਮਿਚ ਜਾਂ ਓਲਡ ਬੇ ਹੋਇਆ, ਇਹਨਾਂ ਦੇ ਨਾਲ ਜੁੜਨਾ ਆ। ਜਿੱਦਾਂ ਲਾਹੌਰ ਸ਼ਹਿਰ ਪਹਿਲਾਂ ਜੁੜਾ ਸੀ, ਫਿਰ ਨਾਲ ਪਿੰਡ ਜੁੜਦੇ ਗਏ ਤੇ ਉਹ ਇੱਕ ਥਾਂ ਰਲ ਗਏ। ਇਹ ਵੀ ਇਸ ਤਰ੍ਹਾਂ ਹੀ ਆ। ਤੇ ਮੈਂ ਇਹਦਾ ਇਤਿਹਾਸ ਥੋੜਾ ਜਿਹਾ ਦੱਸਵਾਂ ਕਰਕੇ ਆਪਣੀ ਜਿਹੜੀ ਗੱਲ ਹੈਗੀ ਸਿਟੀ ਐਜ਼ ਇਟ ਵਾਜ਼। ਸਮੈਥਿਕ 1066 1066 ਚ ਇੱਥੇ ਹਮਲਵਾਰ ਵਿਲੀਅਮ ਦ ਕੌਂਕਰਰ ਦਾ ਹਮਲਾ ਹੋਇਆ ਸੀ ਇੰਗਲੈਂਡ 'ਚ, ਤੇ ਉਹਨਾਂ ਨੇ ਇੱਕ ਕਿਤਾਬ ਲਿਖਵਾਈ ਸੀ ਡੂਮਸਡੇ ਬੁੱਕ ਜਿਹਨੂੰ ਕਹਿੰਦੇ ਆ, ਤੇ ਉਹਦੇ 'ਚ ਸਮੈਥਿਕ ਦਾ ਜ਼ਿਕਰ ਕੀਤਾ ਆ ਕਿ ਪਰ ਉਸ ਦਾ ਨਾਂ ਉਸ ਦਿਨ ਉਹਨਾਂ ਸਮਿਆਂ 'ਚ ਸਮੈਥਵਿਕ ਸੀ, ਤੇ ਪਰਿਵਾਰ 5.5 ਲਿਖਿਆ ਗਿਆ। 5.5 ਪਰਿਵਾਰ ਦੀ ਮੈਨੂੰ ਸਮਝ ਨਹੀਂ ਆਉਂਦੀ ਕਿਸ ਤਰੀਕੇ ਨਾਲ ਉਹਨੇ ਇਹ ਨੰਬਰ ਦਿੱਤਾ, ਪਰ ਕਹਿਣ ਦਾ ਮਤਲਬ ਇਹ ਸਮੈਥਿਕ ਸ਼ਹਿਰ ਛੋਟਾ ਜਿਹਾ ਸੀ, ਇੱਕ ਪਿੰਡ ਸੀ, ਤੇ ਇਸ ਤਰ੍ਹਾਂ ਇਹ ਸ਼ਹਿਰ ਇਹ ਪਿੰਡ ਵਸਦਾ ਰਿਹਾ ਤੇ ਖੇਤੀਬਾੜੀ ਹੁੰਦੀ ਰਹੀ ਆ, ਤੇ ਪਿੰਡ ਦੇ ਤਰੀਕੇ ਦੇ ਨਾਲ ਹੌਲੀ ਥੋੜੀ ਵੱਧਦਾ ਗਿਆ। ਤੇ ਜਿਹੜੀ ਮੈਂ ਫੋਟੋ ਦਿਖਾ ਰਿਹਾ ਕਿ ਕਿਤਾਬ ਦੀ ਆ, ਇਹ ਉਸ ਸਮਿਆਂ ਦੀ ਆ ਜਦ ਸਮੈਥਿਕ ਵਧਣ ਲੱਗ ਪਿਆ ਸੀ, ਤੇ 1795 ਚ ਇਹ ਸ਼ਹਿਰ ਇੰਡਸਟਰੀਅਲ ਰੈਵੋਲਿਊਸ਼ਨ ਰਾਹੀਂ ਵੱਧ ਗਿਆ ਸੀ। ਕਹਿਣ ਦਾ ਮਤਲਬ ਇਹ ਆ ਕਿ ਕਾਰਖਾਨੇ ਇੱਥੇ ਕਾਫੀ ਸ਼ਾਮਲ ਹੋਣ ਲੱਗ ਪਏ ਸੀਗੇ, ਇਮਾਰਤਾਂ ਖੜੀਆਂ ਕਰ ਦਿੱਤੀਆਂ ਸੀਗੀਆਂ ਕਾਰਖਾਨਿਆਂ ਦੀਆਂ, ਨਹਿਰਾਂ ਕੱਢੀਆਂ ਗਈਆਂ ਸੀਗੀਆਂ, ਤੇ ਹੌਲੀ ਹੋਰ ਕਈ ਤਰ੍ਹਾਂ ਦੀਆਂ ਲੋਹੇ ਦੀਆਂ ਚੀਜ਼ਾਂ, ਲੋਹੇ ਦੇ ਪੁਰਜੇ ਕਹਿ ਲਓ, ਗੱਡੀਆਂ ਦੇ ਕਾਰਾਂ ਦੇ ਤੇ ਚੱਲੇ ਰੇਲ ਗੱਡੀਆਂ ਦੇ। ਤੇ ਇੱਕ ਮਸ਼ਹੂਰ ਕਾਰਖਾਨਾ ਸੀ ਮੈਥਿਊ ਬੋਲਟਨ ਤੇ ਜੇਮਸ ਵਾਟ ਨੇ ਉਸਾਰਿਆ, ਤੇ ਉਹ ਸਟੀਮ ਇੰਜਨ ਬਣਾਉਂਦੇ ਸੀ, ਤੇ ਸਟੀਮ ਇੰਜਨ ਇੱਥੋਂ ਹੋਰ ਦੇਸਾਂ ਨੂੰ ਪਹੁੰਚਾਉਂਦੇ ਸੀ, ਵੇਚਦੇ ਸੀ। ਤੇ ਇਹ ਜਿਹੜੀ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ, ਇਹ ਉਸ ਸਮਿਆਂ ਦੀ ਆ। ਇਹ ਇਮਾਰਤ ਜਦ ਇਹ ਕਾਰਖਾਨਾ ਇੱਥੇ ਚਾਲੂ ਸੀ, ਪਰ ਹੁਣ ਦੇ ਸਮਿਆਂ 'ਚ ਇਹ ਹੋਰ ਕੰਪਨੀ ਨੇ ਖਰੀਦੀ ਹੋਆ, ਤੇ ਉੱਥੇ ਭਾਰ ਤੋਲਣ ਵਾਲੀਆਂ ਮਸ਼ੀਨਾਂ ਬਣਦੀਆਂ ਆ। ਇਹਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਕਾਰਖਾਨੇ ਸੀਗੇ, ਜਿਵੇਂ ਕਿ ਸ਼ੀਸ਼ੇ ਜਾਂ ਕੱਚ ਦੀਆਂ ਚੀਜ਼ਾਂ ਬਣਾਉਣੀਆਂ, ਜਾਂ ਹੋਰ ਤਰ੍ਹਾਂ ਦੀਆਂ ਭਾਂਤ ਦੀਆਂ ਲੋਹੇ ਦੀਆਂ ਚੀਜ਼ਾਂ ਬਣਾ ਕੇ ਗਾਂ ਵੇਚਣੇ। ਮੈਂ ਇਹਦੀ ਬਾਹਲੀ ਖੋਜ ਨਹੀਂ ਕੀਤੀ ਹੈਗੀ। ਕਹਿਣ ਦਾ ਮਤਲਬ ਕਾਰਖਾਨੇ ਸੀਗੇ ਆਮ ਤੇ ਵੱਧ ਗਏ ਸੀ। ਉਸ ਸਮੇਂ ਆਸ-ਪਾਸ ਦੇ ਪਿੰਡਾਂ ਤੋਂ ਇੱਥੇ ਆਬਾਦੀ ਵੱਧ ਗਈ ਸੀ, ਤੇ ਇੱਥੇ ਛੋਟੇ ਘਰ ਖੇਤਾਂ 'ਚ ਬਣਨ ਲੱਗ ਪਏ, ਹੋਰ ਕਾਰਖਾਨੇ ਛੱਤੇ ਗਏ, ਇੱਕ ਬੀਰ ਦੀ ਫੈਕਟਰੀ ਛੱਤੀ ਗਈ। ਜਿਹੜੇ ਮਜ਼ਦੂਰ ਜਾਂ ਨੌਕਰ ਉੱਤੇ ਕੰਮ ਕਰਦੇ ਸੀ, ਉਹਨਾਂ ਲਈ ਛੋਟੇ ਘਰ ਬਣੇ ਗਏ, ਤੇ ਇਸ ਤਰ੍ਹਾਂ ਹੌਲੀ ਸਮੈਥਿਕ ਵੱਧਦਾ ਗਿਆ ਤੇ ਆਸ-ਪਾਸ ਦੇ ਪਿੰਡਾਂ ਨਾਲ ਜੁੜ ਗਿਆ। ਤੇ ਜਿਹੜੀ ਬੀਰ ਦੀ ਫੈਕਟਰੀ ਦੀ ਜ਼ਿਕਰ ਕੀਤਾ, ਉਹਦਾ ਨਾਮ ਮਿਚੋਜ਼ਮ ਬਟਲਰ, ਉਹ ਹੁਣ ਨਹੀਂ ਰਹੀ ਹੈਗੀ ਸਮੈਥਿਕ 'ਚ, ਪਰ ਬਹੁਤ ਚਿਰ ਤੱਕ ਉਹ ਅਹਿਮੀਅਤ ਰੱਖਦੀ ਸੀ ਸਮੈਥਿਕ 'ਚ। ਤੇ ਜਿਸ ਤਰ੍ਹਾਂ ਮੈਂ ਲਿਖਿਆ ਹੈ, ਪਹਿਲ ਸਮੈਥਿਕ ਇੱਕ ਛੋਟਾ ਜਿਹਾ ਕਸਬਾ ਪਿੰਡ ਸੀ, ਫਿਰ ਕਸਬਾ ਬਣ ਗਿਆ, ਫਿਰ ਜਿੱਦਾਂ ਨਾਲ ਦੇ ਪਿੰਡਾਂ ਦੀ ਆਬਾਦੀ ਸਮੈਥਿਕ ਆ ਕੇ ਰਹਿਣ ਲੱਗ ਪਈ, ਤੇ ਇੱਕ ਕਾਫੀ ਮਹੱਤਵਪੂਰਨ ਸ਼ਹਿਰ ਬਣ ਗਿਆ। ਇਹ ਸਮੈਥਿਕ ਗੌਤਮ ਬ੍ਰਿਜ ਜਿਹੜਾ ਪੁਲ ਆ, ਇਹ ਵੀ ਕਾਫੀ ਅਹਿਮੀਅਤ ਰੱਖਦਾ ਆ। ਜਿਹੜੀ ਨਹਿਰ ਕੱਢੀਆਂ ਆ, ਉਹ ਨਹਿਰਾਂ ਅਜੇ ਵੀ ਕਾਇਮ ਆ। ਇਹਦੇ ਰਾਹੀਂ ਇੱਕ ਸਮੈਥਿਕ ਤੋਂ ਹੋਰ ਥਾਂ ਤੇ ਪੁਰਜੇ ਜੋ ਕੁਝ ਵੀ ਬਣਦਾ ਸੀਗਾ ਭੇਜਿਆ ਜਾਂਦਾ ਸੀਗਾ, ਜੋ ਦੇਸ਼ ਵਿਦੇਸ਼ ਪਹੁੰਚਾਇਆ ਜਾਂਦਾ ਸੀ, ਵੇਚਿਆ ਜਾਂਦਾ ਸੀ। ਮੈਂ ਜਦ ਪੰਜਾਬੀਆਂ ਦੀ ਗਿਣਤੀ ਇੱਥੇ ਉਦੋਂ ਵਧਣ ਲੱਗੀ ਆ ਜਦ ਦੂਸਰੀ ਵਰਲਡ ਵਾਰ, ਜਿਹੜੀ ਦੂਸਰੀ ਜੰਗ ਕਹਿ ਦਿੰਦੇ ਹਾਂ ਆਪਾਂ, ਉਦੋਂ ਕਾਫੀ ਆਦਮੀ ਮਾਰੇ ਗਏ ਸੀ, ਤੇ ਉਦੋਂ ਇੱਥੇ ਮਜ਼ਦੂਰਾਂ ਦੀ ਘਾਟ ਸੀ। ਤੇ ਉਸ ਸਮੇਂ
ਪੰਜਾਬ ਤੋਂ ਖਾਸ ਕਰ ਦੁਆਬੇ ਦੇ ਇਲਾਕੇ ਤੋਂ ਜੋ ਸਤਲੁਜ ਤੇ ਬਿਆਸ ਦੇ ਵਿਚਕਾਰ ਪੈਂਦਾ ਜਲੰਧਰ ਦੇ ਆਸ ਉੱਥੋਂ ਕਾਫੀ ਆਦਮੀ ਪਹਿਲਾਂ ਆਦਮੀ ਆਏ ਸੀ ਤੇ ਕਾਰਨ ਆਉਣ ਦਾ ਇਹ ਸੀ ਜ਼ਮੀਨਾਂ ਥੋੜ੍ਹੀਆਂ ਸੀ ਜਾਂ ਪੈਸਿਆਂ ਦਾ ਘਾਟ ਸੀ। ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਇੱਥੇ ਖੁੱਲ ਹੋ ਗਈ ਆਉਣ ਦੀ ਤੇ ਮਾਈਗ੍ਰੇਟ ਕਈਆਂ ਨੇ ਰਿਹਾਇਸ਼ੀ ਇੱਥੇ ਕੀਤੀ ਸੀ। ਆਮ ਜਿਹੜੇ ਦੁਆਬੇ ਤੋਂ ਆਏ ਸੀ ਉਹ ਸਿੱਖ ਸੀ ਪਰ ਕਈ ਹਿੰਦੂ ਵੀ ਸੀਗੇ ਤੇ ਇਸ ਤੇ ਇੱਕ ਗੱਲ ਮੈਂ ਇਸ ਦੌਰਾਨ ਕਹਿਣੀ ਚਾਹੁੰਦਾ ਕਿ ਸਮੈਥਿਕ 'ਚ ਹੋਰ ਭਾਈਚਾਰੇ ਵੀ ਹੈਗੇ ਆ, ਬੰਗਲਾਦੇਸ਼ ਤੋਂ ਵੀ ਆਏ ਆ, ਹੁਣ ਰੋਮੇਨੀਆ ਜਾਂ ਪੋਲੈਂਡ ਤੋਂ ਵੀ ਆਏ ਆ, ਪਰ ਆਮ ਜਿਹੜੀ ਆਬਾਦੀ ਏਸ਼ੀਆਈ ਲੋਕਾਂ ਦੀਆਂ ਉਹ ਪਹਿਲੋਂ ਪਹਿਲ ਪੰਜਾਬੀਆਂ ਦੀ, ਚੜ੍ਹਦੇ ਪੰਜਾਬ ਦੀਆਂ। ਪਰ ਹੁਣ 80 ਦੇ ਦਹਾਕੇ ਤੋਂ ਮੀਰਪੁਰ ਦੀ ਵੀ ਗੱਠ ਹੈਗੀ ਆ। ਮੀਰਪੁਰ ਹੁਣ ਦੇ ਸਮੇਂ 'ਚ ਪਾਕਿਸਤਾਨ 'ਚ ਆਜ਼ਾਦ ਕਸ਼ਮੀਰ 'ਚ ਆ ਤੇ ਉਹ ਇੰਗਲੈਂਡ 1960 ਦੇ ਦਹਾਕੇ 'ਚ ਆਉਣ ਲੱਗੇ ਸੀ ਜਦ ਮੰਗਲਾ ਡੈਮ ਬਣਿਆ ਗਿਆ ਸੀ ਤੇ ਆਸ-ਪਾਸ ਦੇ ਪਿੰਡ ਬੇਆਬਾਦ ਕੀਤੇ ਸੀ ਡੈਮ ਬਣਾਉਣ ਲਈ। ਜਿਹੜਾ ਮੀਰਪੁਰ ਦਾ ਇਲਾਕਾ ਆ ਉਹ ਪੰਜਾਬ ਤੋਂ ਵੱਖ ਆ, ਜੰਮੂ 'ਚ ਆਉਂਦਾ। ਪਰ ਕਿਤਾਬਾਂ ਦੇ ਦੋ ਕਿਤਾਬਾਂ ਦੇ ਜ਼ਿਕਰ ਕੀਤੇ ਆ ਸਕਰੀਨ ਤੇ, ਤੁਸੀਂ ਆਪ ਵੀ ਦੇਖ ਸਕਦੇ ਆ ਤੇ ਉਹਦੇ 'ਚ ਲਿਖਿਆ ਹੈ ਕਿ ਜਿਹੜੇ ਮੀਰਪੁਰ ਦਾ ਇਲਾਕਾ ਹੈ ਉਹ ਪੰਜਾਬ ਦੇ ਨਾਲ ਅਹਿਮੀਅਤ ਰੱਖਦਾ, ਲਾਂਝਾ ਰੱਖਦਾ ਹੈ, ਸੰਬੰਧ ਰੱਖਦਾ ਹੈ ਤੇ ਕਈ ਆਪ ਭਾਵੇਂ ਲਹਿਰ ਤੁਰੀ ਹੋ ਮੀਰਪੁਰ ਦੀ ਬੋਲੀ ਨੂੰ ਜੁਦੀ ਸਮਝਣ ਨੂੰ, ਪਰ ਕਈ ਮੈਨੂੰ ਆਪ ਦੱਸੇ ਉਹ ਮੀਰਪੁਰ ਪੰਜਾਬੀ ਬੋਲਦੇ ਆ, ਮੀਰਪੁਰੀ ਕਹਿ ਦਿੰਦੇ, ਮੀਰਪੁਰ ਪੰਜਾਬੀ ਕਹਿ ਦਿੰਦੇ ਆ ਤੇ ਕਈ ਇਹ ਵੀ ਕਹਿ ਦਿੰਦੇ ਆ ਕਿ ਮੀਰਪੁਰ ਦੀ ਰਿਆਸਤ ਸੀ ਜਾਂ ਲਾਹੌਰ ਦਰਬਾਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤੇ ਮੀਰਪੁਰ ਜੰਮੂ ਦੇ ਨਾਲ ਰਲਾਤਾ ਤੇ ਇਸ ਕਰਕੇ ਇਹ ਥੋੜਾ ਜਿਹਾ ਸਾਂਝ ਜਾਂ ਸੰਬੰਧ ਪੰਜਾਬ ਦੇ ਨਾਲ। ਇਸ ਕਰਕੇ ਮੈਂ ਦੋਨਾਂ ਭਾਈਚਾਰਿਆਂ ਦਾ ਜ਼ਿਕਰ ਇੱਥੇ ਕੀਤਾ। ਪਰ ਇਹ ਜਿਹੜੀ ਮੀਰਪੁਰ ਦੀ ਭਾਈਚਾਰਾ ਹੈ ਆਮ ਹੋਰ ਪਾਸੇ ਰਹਿੰਦਾ ਸੀ, ਇੱਥੇ ਗੱਠ ਇਹਨਾਂ ਦੀ 80 ਦੇ ਦਹਾਕੇ ਚੋਂ ਜ਼ਿਆਦਾ ਹੋਈ ਆ। ਪਹਿਲੋਂ ਪਹਿਲ ਚੰਦ ਘਰ ਸੀਗੇ ਜਿਹੜੇ ਮੀਰਪੁਰੀਆਂ ਦੇ ਸੀਗੇ। ਤੋ ਆਮ ਜਿਹੜੀ ਮੈਂ ਹੁਣ ਪ੍ਰੈਜੈਂਟੇਸ਼ਨ ਕਰ ਰਿਹਾ ਆ ਉਹ ਪੰਜਾਬ, ਚੜ੍ਹਦੇ ਪੰਜਾਬ ਤੋਂ ਦੇ ਪਾਸੇ ਦੀ ਮੈਂ ਗੱਲ ਕਰਦਾ ਤੇ ਜਿਹੜੇ ਮੀਰਪੁਰੀ ਸੀਗੇ ਉਹਨਾਂ ਦੀ ਦਾਸਤਾਨ ਵੀ, ਕਹਾਣੀ ਵੀ ਬਾਕੀ ਪੰਜਾਬੀਆਂ ਦੇ ਨਾਲ ਰਲਦੀ ਹੈ। 1950 ਦੇ ਦਹਾਕੇ 'ਚ ਜਿੱਦਾਂ ਮੈਂ ਕਿਹਾ ਹੀ ਆ ਕਿ ਦੂਜੀ ਲੜਾਈ ਤੋਂ ਬਾਅਦ ਇੱਥੇ ਘਾਟ ਪਈ ਸੀਗੀ ਮਜ਼ਦੂਰਾਂ ਦੀ, ਖਾਸ ਕਰ ਆਦਮੀਆਂ ਦੀ ਤੇ ਇਸ ਕਰਕੇ ਜਿਹੜੇ ਇੱਥੇ ਐਮਪਲੋਇਰ ਸੀ ਜਾਂ ਮਾਲਕ ਸੀ ਉਹ ਬਾਹਰਲੇ ਮੁਲਕਾਂ ਤੋਂ ਮਜ਼ਦੂਰ ਮੰਗਵਾਉਣ ਲੱਗ ਪਏ ਸੀ। ਕਈ ਤਾਂ ਖੈਰਬੀਨ ਤੋਂ ਆਏ, ਜਮੈਕਾ ਤੋਂ ਆਸ-ਪਾਸ ਦੇ ਲੋਕਾਂ ਨੂੰ ਜਿਹਨੂੰ ਆਪਾਂ ਕਾਲੇ ਕਹਿੰਦੇ, ਆਪਣੇ ਆਪ ਨੂੰ ਬਲੈਕ ਕਹਿੰਦੇ ਆ, ਤੇ ਫਿਰ ਉਹਨਾਂ ਨੇ ਇੰਡੀਆ ਤੇ ਪਾਕਿਸਤਾਨ ਤੋਂ ਮਜ਼ਦੂਰ ਮੰਗਵਾਉਣ ਦੀ ਕੋਸ਼ਿਸ਼ ਕੀਤੀ ਤੇ ਕਈ ਕਾਫੀ ਆਏ ਆ। ਪਹਿਲੋਂ ਪਹਿਲ ਜਿਹੜੇ ਆਏ ਸੀ ਉਹ ਜਿਹੜੇ ਬ੍ਰਿਟਿਸ਼ ਫੌਜ 'ਚ ਭਰਤੀ ਹੋਏ ਸੀਗੇ ਉਹਨਾਂ ਨੂੰ ਖੁੱਲ੍ਹ ਮਿਲੀ ਸੀ ਇੱਥੇ ਆਉਣ ਨੂੰ। ਤੇ ਸਕਰੀਨ ਤੇ ਤੁਸੀਂ ਦੇਖ ਸਕਦੇ ਆ ਮੈਂ ਸੋਰਸ ਜਿਹੜੇ ਹਵਾਲੇ ਦਿੱਤੇ ਆ, ਇਹ ਇੱਕ ਸਟੱਡੀ ਕੀਤੀ ਸੀਗੀ, ਇਹ ਮੇਰੇ ਖਿਆਲ ਸੋਨਜ਼ੀ ਯੂਨੀਵਰਸਿਟੀ ਦੇ ਲੈਕਚਰਰਾਂ ਨੇ ਤੇ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ। ਉੱਥੇ ਸਾਰੀ ਕਹਾਣੀ ਦਿੱਤੀ ਆ ਜਿਹੜੇ ਪੰਜਾਬ ਤੋਂ ਜਾਂ ਬਾਹਰੋਂ ਇੱਥੇ ਬਰਮਿੰਘਮ ਦੇ ਆਸ-ਪਾਸ ਦੇ ਇਲਾਕਿਆਂ 'ਚ ਮਜ਼ਦੂਰ ਆਏ ਤੇ ਕਿਸ ਤਰੀਕੇ ਨਾਲ ਆਏ। ਤੇ ਮੈਂ ਸਕਰੀਨ ਪਹਿਲਾਂ ਇੰਨੀ ਰੁਕਾਵਟ ਨਹੀਂ ਸੀਗੀ ਇੰਗਲੈਂਡ ਆਉਣ ਦੀ। ਜੇ ਕਿਸੇ ਨੇ ਅਪਲਾਈ ਕਰਨਾ ਸੀ ਉਹ ਕਰ ਸਕਦੇ ਸੀ, ਜੇ ਐਕਸੈਪਟ ਹੋ ਗਏ, ਜੇ ਇੱਥੇ ਲੋੜ ਸੀਗੀ ਕਿਸੇ ਇੰਪਲੋਇਰ ਨੂੰ ਉਹ ਉੱਥੇ ਮੰਗਾ ਲੈਂਦੇ ਸੀ। ਪਰ 1961 'ਚ ਜਿਹੜੇ UK ਜਾਂ ਇਹ ਯੂਰਪੀਅਨ ਇਕਨੋਮਿਕ ਕਮਿਊਨਿਟੀ ਦਾ ਮੈਂਬਰ ਬਣ ਗਿਆ ਤੇ ਜਿਹੜੇ ਕਾਮਨਵੈਲਥ ਆ ਜਿੱਥੇ ਅੰਗਰੇਜ਼ਾਂ ਤੋਂ ਪਹਿਲਾਂ ਰਾਜ ਸੀ ਉਹਦੀ ਅਹਿਮੀਅਤ ਘਟਦੀ ਗਈ ਤੇ
ਕਈ ਐਮਪੀ ਜਿਹੜੇ ਆ ਜਿਸ ਤਰ੍ਹਾਂ ਮੈਂ ਲਿਖਿਆ ਆ ਔਸਬੋਰਨ ਜਾਂ ਨੋਮਨ ਪੈਨਲ ਜੌਨ ਹਾਈਨ ਇਹਨੀ ਥੋੜੀ ਜਿਹੀ ਕਲਰਬਾਜੀ ਜੋ ਮੈਂ ਕਹਿੰਦਾ ਜੋ ਨਸਲਵਾਦੀ ਹੋ ਜਾਂਦੀ ਆ ਇਹਨੀ ਕੀਤੀ ਕਿ ਵੀ ਜਿਹੜੇ ਬਾਹਰੋਂ ਆਉਂਦੇ ਮਜ਼ਦੂਰ ਆਉਂਦੇ ਆ ਇਹਨਾਂ ਨੂੰ ਥੋੜਾ ਜਿਹਾ ਬੰਦ ਕੀਤਾ ਜਾਵੇ ਕਰਕੇ ਸੋਸ਼ਲ ਪ੍ਰੋਬਲਮ ਯਾਨੀ ਕਿ ਸਮਾਜਿਕ ਸਮੱਸਿਆਵਾਂ ਇਹਨਾਂ ਕਰਕੇ ਹੁੰਦੀਆਂ ਆ ਬੇਰੁਜ਼ਗਾਰੀ ਹੁੰਦੀਆਂ ਜਿਸ ਤਰ੍ਹਾਂ ਦੇ ਘਰਾਂ 'ਚ ਰਹਿੰਦੇ ਆ ਕਈ ਕੁਛ ਇਹਨਾਂ ਨੇ ਲਿਖਿਆ ਸੀਗਾ ਤੇ 1962 ਚ ਕਾਮਨਵੈਲਥ ਇਮੀਗ੍ਰੇਸ਼ਨ ਐਕਟ ਤੈਅ ਕੀਤੀ ਗਈ ਉਹ ਪਾਸ ਕੀਤੀ ਗਈ ਤੇ ਇਸ ਐਕਟ ਨੇ ਵਾਊਚਰ ਸਿਸਟਮ ਜਿਹੜੀ ਆ ਉਹ ਮੂਹਰੇ ਲਿਆਤੀ ਜੇ ਕਿਸੇ ਨੇ ਫਰਜ਼ ਕਰੋ ਬਾਹਰੋਂ ਆਉਣਾ ਆ ਉਹ ਜਾਂ ਤਾਂ ਵਾਊਚਰ ਇਹ ਸਿਸਟਮ ਤੇ ਆ ਜਿਹਨਾਂ ਕਿ ਮਾਲਕਾਂ ਨੂੰ ਪਤਾ ਵੀ ਇਸ ਮਜ਼ਦੂਰ ਕੋ ਇੱਕ ਮਜ਼ਦੂਰ ਨਹੀਂ ਜਾਂ ਆਫਿਸ ਵਰਕਰ ਹੋਇਆ ਇਹਦੀ ਲੋੜ ਹੈ ਫਿਰ ਜਿਹੜੇ ਕੈਟੇਗਰੀ ਵਾਊਚਰ ਬੀ ਸਿਸਟਮ ਹੋ ਗਏ ਉਹਨਾਂ ਲਈ ਆ ਜੇ ਕਿਸੇ ਕੋਲ ਕੋਈ ਖਾਸ ਸਕਿੱਲ ਹੈਗੀ ਆ ਖਾਸ ਉਹਨਾਂ ਕੋਲ ਕੰਮ ਕਰਨ ਲਈ ਇੰਪਲੋਇਮੈਂਟ ਲੈ ਸਕਦੇ ਆ ਉਹਨਾਂ ਲਈ ਤੇ ਤੀਸਰਾ ਹੋ ਗਿਆ ਵਾਊਚਰ ਸੀ ਜਿਹੜੇ ਮਜ਼ਦੂਰ ਆ ਜਿਹਨਾਂ ਕੋਲ ਖਾਸ ਸਕਿੱਲ ਹੈ ਨਹੀਂ ਜਿਹਨਾਂ ਕੋਲ ਕੋਈ ਪਿੱਛੇ ਉਹਨੇ ਕੰਮ ਕਿਤੇ ਕੀਤਾ ਨਹੀਂ ਹੈਗਾ ਤੇ ਉਸ ਦੌਰਾਨ ਜਿਹੜੀ ਵਾਊਚਰ ਸੀ ਸਿਸਟਮ ਆ ਉਹਦੇ ਦੌਰਾਨ ਕਾਫੀ ਮਜ਼ਦੂਰ ਇੰਡੀਆ ਤੋਂ ਆਏ ਸੀ ਜਿਹੜੇ ਨਹੀਂ ਪੜ੍ਹੇ ਲਿਖੇ ਵੀ ਨਹੀਂ ਸੀਗੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਸੀਗੇ ਤੇ ਨੰਬਰ ਜਿੰਨੇ ਆ ਸਕਦੇ ਸੀਗੇ ਉਹ ਤੇ ਪਾਬੰਦੀਆਂ ਲਾਈਆਂ ਸੀਗੀਆਂ ਤੇ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਤੇ 1965 ਚ ਵਾਊਚਰ ਸੀ ਸਿਸਟਮ ਜਿਹੜੀ ਆ ਉਹ ਵੀ ਬੰਦ ਕਰ ਦਿੱਤੀ ਕਿ ਜਿਹੜੇ ਮਜ਼ਦੂਰ ਆ ਉਹ ਵੀ ਉਹੀ ਆ ਸਕਦਾ ਜਿਹਨੂੰ ਪਹਿਲੇ ਇੰਪਲੋਇਰ ਤੋਂ ਮਾਲਕ ਤੋਂ ਚਿੱਠੀ ਮਿਲੀ ਹੋਵੇ ਕਿ ਵੀ ਇੱਥੇ ਕੰਮ ਦੀ ਲੋੜ ਆ ਤੇ ਉਹ ਇਸ ਕੰਮ ਕਰਨ ਲਈ ਆ ਰਹੇ ਆ ਤੇ ਇਸ ਤਰ੍ਹਾਂ ਹੋਰ ਕਾਨੂੰਨ ਪਾਸ ਹੁੰਦੇ ਗਏ 1968 ਚ ਵੀ ਇੱਕ ਕਾਨੂੰਨ ਪਾਸ ਹੋਇਆ ਕਿ ਵੀ ਦੁਨੀਆ ਬਹੁਤ ਕਾਫੀ ਆਈ ਜਾਂਦੀ ਹੈ ਤੇ ਇਹਨਾਂ ਨੂੰ ਗਾਂਹ ਠਾਇਆ ਜਾਵੇ ਤੇ ਪਾਬੰਦੀਆਂ ਹੋਰ ਲਾਈਆਂ ਗਈਆਂ ਸੀਗੇ ਤੇ ਇਸ ਸਮੇਂ ਪਹਿਲ ਕਾਫੀ ਆਦਮੀ ਇਹੋ ਸਮਝਦੇ ਸੀ ਕਿ ਪੈਸੇ ਪਵਾ ਕੇ ਮੁੜ ਕੇ ਚਲੇ ਜਾਣਾ ਪੈਸੇ ਇੰਡੀਆ ਨੂੰ ਪੰਜਾਬ ਨੂੰ ਭੇਜ ਦੇਣੇ ਜ਼ਮੀਨ ਲੈ ਲੈਣੀ ਆ ਤੇ ਥੋੜਾ ਚਿਰ ਰਹਿਣਾ ਹੈ ਜਿੰਨੇ ਚਿਰ ਵੀਜ਼ਾ ਮਿਲਿਆ ਹੈ ਵਾਊਚਰ ਮਿਲਿਆ ਹੈ ਉਸ ਸਮੇਂ ਦੇ ਦੌਰਾਨ ਰਹਿ ਕੇ ਵਾਪਸ ਚਲ ਜਾਣਾ ਪਰ ਜਦ 1968 ਚ ਪਾਬੰਦੀਆਂ ਹੋਰ ਲਾ ਦਿੱਤੀਆਂ ਗਈਆਂ ਸੀਗੀਆਂ ਕਈਆਂ ਨੂੰ ਫਿਕਰ ਪੈ ਗਿਆ ਕਿ ਸ਼ਾਇਦ ਉਹ ਇੱਥੇ ਰਹਿ ਜਾਣਗੇ ਜਿੰਨੇ ਪੈਸੇ ਚਾਹੀਦੇ ਸੀ ਉਹਨੇ ਬਣੇ ਨਹੀਂ ਤੇ ਪਰਿਵਾਰ ਪਿੱਛੇ ਰਹਿ ਜਾਣਗੇ ਫਿਰ ਹੌਲੀ ਹੌਲੀ ਕਈਆਂ ਨੇ ਆਪਣੇ ਫਿਰ ਪਰਿਵਾਰ ਬੱਚੇ ਇੱਥੇ ਮੰਗਾ ਲਈਆਂ ਸੀਗੀਆਂ ਤੇ ਇਸ ਤਰ੍ਹਾਂ ਹੀ ਗਾਂ ਤੋਂ ਗਾਂ 1971 ਵੀ ਇੱਕ ਹੋਰ ਕਾਨੂੰਨ ਪਾਸ ਹੋਇਆ ਸੀਗਾ ਜਿੱਤੇ ਹੋਰ ਪਾਬੰਦੀਆਂ ਲਾਈਆਂ ਸੀਗੀਆਂ ਇੱਥੇ ਆਉਣ ਨੂੰ ਜਿੱਥੇ ਇਹਨੇ ਕੰਮ ਕੀਤਾ ਜਿਹੜੇ ਥਾਂ ਤੇ ਕੰਮ ਕਰਦੇ ਸੀਗੇ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਸੀ ਆਮ ਸੈਕਸ ਪਰ ਹਿੰਦੂ ਵੀ ਸਿੱਖ ਸੀ ਜਿਵੇਂ ਪਹਿਲਾਂ ਵੀ ਥੋੜੇ ਘਰ ਮੀਰਪੁਰੀ ਮੈਨੂੰ ਪਤਾ ਪਹਿਲਾਂ ਸੀਗੇ ਇੱਥੇ ਜਿਹਨਾਂ ਨਾਲ ਮੈਂ ਪੜ੍ਹੇ ਆ ਉਹ ਦੀ ਡਾਕੂਮੈਂਟਰੀ ਦਾ ਵੀ ਮੈਂ ਹਵਾਲਾ ਦਿੱਤਾ ਹੈ ਬਿਲੀ ਡਸਾਂਝ ਇਹ YouTube ਤੇ ਤੁਸੀਂ ਆਪ ਹੀ ਦੇ ਸਕਦੇ ਆ BBC ਵੈਬਸਾਈਟ ਤੇ ਵੀ ਇਹ ਦਰਜ ਆ ਤੇ ਉਹਨੇ ਦਾਸਤਾਨ ਦਿੱਤੀ ਆ ਕਿ ਕਿਸ ਤਰ੍ਹਾਂ ਪੰਜਾਬੀ ਕੰਮ ਕਰਦੇ ਸੀ ਕਿੱਥੇ ਕੰਮ ਕਰਦੇ ਸੀ ਜੋ ਮੈਂ ਪਹਿਲਾਂ ਕਿਹਾ ਸੀ 18ਵੀਂ ਸਦੀ ਚ ਕਾਰਖਾਨੇ ਇਸ ਨਦੀ ਚ ਬਹੁਤ ਖੁੱਲ ਗਏ ਸੀਗੇ ਉਹਨਾਂ ਕਾਰਖਾਨਿਆਂ ਚ ਫਿਰ ਪੰਜਾਬੀ ਆਮ ਮਜ਼ਦੂਰ ਕੰਮ ਕਰਦੇ ਸੀਗੇ ਤੇ ਮੈਂ ਇਹ ਮੇਰੇ ਪਤਾ ਨਹੀਂ ਹੈ ਕਿ ਕਿਸ ਸਮੇਂ ਦੀ ਹੈ ਪਰ ਮੇਰਾ ਖਿਆਲ 50 ਜਾਂ 60 ਸਮੇਂ ਦੀ ਇਹ ਤਸਵੀਰ ਆ 1900 ਰੇਲ ਗੱਡੀਆਂ ਲੈ ਕੇ ਜਿਹੜੇ ਕੋਲੇ ਹੋਏ ਜਾਂ ਜੋ ਵੀ ਲੋਹੇ ਦੀ ਚੀਜ਼ਾਂ ਹੋਈਆਂ ਪੁਰਜੇ ਹੋਏ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਂਦੇ ਹੋਏ ਤੇ ਇੱਕ ਹੋਰ ਨਹਿਰ ਦੀ ਪੁਰਾਣੀ ਤਸਵੀਰ ਆ ਮਜ਼ਦੂਰ ਆਦਮੀ ਕੰਮ ਕਰਦੇ ਸੀ ਲੰਮੇ ਘੰਟੇ ਕੰਮ ਕਰਦੇ ਸੀਗੇ ਬਹੁਤਿਆਂ ਨੇ ਜਿਹੜੇ ਸਿੰਘ ਸੀਗੇ ਵਾਲ ਲੰਮੇ ਰੱਖੇ ਸੀ ਉਹਨੇ ਕਟਾ ਤੇ ਪੱਗਾਂ ਲਾਤੀਆਂ ਜਾਂ ਤੁਸੀਂ ਆਪ ਦੇ ਸਕਦੇ ਤਸਵੀਰ ਤੇ ਕੰਮ ਕਰਨ ਤੇ ਢਾਲ ਪੈਂਦੀ ਹੁੰਦੀ ਸੀ ਲੋਹਾ ਢਾਲਣਾ ਦੁਆਰਾ ਜੋ ਕੁਛ ਵੀ ਬਣਾਉਣਾ ਜਿਹੜੇ ਵੀ ਪੁਰਜੇ ਬਣਾਉਣੇ ਚਾਹੇ ਮੋਟਰਸਾਈਕਲਾਂ ਦੇ ਹੋਏ ਜਾਂ ਗੱਡੀਆਂ ਦੇ ਹੋਏ ਜਾਂ ਕਾਰਾਂ ਦੇ ਹੋਏ ਉਹ ਫਿਰ ਢਾਲ ਪੈਂਦੀ ਸੀ ਪਰ ਜੇ ਤੁਸੀਂ ਦੇਖੋ
ਹੈਲਮਟ ਜਾਂ ਟੋਪੀਆਂ ਇਹਨਾਂ ਨੂੰ ਦਿੱਤੀਆਂ ਨਹੀਂ ਸੀਗੀਆਂ, ਹੋਰ ਕੋਈ ਪ੍ਰੋਟੈਕਟਿਵ ਕੱਪੜਾ ਹੈ ਨਹੀਂ ਸੀਗਾ ਜਿਹ ਤੋਂ ਉਹ ਆਪਣੇ ਆਪ ਨੂੰ ਬਚਾ ਸਕਣ, ਅੱਗ ਦੇ ਚਿੰਗਾੜੀਆਂ ਤੋਂ ਬਚਾ ਸਕਣ। ਤੇ ਉਸ ਸਮੇਂ ਕਾਨੂੰਨ ਵੀ ਹੈਲਥ ਐਂਡ ਸੇਫਟੀ ਤੇ ਹੈ ਨਹੀਂ ਸੀਗੇ ਜਿਹੜੇ ਹੋਣੇ ਆ। ਤੇ ਬਿਲੀ ਡਸਾਂਜ ਨੇ ਵੀ ਇਹ ਦੱਸਿਆ ਕਿ 5 ਚੌਰਸ ਜਿਹੜਾ 5 ਸਕੁਆਇਰ ਮਾਲ ਜਿਹਨੂੰ ਕਹਿ ਸਕਦੇ ਹਾਂ, ਉਹਦੇ ਚ 90 ਤੋਂ ਜ਼ਿਆਦਾ ਸਟੀਲ ਦੀਆਂ ਫੈਕਟਰੀਆਂ ਜਾਂ ਸਟੀਲ ਦੇ ਕਾਰਖਾਨੇ ਸੀ, ਜਿੱਥੇ ਛੋਟੇ ਜਿਹੇ ਥਾਂ 'ਚ ਇਹ ਮਜ਼ਦੂਰ ਕੰਮ ਕਰਦੇ ਸੀ। ਤੇ ਤਾਂ ਜਿਹੜੀਆਂ ਤਸਵੀਰਾਂ ਮੈਂ ਦਿਖਾ ਲਈਆਂ ਤਾਂ ਉਸੇ ਕਾਰਖਾਨੇ ਦੀਆਂ ਆ, ਜਿੱਥੇ ਢਾਲ ਪੈਂਦੀ ਆ, ਫਿਰ ਉਹ ਢਾਲ ਇੱਕ ਥਾਂ 'ਚ ਦੂਜੇ ਥਾਂ 'ਚ ਪਾਉਂਦੇ, ਠੰਡੀ ਹੁੰਦੀ ਜੋ ਕੁਛ ਵੀ ਉਹਨਾਂ ਨੂੰ ਕਰਨਾ ਪੈਂਦਾ। ਤੇ ਇਹ ਜ਼ਿਕਰ ਆਉਂਦਾ ਸੀ ਇੱਕ ਸਿਸਟਮੈਟਿਕ ਡਾਕੂਮੈਂਟਰੀ ਜੇ ਤੋਂ ਮੈਂ ਲਿਆ। ਜਿਹੜੀ ਆਹ ਤਸਵੀਰ ਮੈਂ ਦਿਖਾਲਦਾ ਆ, ਇਹ ਉਸ ਸਮਿਆਂ ਦੀਆਂ ਜਦ ਇੱਥੇ ਸਮੈਦਿਕ ਆਏ ਸੀ। ਇੱਕ ਹੋਰ ਕਾਰਖਾਨਾ ਆ, ਇੱਥੇ ਵੀ ਲਿਖਿਆ ਆਪਾਂ ਕਹਿ ਸਕਦੇ ਕਿ ਲੰਮੇ ਘੰਟੇ ਕੰਮ ਕਰਦੇ ਸੀਗੇ। ਤੇ ਤੁਸੀਂ ਵੀ ਦੇਖ ਸਕਦੇ ਹੋ ਕੋਈ ਟੋਪੀਆਂ ਜਾਂ ਕੋਈ ਹੋਰ ਪ੍ਰੋਟੈਕਟਿਵ ਕੱਪੜਾ ਇਹਨਾਂ ਦੇ ਹੈ ਨਹੀਂ। ਆਮ ਰਿਵਾਜ ਆਦਮੀਆਂ ਦਾ ਸੀਗਾ ਕੰਮ ਤੇ ਜਾਣ ਦਾ, ਔਰ ਲੇਡੀਜ਼ ਘਰ ਰਹਿੰਦੀਆਂ ਸੀ। ਤੇ ਪਰ ਇਹ ਤਸਵੀਰ ਥੋੜੀ ਜਿਹੀ ਬਾਅਦ ਦੀ ਆ, ਮੇਰਾ ਖਿਆਲ 70 ਦੇ ਅਖੀਰ ਤੇ ਜਾਂ 80 ਦੇ ਚ, ਜਦ ਆਮ ਜਨਾਨੀਆਂ ਵੀ ਸੀਨ ਦਾ ਕੰਮ ਕਰਦੀਆਂ ਸੀ। ਜਿਹੜੀ ਹੁਣ ਸਕਰੀਨ ਤੇ ਜਿਹੜੀ ਤੁਸੀਂ ਦੇਖ ਰਹੇ ਆ, ਇਹ ਜਦ ਪੰਜਾਬ ਤੋਂ ਆਏ ਸੀ, ਜੋ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਅੰਗਰੇਜ਼ਾਂ ਤੋਂ। ਸਾਰੇ ਇੱਕੋ ਹੀ ਤਰ੍ਹਾਂ ਦੇ ਤਾਂ ਨਹੀਂ ਹੁੰਦੇ, ਕਈਆਂ ਨੇ ਚੰਗਾ ਵੀ ਸਮਝਿਆ ਵੀ ਉਹ ਆ ਗਏ, ਪਰ ਬਹੁਤਿਆਂ ਨੇ ਇਹ ਸਮਝਿਆ ਕਿ ਵੀ ਕੰਮ ਕਰਕੇ ਥੋੜਾ ਸਾਲ ਕੱਢ ਕੇ ਇਹ ਦੁਬਾਰਾ ਮੁੜ ਕੇ ਪੰਜਾਬ ਨੂੰ ਚੱਲ ਜਾਣਗੇ। ਪਰ ਉਹ ਗਏ ਨਹੀਂ। ਤੇ ਉਹਨਾਂ ਨੇ ਕਈਆਂ ਨੇ ਪਸੰਦ ਨਹੀਂ ਰੱਖਿਆ ਕਿ ਵੀ ਇੱਥੇ ਬਾਹਰੋਂ ਆਇਓ, ਵਿਦੇਸ਼ੀ ਆਇਓ। ਤੇ ਇਹ ਇੱਕ ਬਾਲ ਕਟਾਉਣ ਦੀ ਦੁਕਾਨ ਹੈ, ਤੇ ਥੱਲੇ ਲਿਖਿਆ ਯੂ ਕਲੀਅਰ ਆਫ। ਇਹ ਇੱਕ ਆਦਮੀ BBC ਨੇ ਪੁੱਛਿਆ ਸੀ 1966 ਚ ਕਿ ਤੁਸੀਂ ਅੰਡਰ ਕਵਰ ਜਾਓ, ਤੁਸੀਂ ਭੇਤ ਬਦਲ ਕੇ ਜਾਓ ਕਿ ਬਈ ਤੁਸੀਂ ਬਾਲ ਕਟਾਉਣੇ ਆ। ਰਿਪੋਰਟ ਉਹਨੇ ਦੇਣੀ ਸੀਗੀ BBC ਵਾਲਿਆਂ ਨੇ, ਜਰਨਲਿਸਟ ਵਾਲਿਆਂ ਨੇ, ਵੀ ਉਹ ਕਿਸ ਤਰ੍ਹਾਂ ਉਹ ਜਿਹੜਾ ਅੰਗਰੇਜ਼ ਅੰਦਰ ਉਹਦੇ ਵਾਲ ਕੱਟਦਾ ਜਾਂ ਨਹੀਂ। ਉਹਨੇ ਇਹਨੂੰ ਦੇਖ ਕੇ ਜਵਾਬ ਦੇ ਦਿੱਤਾ। ਉਹਨੇ ਬਾਰ-ਬਾਰ ਕਿਹਾ ਕਿ ਵੀ ਉਹਨੇ ਵਾਲ ਉਹਦੇ ਨਹੀਂ ਕੱਟਣੇ ਹੈਗੇ। ਉਹਨੇ ਇਹ ਵੀ ਕਹਿੰਦੇ ਵੀ ਲਿਖੇ ਕਲੀਅਰ ਅਪ, ਜਾਣ ਕੇ ਇੱਥੋਂ ਜਾ। ਇਹ ਜਿਹੜੀ ਕਲਰਬਾਜ਼ੀ ਆ ਜਾਂ ਨਸਲਵਾਦੀ ਆ, ਇਹ ਕਾਫੀ ਪ੍ਰਚਲਿਤ ਸੀ। ਇੱਕ ਹੋਰ ਜਿਹੜੀ ਇਹ ਸਕਰੀਨ ਮੋੜੇ ਤੁਸੀਂ ਦੇਖ ਰਹੇ ਹੋ, ਇਹ ਸਟੈਟਿਸਟਿਕ ਮੈਂ ਲਈ ਆ, BBC ਨਿਊਜ਼ ਨੇ ਰਿਪੋਰਟ ਦਿੱਤੀ ਸੀਗੀ। ਜਦ 1960 ਦੇ ਦਹਾਕੇ 'ਚ ਲਗਭਗ 75,000 ਵਿਦੇਸ਼ੀ ਬਾਹਰੋਂ ਇੱਥੇ ਆ ਕੇ ਰਿਹਾਇਸ਼ੀ ਲਈ ਆਉਂਦੇ ਸੀ। ਤੇ ਜਿੱਥੇ ਉਹ ਰਹਿੰਦੇ ਸੀ, ਜਿਹਨਾਂ ਘਰਾਂ 'ਚ ਉਹ ਰਹਿੰਦੇ ਸੀ, ਇਸ ਤੇ ਇਹ ਵੀ ਲਿਖਿਆ ਆ ਕਿ ਛੋਟੇ ਘਰਾਂ 'ਚ ਰਹਿੰਦੇ ਸੀ, ਜਾਂ ਉਹਨਾਂ ਨੂੰ ਕਈ ਘਰ ਕਿਰਾਏ ਤੇ ਨਹੀਂ ਮਿਲਦੇ ਸੀ। ਕਿਤੇ ਮੈਂ ਥੋੜਾ ਜਿਹਾ ਸਮਝਾਉਂਦਾ ਜਾਵਾਂ ਕਿ ਸਮੈਦਿਕ ਉਸ ਸਮੇਂ ਤਰ੍ਹਾਂ ਦੇ ਘਰ ਸੀਗੇ, ਪਰ ਕਈ ਪਾਸੇ ਘਰ ਛੋਟੇ ਸੀ ਜੋ ਰਵਾਇਤੀ ਤੌਰ ਤੇ ਜਿਹੜੇ ਅੰਗਰੇਜ਼ ਵੀ ਸੀ ਉਹਨਾਂ ਘਰਾਂ 'ਚ ਰਹਿੰਦੇ ਸੀ। ਕਈ ਗੁਸਲਖਾਨਾ ਵੀ ਨਹੀਂ ਸੀ। ਉਹ ਘਰ ਉਹਨਾਂ ਨੇ ਬਣਾਏ ਸੀਗੇ ਜਿਹੜੇ ਕਾਰਖਾਨਿਆਂ 'ਚ ਕੰਮ ਕਰਦੇ ਆ। ਤੇ ਕਈ ਘਰ ਤੇ 100 ਸਾਲ ਤੋਂ ਵੀ ਉੱਤੇ ਬਣਿਆ ਨੂੰ ਹੋ ਗਏ ਸੀ। ਤੇ ਪਹਿਲ ਜੇ ਪੈਸੇ ਥੋੜੇ ਸੀ ਤੇ ਉਹਨਾਂ ਘਰਾਂ 'ਚ ਜੁੜਵੇਂ ਘਰਾਂ 'ਚ ਉਹ ਰਹਿੰਦੇ ਸੀਗੇ, ਆਪਣੇ ਜਿਹੜੇ ਪੰਜਾਬੀ ਆ ਜਾਂ ਕਰਬੀਅਨ ਤੋਂ ਵੀ ਆਏ ਹੋ ਆ। ਤੇ ਉਹਨਾਂ ਨੂੰ ਸਹੂਲਤਾਂ ਤਾਂ ਨਹੀਂ ਮਿਲੀਆਂ। ਮੰਗਾ ਤਾਂ ਇਹਨੇ ਸਾਰਿਆਂ ਪੰਜਾਬ ਤੋਂ ਲਿਆ, ਪਰ ਸਹੂਲਤਾਂ ਇੰਨੀਆਂ ਮੁਹੱਈਆ ਨਹੀਂ ਕਰਾਈਆਂ ਗਈਆਂ। ਕੋਈ ਜੇ ਇੱਕ ਜਣੇ ਨੇ ਘਰ ਲੈ ਲਿਆ, ਉਹ ਇੱਕ ਘਰ 'ਚ ਕਈ ਪਰਿਵਾਰ ਰਹਿੰਦੇ ਸੀ, ਜਾਂ ਪਰਿਵਾਰ ਆਉਣ ਤੋਂ ਪਹਿਲਾਂ ਜਿਹੜੇ ਸੀਗੇ ਉਹਨੇ ਇਸ ਤਰੀਕੇ ਨਾਲ ਰਹਿਣਾ ਕਿ ਸ਼ਿਫਟ ਵਰਕ ਹੁੰਦੀ ਸੀਗੀ। ਕਈਆਂ ਨੇ ਰਾਤ ਤੇ ਕੰਮ ਕਰਨਾ, ਕਈਆਂ ਨੇ ਦਿਨ ਦਾ ਕੰਮ ਕਰਨਾ। ਤੇ ਜਿਹੜੇ ਰਾਤ ਤੇ ਕੰਮ ਕਰਦੇ ਸੀਗੇ ਉਹਨਾਂ ਦੇ ਥਾਂ ਫਿਰ ਜਿਹੜੇ ਦਿਨ ਨੂੰ ਕਰਦੇ ਸੀ ਉਹ ਸੌ ਲੈਂਦੇ ਸੀਗੇ। ਇਸ ਤਰ੍ਹਾਂ ਗੁਜ਼ਾਰਾ ਹੁੰਦਾ ਰਿਹਾ। ਤੇ ਇੱਕ ਹੁਣ ਪੁਰਾਣੀ ਤਸਵੀਰ ਆ ਸਮੈਦਿਕ ਦੀ।
ਦੁਕਾਨਾਂ ਦੀ। ਜਿਹੜੇ ਮੈਂ ਕਿਹਾ ਸੀ ਜੁੜਵੇਂ ਘਰ ਆ, ਆਮ ਜੁੜਵੇਂ ਘਰ ਹੁੰਦੇ ਸੀ, ਇਹਨੂੰ ਟੈਰਿਸ ਹਾਊਸਿੰਗ ਕਹਿ ਦਿੰਦੇ ਆ। ਇਹ ਨਾਲ ਦੀ ਨਾਲ ਛੋਟੇ ਛੋਟੇ ਘਰ ਜੁੜਵੇਂ ਦੇ ਪਿੱਛੇ ਚਿਮਨੀਆਂ ਉਤਾਹਾਂ ਕੱਢੀਆਂ ਆ, ਉਹ ਤੋਂ ਧੂੰਆਂ ਚੁੱਲ੍ਹਿਆਂ ਤੋਂ ਤਾਂ ਨਹੀਂ, ਗੈਸ ਤੋਂ, ਕੁੱਕਰਾਂ ਤੋਂ ਜਾਂਦਾ ਸੀ। ਤੇ ਇੱਕ ਹੋਰ ਤਸਵੀਰ ਹੈ, ਤੁਸੀਂ ਥੋੜਾ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਉਹ ਘਰ ਆਮ ਸੀਗੇ। ਤੇ ਤਸਵੀਰਾਂ ਮੈਂ ਸ਼ਾਮਲ ਕੀਤੀਆਂ ਵਿੱਚ ਕੀਤੀਆਂ ਉਸ ਸਮੇਂ ਦੀਆਂ, ਜਿਹੜੇ ਆਪਣੇ ਏਸ਼ੀਆਈ ਲੋਕ ਇੱਥੇ ਸੀਗੇ। ਛੋਟੇ ਕੁੜੀਆਂ ਦੀ ਤਸਵੀਰਾਂ ਆ। ਇਹ ਵੀ ਘਰ ਜਿਹੜੇ ਥੋੜੇ ਹਟਵੇਂ ਆ। ਜਿਹੜੀ ਜਦ ਇੱਥੇ ਪੰਜਾਬੀ ਵਸਣ ਲੱਗ ਪਏ, ਕਈਆਂ ਨੇ ਵਿਰੋਧਤਾ ਕੀਤੀ ਸੀ। ਇਹ ਇੱਕ ਤਸਵੀਰ ਹੈ, ਇਹ ਇੰਟਰਵਿਊ ਨਿਊਜ਼ ਰਿਪੋਰਟਰ ਨੇ ਇਹ ਤੋਂ ਲਿਆ ਸੀ ਉਸ ਸਮਿਆਂ 'ਚ, ਕਿ ਵੀ ਤੁਸੀਂ ਜਿਹੜੇ ਪੰਜਾਬੀ ਆਏ ਉਹਨਾਂ ਬਾਰੇ ਕੀ ਸੋਚਦੇ। ਤੇ ਇਹਨੇ ਕਾਫੀ ਵਿਰੋਧਤਾ ਕੀਤੀ ਕਿ ਵੀ ਉਹ ਖਰੀ ਬਣਾਉਂਦੇ, ਜਾਣੀ ਕਿ ਦਾਲਾਂ ਬਣਾਉਂਦੇ ਆ, ਉਹਨਾਂ ਤੋਂ ਮਹਿਕ ਆਉਂਦੀ ਆ, ਅਸੀਂ ਆਪਣੇ ਨਿਆਣੇ ਸਕੂਲ ਭੇਜਣਾ ਚਾਹੁੰਦੇ ਆ ਤੇ ਮੁੜੇ ਉਹ ਹੁੰਦੇ ਆ, ਤੇ ਅਸੀਂ ਇਹ ਪਸੰਦ ਨਹੀਂ ਕਰਦੇ ਹੈਗੇ ਕਿ ਇੱਥੇ ਆਏ ਆ। ਇਹਨੇ ਵੀ ਇਸੇ ਤਰੀਕੇ ਦੇ ਨਾਲ ਕਿਹਾ ਸੀ ਕਿ ਵੀ ਉਹ ਪਸੰਦ ਨਹੀਂ ਕਰਦੇ ਕਿ ਜਿਹੜੇ ਆਏ ਆ। ਗੱਲ ਜਿਆਦਾ, ਕਈਆਂ ਨੇ ਗੱਲ ਥੋੜੀ ਜ਼ਿਆਦਾ ਵਧਾ ਲਈ ਕਿ ਵੀ ਉਹ ਚਾਹੁੰਦੇ ਨਹੀਂ ਸੀ ਕਿ ਵੀ ਬਾਹਰੋਂ ਜਿਹੜੇ ਪੰਜਾਬੀ ਆਏ ਆ ਇੱਥੇ ਹੋਰ ਆਉਣ ਜਾਂ ਲੰਮੇ ਅਰਸੇ ਲਈ ਰਹਿਣ। ਤੇ ਕਈਆਂ ਨੇ ਪਾਰਲੀਮੈਂਟ ਨੂੰ ਵੀ ਲੌਬੀ ਕੀਤਾ ਸੀ। ਤੇ ਅਖੀਰ ਤੇ ਆ ਕੇ ਇਹ ਪੀਟਰ ਸਟੀਵ ਗ੍ਰਿਫਿਥਸ ਦਾ ਨਾਂ ਆ। ਇਹ ਇੱਕ ਕੰਜ਼ਰਵੇਟਿਵ MP ਸੀ ਤੇ ਇਹ 1964 'ਚ ਸੀਟ ਸਮੈਥਿਕ ਦੀ ਜਿੱਤ ਗਿਆ ਸੀ। ਤੇ ਇਹਦਾ ਮਕਸਦ ਇਹ ਸੀ ਕਿ ਵੀ ਜਿਹੜੀ ਬਾਹਰੋਂ ਆਉਂਦੇ ਆ, ਇੰਡੀਆ ਤੋਂ ਆਉਂਦੇ ਆ ਜਾਂ ਪਾਕਿਸਤਾਨ ਤੋਂ ਜਿੱਥੋਂ ਵੀ ਆਉਂਦੇ ਆ, ਉਹਨਾਂ ਨੂੰ ਬੰਦ ਕੀਤਾ ਜਾਵੇ। ਅਸੀਂ ਨਹੀਂ ਚਾਹੁੰਦੇ ਹੈਗੇ ਵੀ ਇੰਨੀ ਦੁਨੀਆ ਜਿਹੜੀ ਇੱਥੇ ਇਕੱਠੀ ਹੋਈ ਉਹ ਇੱਥੇ ਹੋਵੇ। ਉਹਦੀ ਚਰਚਾ ਇੰਨੀ ਵੱਧ ਗਈ ਸੀ ਕਿ ਨਿਊਜ਼ਪੇਪਰਾਂ 'ਚ ਵੀ ਉਹਦੇ ਬਾਰੇ ਲਿਖਿਆ ਗਿਆ ਕਿ ਉਹਦੇ ਰਾਏ ਕੀ ਆ। ਤੇ ਸਕਰੀਨ 'ਚ ਵੀ ਲਿਖਿਆ ਹੈ ਕਿ ਉਹ ਕਾਫੀ ਕਲਰਬਾਜ਼ ਸੀ, ਨਸਲਵਾਦ ਸੀਗਾ। ਤੇ ਇਸ ਕਰਕੇ ਸਮੈਥਿਕ ਦੀ ਚਰਚਾ ਵੀ ਕਾਫੀ ਚਰਚਾ ਜਾਂ ਮਸ਼ਹੂਰੀ ਹੋ ਗਈ ਸਹੀ ਗਲਤ ਕਾਰਨ ਤੇ ਥੋੜੀ ਜਿਹੀ ਮੈਂ ਹੋਰ ਹਵਾਲੇ ਦਿੱਤੇ ਆ ਕਿ ਉਹਨੇ ਮੈਂ ਪੜ੍ਹਨਾ ਨਹੀਂ ਚਾਹੁੰਦਾ ਹੈਗਾ, ਪਰ ਉਹਨੇ ਕਾਫੀ ਵੱਧ ਘੱਟ ਕਿਹਾ ਸੀਗਾ ਜਿਹੜੇ ਇੱਧਰ ਆਏ ਆ ਜਾਂ ਜਿਹੜੇ ਕਾਰਬੀਨ ਤੋਂ ਆਏ ਹੋ, ਜਮੀਕਾ ਤੋਂ ਆਏ ਹੋ ਸੀਗੇ। ਤੇ ਜਦ ਉਹਨੂੰ ਬਾਅਦ 'ਚ ਇੰਟਰਵਿਊ ਲਈ ਆ ਕਿ ਵੀ ਉਹਨੇ ਆਪ ਜਿਹੜੇ ਵੋਟਰ ਹੈਗੇ ਉਹਨਾਂ ਦੇ ਰਾਏ ਨੇ ਬਦਲੇ ਆ, ਉਹ ਕਹਿੰਦੇ ਨਹੀਂ ਬਦਲੇ ਨਹੀਂ ਹੈਗੇ, ਉਹ ਆਪ ਹੀ ਨਹੀਂ ਚਾਹੁੰਦੇ ਸੀ ਕਿ ਵੀ ਇੱਥੇ ਦੁਨੀਆ ਇਕੱਠੀ ਹੋਵੇ। ਇਸ ਗਾਂ ਵੱਧ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਗੱਲਾਂ ਵੀ ਕਹਿਣਾ ਚਾਹੁੰਦਾ। ਇੱਕ ਸੜਕ ਸੀ, ਹੈਗੀ ਵੀ ਹੁਣ ਵੀ ਹੈਗੀ, ਉਹਦਾ ਮਾਰਸ਼ਲ ਸਟਰੀਟ, ਉੱਤੇ ਕਾਫੀ ਮਸ਼ਹੂਰੀ ਹੋਈ, ਕਾਫੀ ਚਰਚਾ ਹੋਈ ਕਿ ਉਸ ਤੇ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਾਰਲੀਮੈਂਟ ਤਾਈਂ ਲੌਬੀ ਕੀਤੀ ਕਿ ਵੀ ਜਿਹੜੇ ਰੰਗ ਦੇ ਲੋਕ ਆ ਉੱਥੇ ਉਹਨਾਂ ਨੂੰ ਘਰ ਨਾ ਮਿਲਣ। ਉਹਨੇ ਕਾਉਂਸਲ ਨੂੰ ਵੀ, ਜਿਹੜੀ ਨਗਰ ਕੌਂਸਲ ਹੁੰਦੀ ਆ ਉਹਨੂੰ ਵੀ ਲੌਬੀ ਕੀਤਾ ਸੀਗਾ ਕਿ ਵੀ ਘਰ ਕਿਰਾਏ ਤੇ ਜਿਹੜੇ ਆ ਉਹ ਕਲਰ ਦੇ ਜਿਹੜੇ ਬਾਹਰੋਂ ਆਏ ਆ, ਪੰਜਾਬ ਤੋਂ ਆਏ ਉਹਨਾਂ ਨੂੰ ਨਹੀਂ ਦਿੱਤੇ ਜਾਣ ਤੇ ਉਹ ਸਾਰੇ ਜੇ ਕੋਈ ਵੇਚਦਾ ਹੈ ਤਾਂ ਉਹ ਖਰੀਦ ਲੈਣ ਤੇ ਫਿਰ ਕਿਰਾਏ ਤੇ ਸਿਰਫ ਅੰਗਰੇਜ਼ਾਂ ਨੂੰ ਦਿੱਤੇ ਜਾਣ। ਇਸ ਦੇ ਦੌਰਾਨ ਮੈਲਕਮ ਐਕਸ ਦੀ ਚਰਚਾ ਹੁੰਦੀ ਹੈ ਜਾਂ ਕਿ ਇਹ ਮੈਲਕਮ ਐਕਸ ਇੱਕ ਅਮਰੀਕਾ ਦਾ ਕਾਲਾ ਐਕਟਿਵਿਸਟ ਕਹਿ ਲਓ। ਉਹ ਜਿਹੜੇ ਰੰਗ ਦੇ ਲੋਕ ਆ ਉਹਨਾਂ ਦੀ ਪੱਖ ਕਰਦਾ ਸੀ। ਤੇ ਸਮੈਥਿਕ ਰਹਿਣ ਵਾਲਾ ਅਵਤਾਰ ਸਿੰਘ ਜੌਲ ਇੰਡੀਅਨ ਵਰਕਰਸ ਐਸੋਸੀਏਸ਼ਨ ਦਾ ਮੋਢੀ ਸੀ ਜਾਂ ਉਹਦੇ ਨਾਲ ਸੰਬੰਧ ਰੱਖਦਾ ਸੀ। ਉਹਨੇ ਮੈਲਕਮ ਐਕਸ ਨੂੰ
ਬੁਲਾਇਆ ਕਿ ਉਹ ਸਮੈਦਿਕ ਆਵੇ ਕਿ ਤਾਂ ਫਿਰ ਸਾਰਿਆਂ ਨੂੰ ਪਤਾ ਲੱਗੇ, ਉਹਨੂੰ ਵੀ ਪਤਾ ਲੱਗੇ ਵੀ ਇੱਥੇ ਕੀ ਨਸਲਵਾਦੀ ਹੋ ਰਹੀ ਆ। ਤੇ ਉਹ ਆਇਆ ਸੀ ਤੇ ਉਹਨੇ ਰਿਪੋਰਟਾਂ ਵੀ ਲਿਖੀਆਂ ਆ ਕਿ ਵੀ ਜੋ ਕੁਛ ਉਹਨੇ ਦੇਖਿਆ, ਜੋ ਕਲਰਬਾਜ਼ੀ ਹੋ ਰਹੀ ਹੈ ਉਹ ਚੰਗੇ ਤਰੀਕੇ ਨਾਲ ਉਹ ਚੰਗੀ ਨਹੀਂ ਹੈਗੀ। ਕਹਿਣ ਦਾ ਮਤਲਬ ਹੈ ਜਿਹੜੇ ਬਾਬਿਆਂ ਜਿਹਨੇ ਠੇਕੇ ਕਹਿੰਦੇ ਨੇ ਉੱਥੇ ਵੀ ਕਈ ਪੰਜਾਬੀਆਂ ਨੂੰ ਨਹੀਂ ਜਾਣ ਦਿੰਦੇ ਸੀਗੇ, ਸਿਰਫ ਗੋਰੇ ਉੱਥੇ ਜਾ ਸਕਦੇ ਆ। ਤੇ ਮਾਲਕਮ ਐਕਸ ਦੀ ਜਿਹੜੀ ਜਦੋਂ ਸਮੈਦਿਕ ਆਏ ਸੀ ਉਹਦੇ ਬਾਰੇ ਵੀ ਰਿਪੋਰਟਾਂ ਕਾਫੀ ਨਿਊਜ਼ਪੇਪਰਾਂ 'ਚ ਹੈਗੀਆਂ ਆ। ਇਹ ਲਿਖਿਆ ਆ ਸਮੈਦਿਕ ਵਿਫ ਆਫ ਐਲਬਾਮਾ ਇਨ ਦ ਮਿਡਲੈਂਡਸ, ਐਲਬਾਮਾ ਅਮਰੀਕਾ 'ਚ ਆ ਤੇ ਉੱਥੇ ਵੀ ਇਹ ਕੰਮ ਚੱਲਦੇ ਸੀ ਕਿਤੇ ਉਹਨੇ ਕਿਹਾ ਕਿ ਵੀ ਇੱਥੇ ਸਮੈਦਿਕ ਵੀ ਕੰਮ ਚੱਲ ਰਹੇ ਆ। ਸਮੈਦਿਕ ਮਸ਼ਹੂਰ ਵੀ ਮੇਰਾ ਖਿਆਲ ਜਾਂ ਜਾਣਕਾਰੀ ਵੀ ਤਾਂ ਹੀ ਕਾਫੀ ਹੋਈ ਆ ਜੋ ਉਹਨਾਂ ਸਮਿਆਂ 'ਚ 50 ਤੇ 60 ਦੇ ਦਹਾਕਿਆਂ 'ਚ ਜੋ ਤੰਗੀਆਂ ਪੰਜਾਬੀਆਂ ਨੇ ਕੱਟੀਆਂ। ਤੇ ਇੱਥੇ ਇਹ ਵੀ ਲਿਖਿਆ ਆ ਕਿ ਜਿਹੜੇ ਕਲਰ ਰੰਗ ਦੇ ਇੱਥੇ ਹੈਗੇ ਆ ਉਹ ਉਹਨਾਂ ਨੂੰ ਕਾਫੀ ਤੰਗੀ ਦਿੱਤੀ ਹੈ, ਜੂਸ ਤੇ ਬਰੋਬਰ ਉਹਨਾਂ ਨੂੰ ਮਿੱਥਿਆ ਆ। ਤੇ ਇੱਕ ਤਸਵੀਰ ਮਾਲਕਮ ਐਕਸ ਦੀ ਮਾਰਸ਼ਲ ਸਟਰੀਟ ਤੇ ਜਿੱਥੇ ਇਹ ਕਾਫੀ ਚਰਚਾ ਹੋਈ ਸੀਗੀ ਕਿ ਬਈ ਕਲਰ ਰੰਗ ਦੇ ਲੋਕ ਇੱਥੇ ਨਹੀਂ ਰਹਿ ਸਕਦੇ ਹੈਗੇ। ਤੇ ਤੁਸੀਂ ਇਸ ਤੇ ਸਲਾਈਡ ਤੇ ਵੀ ਦੇਖ ਸਕਦੇ ਆ ਕੀਪ ਬ੍ਰਿਟਨ ਵਾਈਟ, ਜਾਨੀ ਕਿ ਇਹ ਸਿਰਫ ਗੋਰਿਆਂ ਲਈ ਹੋਣਾ ਚਾਹੀਦਾ ਹੈ। ਤੇ ਥੋੜੀ ਜਿਹੀ ਅੰਗਹਿਲੀ ਮਾਲਕਾਂ ਦਾ ਵੀ ਹੋ ਗਈ, ਉਹਨੇ ਸਹੀ ਤਰੀਕੇ ਨਾਲ ਬਾਕੀਆਂ ਨੂੰ ਸਮਝਾਇਆ ਨਹੀਂ ਕਿ ਜਿਹੜੇ ਬਾਹਰੋਂ ਆਉਂਦੇ ਆ ਉਹਨੇ ਇੱਥੇ ਲੰਮੇ ਅਰਸੇ ਨੇ ਲੈਣਾ, ਪਰ ਉਹਨਾਂ ਨੂੰ ਵੀ ਖਿਆਲ ਨਹੀਂ ਸੀਗਾ ਕਿ ਵੀ ਲੰਮੇ ਅਰਸੇ ਪੰਜਾਬੀ ਇੱਥੇ ਰਹਿਣਗੇ। ਤੇ ਪੰਜਾਬੀਆਂ ਨੂੰ ਵੀ ਆਪ ਨਹੀਂ ਸੀਗਾ, ਉਹਨਾਂ ਨੂੰ ਵੀ ਸੀਗਾ ਕਿ ਥੋੜਾ ਜਿਹਾ ਰਹਿ ਕੇ ਗਰੀਬੀ ਕੱਢ ਕੇ ਮੁੜ ਕੇ ਚਲ ਜਾਵਾਂਗੇ। ਤੇ ਕਈ ਕਲੱਬਸ ਜਾਂ ਪਬ ਤੁਸੀਂ ਦੇਖ ਸਕਦੇ ਆ ਕਲਰ ਦੀ ਸੈਸ਼ਨ ਵਾਈਟ, ਯਾਨੀ ਕਿ ਸਿਰਫ ਗੋਰੇ ਲੋਕ ਇੱਥੇ ਹਾਜ਼ਰ ਹੋ ਸਕਦੇ ਆ ਜੇ ਖੇਡਾਂ ਖੇਡਣੀਆਂ, ਬਿੰਗੋ ਜਾਂ ਕਾਰਡ ਹੈ, ਜਿਹੜੀ ਵੀ ਤਾਸ਼ ਖੇਡਣੀ, ਜੋ ਕੁਛ ਵੀ ਹੈਗਾ ਆ। ਤੇ ਮਾਰਸ਼ਲ ਸਟਰੀਟ ਤੇ ਮੈਲਕਮ 1965 'ਚ ਮੈਨੂੰ ਲੱਗਦਾ ਉਹ ਮਾਰਿਆ ਗਿਆ ਸੀ ਜਦੋਂ ਅਮਰੀਕਾ ਮੁੜ ਕੇ ਗਿਆ ਸੀ, ਤੇ ਉਹਦੀ ਯਾਦ 'ਚ ਇੱਕ ਪਲੈਕ ਲਾਇਆ ਮਾਰਸ਼ਲ ਸਟਰੀਟ ਤੇ ਕਿ ਉਹ ਆਏ ਸੀ। ਇਹ ਜਿਹੜੀ ਮੈਂ ਪ੍ਰੈਜੈਂਟੇਸ਼ਨ ਦਿੱਤੀ ਆ ਇਹਦੇ ਦੌਰਾਨ ਆਪਾਂ ਨੂੰ ਇਹ ਪਤਾ ਲੱਗਦਾ ਕਿ ਪਹਿਲਾਂ ਸਮੈਦਿਕ ਪਿੰਡ ਸੀ, ਫਿਰ ਸ਼ਹਿਰ ਬਣ ਗਿਆ ਕਿ ਆਪਣੇ ਅੱਜ ਦੀ ਜਿਹੜੇ ਪ੍ਰੋਗਰਾਮ ਹੁੰਦਾ ਆ ਇਹ ਸਿਟੀ ਅਸੀਂ ਵਾਲਸ ਆ। ਹੁਣ ਦੇ ਸਮੇਂ ਦੀ ਸ਼ਹਿਰ ਪਹਿਲਾਂ ਕਿੱਦਾਂ ਸੀ? ਸੋ ਪਹਿਲਾਂ ਪਿੰਡ ਸੀ, ਏਦਾਂ ਚੱਲਦਾ ਰਿਹਾ ਕੰਮ। ਪਿੰਡ ਖੇਤੀਬਾੜੀ ਇੱਥੇ ਆਮ ਹੁੰਦੀ ਸੀ। ਫਿਰ ਹੌਲੀ ਹੌਲੀ 19ਵੀਂ ਸਦੀ ਜਾਂ ਦੇ ਘਰ ਜ਼ਿਆਦਾ ਇੱਥੇ ਇੰਡਸਟਰੀ ਜ਼ਿਆਦਾ ਵੱਧ ਗਈ ਸੀ, ਕਾਰਖਾਨੇ ਵੱਧ ਗਏ ਸੀ ਕਿ ਹੌਲੀ ਹੌਲੀ ਸਮੈਦਿਕ ਘਰ ਹੋਰ ਛੱਤ ਹੋਣ ਲੱਗ ਪਏ ਸੀ ਤੇ ਨਾਲ ਦੀ ਨਾਲ ਇਹ ਜੁੜ ਗਿਆ। ਤੇ ਫਿਰ ਜਦ ਕਾਰਖਾਨੇ ਚਲਾਉਣ ਲਈ ਜਦ ਪਹਿਲੀ ਲੜਾਈ ਜਿਹੜੀ ਦੁਨੀਆ ਦੀ ਹੋਈ ਸੀ ਵਰਲਡ ਵਾਰ 1 'ਚ, ਉਦੋਂ ਵੀ ਕਾਫੀ ਮਜ਼ਦੂਰ ਆਦਮੀ ਮਾਰੇ ਗਏ ਸੀਗੇ ਤੇ ਉਦੋਂ ਵੀ ਸਮੈਦਿਕ ਤੇ ਇੱਕ ਪਾਸੇ ਬੈਵੁੱਡ ਉੱਥੇ ਪੋਲੈਂਡ ਤੋਂ ਕਾਫੀ ਆਏ ਸੀਗੇ। ਤੇ ਜਦ ਵਰਲਡ ਵਾਰ 2 ਤੋਂ ਬਾਅਦ ਮਜ਼ਦੂਰਾਂ ਦੀ ਲੋੜ ਪਈ, ਫਿਰ ਉਦੋਂ ਜਿੱਦਾਂ ਮੈਂ ਕਿਹਾ ਹੀ ਆ ਪਹਿਲਾਂ ਜਮੈਕਾ ਦੇ ਆਸ-ਪਾਸ ਦੇ ਇਲਾਕਿਆਂ ਤੋਂ, ਫਿਰ ਇੰਡੀਆ ਤੇ ਪਾਕਿਸਤਾਨ ਤੋਂ ਆਏ ਸੀ। ਤੇ ਇਸ ਤਰ੍ਹਾਂ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦਾ, ਸਮੈਦਿਕ ਕਾਫੀ ਪਾਸਿਆਂ ਨੇ ਪਤਰਿਆ, ਪਰ ਜੇ ਸਮੈਦਿਕ ਦੀ ਗੱਲ ਮੈਂ ਕਰ ਰਿਹਾ ਉਹ ਦੋ ਪਾਸੇ ਹੈਗਾ, ਕਈ ਫਿਓ ਜਿਹਨੂੰ ਕੈਫਲ ਪੰਜਾਬੀ 'ਚ ਕਹਿੰਦੇ, ਤੇ ਦੂਜਾ ਸਮੈਦਿਕ ਖਾਸ ਆ। ਤੇ ਇਹਦੇ ਸੰਬੰਧੀ ਮੈਂ ਗਾਂ ਦਾ ਪ੍ਰੈਜੈਂਟੇਸ਼ਨ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਹਾਂ। ਅਗਲੇ ਪੜਾਅ 'ਚ ਮੈਂ ਗੱਲ ਕਰਨੀ ਚਾਹੁੰਦਾ ਹਾਂ ਧਾਰਮਿਕ ਅਸਥਾਨਾਂ ਦੀ। ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਹਾਂ, ਇੱਕ ਪਾਸੇ ਤੰਗੀਆਂ ਵੀ ਆਈਆਂ, ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਜਦ ਪੰਜਾਬੀ ਇੰਡੀਆ ਤੋਂ ਆਏ ਸੀ ਉਹ ਆਮ ਪੜ੍ਹੇ ਲਿਖੇ ਨਹੀਂ ਸੀ, ਤੇ ਬਿਲੀ ਦੋਸਾਂਝ ਨੇ ਇੱਕ ਕਹਾਣੀ ਵੀ ਵਿੱਚ ਦੱਸੀ ਆ ਕਿ ਜਦ ਕਾਰਖਾਨਿਆਂ 'ਚ ਕੰਮ ਕਰਦੇ ਸੀ ਉੱਥੇ ਅੰਗਰੇਜ਼ੀ 'ਚ ਸਾਈਨ ਲਿਖੇ ਹੁੰਦੇ ਸੀ ਕਿ ਵੀ ਇੱਥੇ ਤੁਸੀਂ ਜਾ ਸਕਦੇ ਨਹੀਂ। ਤੇ ਦੋ ਜਣੇ ਪੰਜਾਬੀ ਸੀਗੇ, ਉਹਨਾਂ ਨੂੰ ਪੜ੍ਹਨਾ ਤੇ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਸੀਗੀ, ਤੇ ਉਹਨੇ ਏਦਾਂ ਨਹੀਂ ਦੇਖਿਆ ਕਿ ਵੀ ਇਹ ਢਾਲ ਦਾ ਕਮਰਾ ਆ, ਉੱਥੇ ਸੌਂ ਗਏ, ਠੰਡ ਸੀਗੀ, ਉੱਥੇ ਸੌਂ ਗਏ। ਜਦ ਕਾਮੇ ਜਾਂ ਦੂਸਰੇ ਦਿਨ ਕੰਮ ਕਰਨ ਆਏ, ਉਹਨੇ
ਢਾਲ ਸ਼ੁਰੂ ਕਰ ਦਿੱਤੀ ਤੇ ਉਹ 2 ਜਣੇ ਉੱਥੇ ਵਿੱਚੇ ਰਹਿ ਗਏ। ਤੇ ਇਹ ਘਟਨਾ ਜਿਹੜੀ ਆ ਇਹ ਆਪਣੇ ਦੱਸਦੀ ਆ ਕਿ ਵੀ ਆਏ ਜਦ ਇੰਡੀਆ ਤੋਂ ਸੀ ਹੱਥਾਂ 'ਚ ਪਾਬੰਦੀ ਲੱਗੀ ਸੀਗੀ ਕਿ ਵੀ ਤੁਸੀਂ ਸਿਰਫ 5 ਪੌਂਡ ਨਾਲ ਲੈ ਕੇ ਜਾ ਸਕਦੇ ਆ ਤੇ ਜਿੱਥੇ ਰਹਿਣਾ ਆ ਉਹਦੇ ਵਿੱਚ ਚੰਗੀ ਤਰ੍ਹਾਂ ਰਿਹਾਇਸ਼ੀ ਨਹੀਂ ਸੀਗੀ, ਰਿਸ਼ਤੇਦਾਰਾਂ ਦੇ ਜਾਂ ਜਿਨ੍ਹਾਂ ਦੇ ਨਾਲ ਜਾਣ ਪਛਾਣ ਹੈਗੀ ਉਹਨਾਂ ਦੇ ਘਰਾਂ 'ਚ ਰਹਿੰਦੇ ਸੀਗੇ। ਤੇ ਫਿਰ ਹੌਲੀ ਹੌਲੀ ਜਦੋਂ ਜਦੋਂ ਤਰੱਕੀ ਹੁੰਦੀ ਗਈ ਉਹ ਪਰਿਵਾਰ ਜਦ ਪੰਜਾਬ ਤੋਂ ਆ ਗਏ ਉਹ ਫਿਰ ਆਪੋ ਆਪਣੀ ਜਦੋਂ ਥਾਈਂ ਘਰ ਜਦੋਂ ਲੈਣ ਲੱਗ ਪਏ, ਜਦੋਂ ਪੈਸੇ ਜ਼ਿਆਦੇ ਸੀ ਉਹਨੂੰ ਫਿਰ ਘਰ ਬੜੇ ਲੈਣ ਲੱਗ ਪਏ। ਤੇ ਮੈਂ ਅੱਜ ਖੋਜ ਅੱਜ ਵੀ ਮੈਂ ਕਰਦਾ ਸੀ ਤੇ ਇੱਕ ਕਿਤਾਬ 'ਚ ਮੈਂ ਦੇਖਿਆ ਕਿ ਜਿੰਨਾ ਪੈਸਾ ਪੰਜਾਬੀਆਂ ਨੂੰ ਦਿੱਤਾ ਜਾਂਦਾ ਸੀਗਾ ਉਹ ਓਨਾ ਨਹੀਂ ਸੀ ਜਿੰਨਾ ਅੰਗਰੇਜ਼ਾਂ ਨੂੰ ਦਿੱਤਾ ਜਾਂਦਾ। ਫਿਰ ਥੋੜੀ ਜਿਹੀ ਡਿਸਕ੍ਰਿਮੀਨੇਸ਼ਨ ਕਹਿ ਲਓ ਹੁੰਦੀ ਸੀ, ਜਾਂ ਪੱਗ ਬੰਨ੍ਹਣੀ, ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਹੈਗੇ, ਇਹ ਵੀ ਤੰਗੀ ਮੂਹਰੇ ਆਉਂਦੀ ਸੀ। ਜਾਂ ਇੱਕ ਨਮੂਨਾ ਮੈਂ ਅੱਜ ਪੜ੍ਹਿਆ ਕਿ ਇਸ ਗੁਰਦੁਆਰੇ ਦੇ ਸਾਹਮਣੇ ਇੱਕ ਰੋਕ ਸਟਰੀਟ ਹੈ ਜਿਹੜੀ ਉੱਥੋਂ ਇੱਕ ਪੁਲ ਜਾਂਦਾ ਤੇ ਉੱਥੇ ਜੇ ਏਸ਼ੀਆਈ ਪੰਜਾਬੀ ਜਾਣਾ ਚਾਹੁੰਦਾ ਸੀ, ਜੇ ਮੂਹਰੇ 4-5 ਅੰਗਰੇਜ਼ ਹੁੰਦੇ ਸੀਗੇ ਤੇ ਉਹਨਾਂ ਗਾਂ ਲੰਘਣ ਨਹੀਂ ਦਿੰਦੇ ਸੀ। ਸੋ ਇਹ ਕਿਸ ਤਰ੍ਹਾਂ ਦੀਆਂ ਘਟਨਾਵਾਂ ਮੂਹਰੇ ਆਈਆਂ ਮੰਦਭਾਗੀਆਂ। ਪਰ ਦੂਸਰੇ ਪਾਸੇ ਚੰਗਿਆਈਆਂ ਵੀ ਹੈਗੀਆਂ ਜੋ ਸਾਰੇ ਸਮਾਜਾਂ 'ਚ ਹੁੰਦੀਆਂ ਆ। ਤੇ ਇਹ ਜਿਹੜਾ ਤਸਵੀਰ ਮੈਂ ਦਿਖਾ ਰਿਹਾ ਇਹ ਹੈ ਗੁਰੂ ਨਾਨਕ ਗੁਰਦੁਆਰਾ। ਇਹ ਪੁਰਾਣੀ ਤਸਵੀਰ ਆ ਤੇ ਇਹ ਜਦ ਗੁਰਦੁਆਰਾ ਇਹ ਖਰੀਦਿਆ ਗਿਆ, ਇਹ ਪਹਿਲੇ ਪੁਰਾਣੀਆਂ ਮੈਂ ਇਹ ਤਸਵੀਰਾਂ ਤੁਹਾਨੂੰ ਦਿਖਾਉਂਦਾ ਜਾਵਾਂ। ਇਹ ਮੌਜੂਦਾ ਸਮੇਂ ਦੀ ਤਸਵੀਰ ਆ। ਇਹ ਗੁਰਦੁਆਰਾ 1961 'ਚ ਛੱਤਿਆ ਗਿਆ। ਜਿਹੜੇ ਹੁਣ ਆ ਇਹ ਨਹੀਂ ਜੋ ਪਹਿਲਾਂ ਸੀ। ਪਹਿਲਾਂ ਇਹ ਇੱਕ ਚਰਚ ਸੀਗਾ। ਚਰਚ ਸਿੱਖਾਂ ਨੇ ਇਕੱਠੇ ਹੋ ਕੇ ਚਰਚ ਖਰੀਦ ਲਿਆ ਤੇ ਉੱਥੇ ਫਿਰ ਦੀਵਾਨ ਲੱਗਣ ਲੱਗ ਪਏ। ਉਹ ਤੋਂ ਪਹਿਲਾਂ ਹੋਰ ਮੇਰਾ ਖਿਆਲ ਹੋਰ ਘਰ 'ਚ ਸੰਗਤ ਇਕੱਠੀ ਹੁੰਦੀ ਸੀ ਕਿ ਪਰ ਫਿਰ ਜਦ ਚਰਚ ਥੋੜਾ ਜਿਹਾ ਗਾਂ ਵੱਧ ਗਏ। ਚਰਚ ਮਿਲਿਆ ਤੁਸੀਂ ਦੇਖ ਸਕਦੇ ਆ ਚਰਚ ਦਾ ਨਮੂਨਾ ਵੀ ਮੁੜੇ ਆ। ਇੱਥੇ ਵੀ ਦੀਵਾਨ ਲੱਗਣ ਲੱਗ ਪਏ ਸੀ। ਤੇ ਮੈਂ ਖੋਜ ਕੀਤੀ ਇੱਕ ਕਿਤਾਬ ਮੇਕਿੰਗ ਆਫ ਕਮਿਊਨਿਟੀ ਬਾਏ ਸਿੰਘ ਐਂਡ ਠਾਠਲਾ। ਉਹਨਾਂ 'ਚ ਲਿਖਿਆ ਆ ਕਿ ਜਦ ਪੰਜਾਬ ਤੋਂ ਸਿੱਖ ਖਾਸ ਕਰਕੇ ਇੱਥੇ ਆਉਣ ਲੱਗ ਸੀ 1955-56 'ਚ। ਪਹਿਲਾਂ ਉਹ ਇੱਕ ਸਕੂਲ ਹਾਲ 'ਚ ਵੈਸਟ ਬਰਾਊਨ 'ਚ ਜੋ ਨਾਲ ਲੱਗਦਾ ਆ ਉੱਥੇ ਸਟੇਡੀਅਮ ਹੈ ਫੁੱਟਬਾਲ ਗਰਾਊਂਡ, ਉੱਥੇ ਦੀਵਾਨ ਲਾਉਂਦੇ ਹੁੰਦੇ ਸੀਗੇ। ਤੇ ਲਛਮਣ ਸਿੰਘ ਆਪਣੇ ਘਰੋਂ ਗੁਰੂ ਗ੍ਰੰਥ ਸਾਹਿਬ ਲਿਆਉਂਦਾ ਸੀ। ਤੇ ਫਿਰ ਹੌਲੀ ਹੌਲੀ ਹੋਰ ਥਾਂ ਤੇ ਵੀ ਇਹ ਦੀਵਾਨ ਲਾਉਂਦੇ ਰਹੇ ਸੀਗੇ। ਤੇ ਅਖੀਰ ਤੇ ਆ ਕੇ ਉਹ ਜਿਹੜੇ ਚਰਚ ਦੀ ਤਸਵੀਰ ਪਹਿਲਾਂ ਦਿਖਾ ਲਈ ਆ ਹਾਈ ਸਟਰੀਟ ਸਮੈਥ 'ਚ 11,600 ਲਈ 5 ਮਹੀਨੇ 1958 'ਚ ਇੱਕ ਗੁਰਦੁਆਰਾ ਖਰੀਦਿਆ ਗਿਆ, ਚਰਚ ਖਰੀਦਿਆ ਗਿਆ। ਤੇ ਫਿਰ ਅਕਤੂਬਰ ਉਸੇ ਸਮੇਂ 1958 'ਚ ਗੁਰਦੁਆਰੇ ਦੀਵਾਨ ਲੱਗਣ ਲੱਗ ਪਏ। ਤੇ ਉਸ ਸਮੇਂ ਜਿਹੜਾ ਖਜ਼ਾਨਚੀ ਸੀ ਉਹ ਦੁਰਗਾ ਸ਼ੁਕਲਾ ਸੀ। ਤੇ ਉਸ ਸਮੇਂ ਹਿੰਦੂ ਸਿੱਖ ਦੇ ਧਾਰਮਿਕ ਸਥਾਨ ਸਾਰੇ ਇਹ ਵਰਤ ਲੈਂਦੇ ਸੀਗੇ। ਜਿਹੜੀ ਗੁਰਦੁਆਰੇ ਦੀ ਵੈਬਸਾਈਟ ਹੈ 1961 ਦਾ ਲਿਖਿਆ ਹੈ ਕਿ ਉਦੋਂ ਇਹ ਗੁਰਦੁਆਰਾ ਖੁੱਲਿਆ ਗਿਆ ਤੇ ਯੂਰਪ ਦਾ ਪਹਿਲਾ ਤੇ ਸਭ ਤੋਂ ਬੜਾ ਗੁਰਦੁਆਰਾ ਹੈ। ਤੇ ਪਰ ਕਿਤਾਬ 'ਚ ਲਿਖਿਆ ਹੈ ਇਹ 1958 'ਚ ਹੋਇਆ ਸੀ। ਇਹਦਾ ਮੈਨੂੰ ਕਾਰਨ ਨਹੀਂ ਪਤਾ ਹੈਗਾ ਵੀ ਇਹਨਾਂ 'ਚ ਫਰਕ ਕਦੇ ਹੋ ਸਕਦਾ ਹੈ। ਚਾਲੂ ਇਹ 1961 ਤੋਂ ਹੋਇਆ ਹੋਵੇ ਤੇ ਪਹਿਲਾਂ ਸ਼ਾਇਦ ਥੋੜਾ ਚਿਰ ਨਾ ਚੱਲਿਆ ਹੋਵੇ। ਤੇ ਇਹ ਦਰਜਾ ਜਿਹੜੇ ਇਸ ਗੁਰਦੁਆਰੇ ਨੂੰ ਇਹ ਕਿ ਵੀ ਸਭ ਤੋਂ ਬੜਾ ਗੁਰਦੁਆਰਾ ਹੈ ਤੇ ਪਹਿਲਾ ਗੁਰਦੁਆਰਾ ਯੂਰਪ 'ਚ ਆ। ਇਹ ਇਸ ਕਰਕੇ ਆ ਕਿ ਜਿਹੜਾ ਪਹਿਲਾ ਗੁਰਦੁਆਰਾ ਸੀ ਸ਼ੈਫਰਡ ਬੁਸ਼ ਉਹ 1908 'ਚ ਚਾਲੂ ਕੀਤਾ ਸੀ। ਪਰ ਉਹ ਤਰ੍ਹਾਂ ਸਮੇਂ ਪਾ ਕੇ ਕਈਆਂ ਥਾਂ ਤੇ ਇਮਾਰਤਾਂ ਉਹਨਾਂ ਨੇ ਖੋਲੀਆਂ, ਤਾਂ ਕਰਕੇ ਉਹ ਲੰਮੇ ਅਰਸੇ ਤੋਂ ਇੱਕੋ ਜਗ੍ਹਾ ਤੇ ਨਹੀਂ ਟਿਕੇ ਰਹੇ। ਤੇ ਉਹ ਜਿਹੜਾ ਸ਼ੈਫਰਡ ਬੁਸ਼ ਦਾ ਗੁਰਦੁਆਰਾ ਸ਼ਹੀਦ ਊਧਮ ਸਿੰਘ ਦੇ ਨਾਲ ਵੀ ਸੰਬੰਧਿਤ ਹੈ। ਇਹ ਗੁਰਦੁਆਰਾ 1961 ਤੋਂ ਇਸੇ ਜਗ੍ਹਾ ਤੇ ਇਸੇ ਥਾਂ ਤੇ ਚਾਲੂ ਆ। ਪਰ ਜਿਹੜਾ ਪਹਿਲੀ ਇਮਾਰਤ ਸੀਗੀ ਉਹ ਢਾਈ ਗਈ ਤੇ ਦੁਬਾਰਾ ਫਿਰ ਥੋੜੇ ਸਾਲਾਂ 'ਚ
ਛੱਤੀ ਗਈ, ਜਿੱਦਾਂ ਜਿੱਦਾਂ ਨਾਲ ਦੀਆਂ ਦੁਕਾਨਾਂ ਸੀਗੀਆਂ ਜਾਂ ਸਿਨੇਮਾ ਹਾਲ ਸੀ, ਉਹ ਖਰੀਦਦੇ ਗਏ ਤੇ ਗਾਂ ਵਧਾਉਂਦੇ ਗਏ। ਤੇ ਤੁਸੀਂ ਇਹ ਗੁੰਬਦ ਦੇਖ ਸਕਦੇ ਆ ਕਿਸ ਤਰੀਕੇ ਨਾਲ ਬਣਾਇਆ ਗਿਆ, ਤੇ ਇਹ ਤਸਵੀਰਾਂ ਮੈਂ ਅੱਜ ਖਿੱਚ ਕੇ ਲਿਆਇਆ। ਆ ਜਿਹੜੇ ਪਿੱਛੇ ਤੁਸੀਂ ਇਮਾਰਤ ਦੇਖ ਰਹੇ ਆ, ਇਸ ਗੁਰਦੁਆਰੇ ਚ ਜੇ ਮੈਂ ਤੁਹਾਨੂੰ ਦੱਸਦਾ ਜਾਵਾਂ, ਇੱਥੇ ਪੰਜਾਬੀ ਕਲਾਸਾਂ ਵੀ ਲੱਗਦੀਆਂ, ਇੱਥੇ ਮਾਰਸ਼ਲ ਆਰਟਸ, ਕਰਾਟੇ, ਹਰ ਤਰ੍ਹਾਂ ਦੀਆਂ ਚੀਜ਼ਾਂ, ਜਾਣੀ ਕਿ ਕਮਿਊਨਿਟੀ ਸੈਂਟਰ ਵੀ ਆ ਇੱਕ ਕਿਸਮ ਦਾ, ਜੋ ਪੰਜਾਬੀਆਂ ਲਈ ਵਰਤਿਆ ਜਾਂਦਾ। ਤੇ ਇਹ ਤਸਵੀਰ ਇੱਕ ਦੀਵਾਨ ਦੀ ਆ, ਤੁਸੀਂ ਦੇਖ ਸਕਦੇ ਹੋ ਉੱਪਰਲਾ ਦੀਵਾਨ ਆ, ਕਾਫੀ ਬੜਾ ਆ, ਜਿੱਥੇ ਦੁਨੀਆ ਇਕੱਤਰ ਹੁੰਦੀ ਹੈ, ਜੇ ਸਮਾਗਮ ਹੁੰਦਾ ਹੈ। ਗੁਰਦੁਆਰੇ ਦੇ ਸਾਹਮਣੇ ਇੱਕ ਸਟੈਚੂ, ਇੱਕ ਬੁੱਤ ਆ, ਤੇ ਇਹ ਗੁਰੂ ਨਾਨਕ ਗੁਰਦੁਆਰੇ ਨੇ ਪੈਸੇ ਦਿੱਤੇ ਸੀਗੇ ਬਣਾਉਣ ਨੂੰ, ਤੇ ਜਿਹੜੇ ਤੇ ਕਾਰਨ ਇਹਦਾ ਇਹ ਹੈ, ਜਿਹੜੇ ਪੰਜਾਬੀ ਨੇ, ਜਿੰਨੇ ਵੀ ਸਾਊਥ ਏਸ਼ੀਆ ਦੇ ਹੈਗੇ, ਏਸ਼ੀਆਈ ਹੈਗੇ, ਚਾਹੇ ਪਾਕਿਸਤਾਨ ਦੇ ਹੋਏ, ਇੰਡੀਆ ਦੇ ਹੋਏ, ਬੰਗਲਾਦੇਸ਼ ਦੇ ਹੋਏ, ਜਿੰਨੇ ਵੀ ਸਿਪਾਹੀ ਪਹਿਲੀ ਤੇ ਦੂਜੀ ਲੜਾਈ ਲੜੇ ਆ, ਜੰਗਾਂ ਚ, ਉਹਨਾਂ ਦੀ ਯਾਦ ਚ ਇਹ ਬਣਾਇਆ ਗਿਆ। ਤੇ 11ਵੇਂ ਮਹੀਨੇ ਨਵੰਬਰ 2018 ਚ ਇਹਦਾ ਉਦਘਾਟਨ ਕੀਤਾ ਗਿਆ। ਤੇ ਜਿੱਥੇ ਸਥਾਪਿਤ ਆ, ਉਹ ਜ਼ਮੀਨ ਸੈਂਡਵਾ ਕਾਉਂਸਲ, ਜਿਹੜੀ ਸਮੈਦਿਕ ਸੈਂਡਵਾ ਦੇ ਹੇਠ ਆਉਂਦਾ ਆ, ਉਹ ਨਗਰ ਕੌਂਸਲ ਨੇ ਇਹ ਜ਼ਮੀਨ ਦਿੱਤੀ ਸੀਗੀ। ਤੇ ਜਿਹਨੇ ਇਹ ਡਿਜ਼ਾਈਨ ਕੀਤਾ ਇਸ ਦਾ, ਉਸ ਦਾ ਨਾਂ ਹੈਗਾ ਆ ਲੂਕ ਫੈਰੀ, ਤੇ ਉਹਨੇ ਕੋਈ ਪੈਸੇ ਨਹੀਂ ਲਏ। ਤੇ ਆਈਡੀਆ, ਸੋਚ ਨਹੀਂ ਵੀ ਉਹਦੀ ਸੀਗੀ ਕਿ ਵੀ ਮੈਂ ਇੱਕ ਬੁੱਤ ਤਿਆਰ ਕਰਕੇ ਸਥਾਪਿਤ ਕਰਨਾ ਚਾਹੁੰਦਾ ਹਾਂ, ਕਿ ਵੀ ਆਮ ਸਕੂਲਾਂ 'ਚ ਏਸ਼ੀਆਈ ਸਿਪਾਹੀਆਂ ਬਾਰੇ ਦੱਸਿਆ ਨਹੀਂ ਜਾਂਦਾ, ਤੇ ਸਾਰਿਆਂ ਨੂੰ ਪਤਾ ਹੋਊਗਾ ਕਿ ਵੀ ਏਸ਼ੀਆਈ ਜਿਹੜੇ ਆ, ਉਹਨਾਂ ਨੇ ਵੀ ਲੜਾਈਆਂ ਜੰਗਾਂ 'ਚ ਹਿੱਸੇ ਦਿੱਤੇ ਆ। ਤੇ ਗੁਰਦੁਆਰੇ ਨੇ 20,000 ਪੌਂਡ ਇਹ ਦਾਨ ਵਜੋਂ ਉਹਨੂੰ ਦਿੱਤਾ ਸੀ। ਤੇ ਜਿੱਦਾਂ ਮੈਂ ਕਿਹਾ ਹੈ, ਸੈਂਡਵਾ ਕਾਉਂਸਲ ਨੇ ਪੈਸੇ ਜ਼ਮੀਨ ਦਿੱਤੀ ਆ, ਪਰ ਉਹ ਲੋਕ ਨੇ ਆਪ ਪੈਸੇ ਨਹੀਂ ਲਏ ਬਣਾਉਣ ਦੇ ਜਾਂ ਡਿਜ਼ਾਈਨ ਕਰਨੇ ਤੇ। ਆ ਥੋੜੇ ਨੇੜਲੀ ਤਸਵੀਰ ਹੈਗੀ ਆ ਉਸੇ ਬੁੱਤ ਦੀ। ਦੂਸਰਾ ਗੁਰਦੁਆਰਾ ਜਿਹੜਾ ਸਮੈਦਿਕ ਚ, ਇਹ ਕੈਫਲ ਚ ਪੈਂਦਾ, ਇਹ ਗੁਰਦੁਆਰਾ ਨਾਨਕਸਰ ਹੈ। ਇਹ ਮੇਰਾ ਖਿਆਲ 1982 ਚ ਬਣਿਆ ਹੋਊਗਾ, ਪਰ ਅਸੀਂ ਦੇ ਚੜ੍ਹਦੇ ਦਹਾਕੇ ਚ ਬਣਿਆ ਸੀ। ਤੇ ਇਹ ਗੁਰਦੁਆਰਾ ਬਾਬਾ ਨੰਦ ਸਾਹਿਬ ਦੇ ਨਾਲ ਸੰਬੰਧਿਤ ਆ, ਜੋ ਕਲੇਰਾ ਲੁਧਿਆਣੇ ਦੇ ਕੋਲ ਆ, ਉਹਦੇ ਦੇ ਨਾਲ ਆ। ਇਹਨਾਂ ਦੀ ਇਹ ਥੋੜੇ ਜਿਹੇ ਇਹ ਡੇਰਾ ਸਮਝ ਲਓ, ਇਹ ਲੰਗਰ ਨਹੀਂ ਗੁਰਦੁਆਰੇ ਦੇ ਇਮਾਰਤ 'ਚ ਤਿਆਰ ਕਰਕੇ ਸੰਗਤਾਂ ਬਾਹਰੋਂ ਤਿਆਰ ਕਰਕੇ ਲੈ ਕੇ ਆਉਂਦੀਆਂ ਆ। ਇਹ ਹਰੇਕ ਪੁੰਨਿਆ ਦੇ ਨੂੰ ਗੁਰੂ ਨਾਨਕ ਦੇਵ ਜੀ ਦੇ ਦਾ ਗੁਰਪੁਰਬ ਮਨਾਉਂਦੇ, ਜਨਮ ਦਿਨ ਮਨਾਉਂਦੇ ਆ। ਤੇ ਇਸ ਦੀ ਤੇ ਗੁਰਦੇਵ ਸਿੰਘ ਗੱਦੀ ਨਸ਼ੀਨ ਆ ਇਸ ਗੁਰਦੁਆਰੇ ਦੇ। ਤੇ ਅੰਦਰੋਂ ਵੀ ਆਪਾਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਉਹਨੇ ਮਹਾਰਾਜ ਦੀ ਬਿਰਧ ਸਥਾਪਿਤ ਕੀਤੀ ਆ। ਤੀਸਰਾ ਗੁਰਦੁਆਰਾ ਜਿਹੜਾ ਹੈਗਾ ਆ, ਇਹ ਹੈ ਬਾਬਾ ਸੰਘ। ਇਹ ਸੰਬੰਧਿਤ ਹੈਗਾ ਇੰਡੀਆ ਢੇਸੀਆਂ ਗਰਾਂ ਦੁਆਬੇ ਚ, ਢੇਸੀਆਂ ਪਿੰਡ ਗਰਾਂ ਦੇ ਕੋਲ, ਤੇ ਉਹਦੇ ਨਾਲ ਸੰਬੰਧਿਤ ਆ। ਬਾਬਾ ਸੰਘ ਗੁਰੂ ਅਰਜਨ ਦੇਵ ਜੀ ਦੇ ਗੁਰਸੇਵਕ ਸਨ, ਤੇ ਉਹਨਾਂ ਦੀ ਜਾਤ ਚ ਉਹਨਾਂ ਦੇ ਨਾਲ ਸੰਬੰਧਿਤ ਆ। ਤੇ ਇਹ ਗੁਰਦੁਆਰਾ ਤੇ ਜਿਹੜੇ ਪਹਿਲਾ ਗੁਰਦੁਆਰਾ ਮੈਂ ਦੇਖਿਆ ਸੀ, ਇਹ ਥੋੜੇ ਬਾਟ ਤੇ ਆ। ਤੇ ਇੱਕ ਹੋਰ ਗੁਰਦੁਆਰਾ ਹੈ, ਇਹ ਵੀ ਤੁਸੀਂ ਦੇਖ ਸਕਦੇ ਆ, ਚਰਚ ਦੇ ਆਧਾਰ ਤੇ ਇਹ ਚਰਚ ਸੀ, ਇਹਨੂੰ ਥੋੜੇ ਸਾਲੇ ਹੋਏ ਆ ਖੁੱਲੇ ਨੂੰ। ਇਹ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉਹਨਾਂ ਦੇ ਨਾਲ ਸੰਬੰਧਿਤ ਆ। ਤੁਸੀਂ ਇਹ ਤੋਂ ਦੇਖ ਸਕਦੇ ਆ ਕਿ ਪੰਜਾਬੀ ਜਾਂ ਸਿੱਖ ਭਾਈਚਾਰਾ ਇੰਨਾ ਜੜ੍ਹਾਂ ਇੱਥੇ ਕਾਫੀ ਡੂੰਘੀਆਂ ਹੋ ਚੁੱਕੀਆਂ ਕਿ ਛੋਟੇ ਜਿਹੇ ਥਾਂ 'ਚ 4 ਗੁਰਦੁਆਰੇ, ਇੱਕ ਹੋਰ ਵੀ ਨਿੱਜੀ ਗੁਰਦੁਆਰਾ ਹੈਗਾ ਜਿਹੜੀ ਮੈਂ ਤਸਵੀਰ ਨਹੀਂ ਖਿੱਚੀ ਹੈਗੀ। ਤੇ ਇਹਦੇ ਨਾਲ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਸਮੈਦਿਕ ਦਾ ਗੁਰਦੁਆਰਾ ਜਿਹੜਾ ਪਹਿਲਾਂ ਮੈਂ ਦਿਖਾ ਲਿਆ ਸੀਗਾ, ਆਮ ਸੰਗਤ ਸਾਰੀ ਇੱਥੇ ਆਉਂਦੀ ਸੀ, ਪਰ ਹੌਲੀ ਹੌਲੀ ਸੰਗਤ
ਜੁਦੀ ਜੁਦੀ ਹੁੰਦੀ ਗਈ। ਸੋ ਗੁਰੂ ਰਵਿਦਾਸ ਭਵਨ ਹੰਡਰਡ ਨਾਲ ਲੱਗਦੇ ਹੰਡਰਡ ਖੁੱਲਿਆ ਗਿਆ ਤੇ ਲਜ਼ੈਲ ਸੇ ਉੱਥੇ ਗੁਰਦੁਆਰਾ ਇੱਕ ਖੋਲਿਆ ਗਿਆ ਤੇ ਥੋੜੇ ਗੁਰਦੁਆਰੇ ਜਾਤ ਦੇ ਆਧਾਰ ਤੇ ਵੀ ਖੋਲੇ ਗਏ। ਆਪੋ ਆਪਣੇ ਭਾਈਚਾਰੇ ਨੇ ਆਪੋ ਆਪਣੇ ਗੁਰਦੁਆਰੇ ਖੋਲ੍ਹੇ ਤੇ ਸੰਗਤ ਸਮੇਤ ਤੇ ਕਾਫੀ ਘਟਦੀ ਗਈ ਸੀਗੀ ਤੇ ਪਰ ਫਿਰ ਘਟਦੀ ਗਈ ਸੀਗੀ ਤੇ ਪਰਿਵਾਰ ਜਿੱਦਾਂ ਜਿੱਦਾਂ ਬੜੇ ਹੁੰਦੇ ਗਏ ਉਹ ਸਮੇਤ ਛੱਡ ਕੇ ਹੋਰ ਥਾਂ ਤੇ ਜਾਣ ਲੱਗ ਪਏ ਤੇ ਗੁਰਦੁਆਰੇ ਆਸ-ਪਾਸ ਕਾਫੀ ਹੈਗੇ ਨਾਲ ਲੱਗਦੇ ਆਊਟਰੀਚ ਵੀ ਗੁਰਦੁਆਰੇ 2 ਆ। ਉਹ ਤੇ ਇਸ ਗੁਰਦੁਆਰੇ ਉਸ ਗੁਰਦੁਆਰੇ ਤੁਸੀਂ ਥੋੜੇ ਮਿੰਟਾਂ 20 ਮਿੰਟਾਂ 'ਚ ਤੁਸੀਂ ਜਾ ਸਕਦੇ ਆ ਤੇ ਇੱਕ ਗੁਰਦੁਆਰਾ ਜੌਲਾ ਕੁੱਟੀਆਂ ਨਿਰਮਲ ਕੁੱਟੀਆਂ ਦੇ ਨਾਲ ਸੰਬੰਧਿਤ ਹੈ ਆਊਟਰੀਚ। ਤਾਂ ਤੁਸੀਂ ਕਹਿ ਸਕਦੇ ਆ ਕਿ ਵੀ ਸੰਗਤ ਕਾਫੀ ਵੰਡ ਹੋ ਗਈ ਸੀ ਤੇ ਇਹ ਗੁਰਦੁਆਰਾ ਸਮੇਤਿਕ ਜਿਹੜਾ ਪਹਿਲਾ ਆ ਉਹ ਤੇ ਅਸਰ ਵੀ ਪਿਆ ਸੀ। ਪਰ ਪਿਛਲੇ 15-20 ਸਾਲਾਂ ਤੋਂ ਪੰਜਾਬੀ ਕਾਫੀ ਇਟਲੀ ਤੇ ਸਪੇਨ ਯੂਰਪ ਤੋਂ ਆਏ ਹੋਏ ਆ ਤੇ ਉਹਨਾਂ ਦੇ ਕਾਰਨ ਮੁੜ ਕੇ ਦੀਵਾਨ ਸਮੇਤਿਕ ਗੁਰਦੁਆਰੇ ਕਾਫੀ ਭਰਵੇਂ ਹੁੰਦੇ ਆ ਤੇ ਸਮੇਤਿਕ ਗੁਰਦੁਆਰੇ ਜਿਹੜਾ ਪਹਿਲਾਂ ਮੈਂ ਦੱਸਿਆ ਸੀਗਾ ਉਹੀ ਮੈਂ ਦਿਖਾ ਦਿੰਦਾ। ਇਹਦੀ ਖਾਸੀਅਤ ਹੈ ਕਿ 2 ਦੀਵਾਨ ਲੱਗਦੇ ਸਵੇਰ ਦੇ ਐਤਵਾਰ ਵਾਲੇ ਦਿਨ ਇੱਕ ਦੁਪਹਿਰ ਬਾਅਦ ਲੱਗਦਾ 2:30 ਜਾਂ 3 ਵਜੇ ਉਹਦੇ ਉਹ ਭੋਗ ਪੈਂਦੇ ਆ ਤੇ ਪਹਿਲ ਲਾਜ਼ਮੀ ਇੱਥੇ ਹੁੰਦਾ ਸੀ ਕਿ ਵੀ ਐਤਵਾਰ ਵਾਲੇ ਦਿਨ ਗੁਰਦੁਆਰੇ ਜਾਣਾ ਬਹੁਤ ਜਾਣੇ ਜਾਂਦੇ ਸੀ। ਸਾਰੇ ਨਹੀਂ ਪਰ ਬਹੁਤ ਜਾਂਦੇ ਸੀ। ਜਦੋਂ ਤੁਸੀਂ ਗੁਰਦੁਆਰੇ ਜਾਂਦੇ ਸੀ ਗੁਰਦੁਆਰਾ ਭਰਿਆ ਹੁੰਦਾ ਸੀਗਾ ਤੇ ਇਹ ਤਾਂ ਸੀ ਕਰਕੇ ਇੰਗਲੈਂਡ 'ਚ 1997 ਤੋਂ ਪਹਿਲਾਂ ਦੁਕਾਨਾਂ ਆਮ ਖੁੱਲੀਆਂ ਨਹੀਂ ਜਾਂਦੀਆਂ ਸੀਗੀਆਂ। ਥੋੜ੍ਹੀਆਂ ਮਨਜ਼ੂਰੀ ਲੈ ਕੇ ਛੋਟੀਆਂ ਦੁਕਾਨਾਂ ਖੁੱਲਦੀਆਂ ਸੀਗੀਆਂ ਤੇ ਆਮ ਫਿਰ ਗੁਰਦੁਆਰੇ ਐਤਵਾਰ ਵਾਲੇ ਦਿਨ ਸਾਰੇ ਜਾਂਦੇ ਸੀਗੇ ਤੇ ਉਹ ਤੋਂ ਫਿਰ ਨਾਲੇ ਤਾਂ ਪੰਜਾਬੀਅਤ ਬਾਰੇ ਪਤਾ ਲੱਗਦਾ, ਸਿੱਖੀ ਬਾਰੇ ਪਤਾ ਲੱਗ ਜਾਂਦਾ ਤੇ ਕਮਿਊਨਿਟੀ ਦੀ ਇੱਕ ਦੂਜੇ ਨਾਲ ਬਾਤ ਵਟਾਂਦਰਾ ਹੁੰਦਾ ਰਹਿੰਦਾ ਸੀ। ਸੌਰੀ ਮੈਂ ਮੁੜ ਕੇ ਇੱਧਰ ਨੂੰ ਲੈ ਚੱਲਿਆ। ਦੂਸਰੇ ਜਿਹੜੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਮੀਰਪੁਰੀਆਂ ਬਾਰੇ। ਮੀਰਪੁਰੀਆਂ ਦੀ ਜਿਹੜੀ ਭਾਈਚਾਰਾ ਹੈਗਾ ਆ ਉਹ ਆਮ ਖੇਫਿਓ ਦੇ ਇਲਾਕੇ 'ਚ ਜਮ੍ਹਾਂ ਹੋਇਆ। ਉਹਨਾਂ ਦੀ ਗੱਠ ਉੱਥੇ ਆ। ਉਹ ਜਦ ਪਾਕਿਸਤਾਨ ਤੋਂ ਆਏ ਸੀ ਜਿਨ੍ਹਾਂ ਇਲਾਕਿਆਂ 'ਚ ਉਹ ਰਹੇ ਸੀ ਜਿਹਨੇ ਕਾਰਖਾਨਿਆਂ 'ਚ ਕੰਮ ਕੀਤੇ ਉਹ ਜੋ ਵਿਸ਼ੇ ਪੰਜਾਬੀਆਂ ਨੂੰ ਚੜ੍ਹਦੇ ਪੰਜਾਬੀਆਂ ਨੂੰ ਸਮੈਤਿਕ 'ਚ ਆਏ ਉਹਨਾਂ ਨੂੰ ਉੱਥੇ ਆਏ ਪਰ ਉਹਨਾਂ ਦੀ ਖੋਜ ਨਹੀਂ ਕੀਤੀ ਕਰਕੇ ਆਪਾਂ ਸਮੈਤਿਕ ਦੀ ਗੱਲ ਕਰ ਰਹੇ ਹਾਂ। ਪਰ ਜਦ ਸਮੈਤਿਕ 'ਚ ਉਹ ਆਏ ਆ ਉਹ ਪਹਿਲੇ ਉਹਨਾਂ ਦੇ ਪੈਰ ਵੱਜੇ ਹੋਏ ਸੀਗੇ ਤੇ ਉਹਨੇ ਫਿਰ ਆਪਣੀ ਧਾਰਮਿਕ ਸਥਾਨ ਖੋਲ੍ਹਣੇ ਸ਼ੁਰੂ ਕਰ ਦਿੱਤੇ। ਇਹ ਪਹਿਲਾ ਖੁੱਲ੍ਹਾ ਆ। ਇਹ 80 ਦੇ ਅਖੀਰਲੇ ਦਹਾਕੇ 'ਚ ਛੱਤਿਆ ਗਿਆ। ਪਲਾਨਿੰਗ ਕਮਿਸ਼ਨ ਇਹਨੂੰ 1986 'ਚ ਮਿਲੀ ਸੀਗੀ ਤੇ ਇਸ ਦਾ ਨਾਂ ਪਾਕਿਸਤਾਨ ਇਸਲਾਮਿਕ ਸੈਂਟਰ ਤੇ ਜਦ ਮੈਂ ਦੇਖਿਆ ਬਾਹਰ ਇਹ ਵੀ ਲਿਖਿਆ ਜਾਮੀਆ ਮਸਜਿਦ ਅਨਵਰ ਅਲ ਉਲੂਮ ਟਰਸਟ। ਦੂਸਰੀ ਮਸੀਤ ਜਿਹੜੀ ਹੈਗੀ ਆ ਉਹ ਮਸਜਿਦ ਉਸਮਾਨ ਸਮੈਤਿਕ ਆ। ਇੱਥੇ ਅਰਬੀ ਦੀਆਂ ਕਲਾਸਾਂ ਵੀ ਲੱਗਦੀਆਂ, ਉਰਦੂ ਦੀਆਂ ਵੀ ਲੱਗਦੀਆਂ ਤੇ ਇਹ ਮੁਰੰਮਤੀ ਇਹਦੀ ਮੁਰੰਮਤੀ ਨਹੀਂ ਜਦ ਇਮਾਰਤ ਛੱਤਣ ਲੱਗੇ ਸੀਗੇ ਉਹ ਮੇਰੇ ਖਿਆਲ 2020 ਸਾਲ 15 ਸਾਲ ਹੋ ਗਏ ਮੇਰੇ ਖਿਆਲ। ਇੱਕ ਤੀਸਰੀ ਮਸੀਤ ਆ ਇਹਦਾ ਨਾਮ ਵੀ ਜਾਮੀਆ ਮਸਜਿਦ ਅਨਵਰ ਅਲ ਉਲੂਮੀਆ ਤੇ ਮੇਰੇ ਖਿਆਲ 'ਚ ਜਿਹੜੀ ਪਹਿਲੀ ਮਸੀਤ ਮੈਂ ਇਸਲਾਮਿਕ ਸੈਂਟਰ ਬਾਰੇ ਦੱਸਿਆ ਸੀਗਾ ਉਹਦੇ ਨਾਲ ਇਹ ਸੰਬੰਧਿਤ ਆ ਤੇ ਕਈ ਸਾਲ ਹੋ ਗਏ ਇਮਾਰਤ ਮੁਕੰਮਲ ਕਰਦਿਆਂ ਨੂੰ। ਤੇ ਤੁਸੀਂ ਦੇਖ ਸਕਦੇ ਆ ਇਹ ਕਾਫੀ ਦੂਰ ਤਾਈਂ ਜਿਹਦਾ ਕਾਫੀ ਬੜਾ ਆ ਤੇ ਇਹਦੇ ਮੀਨਾਰ ਜਿਹੜੇ ਹੈਗੇ ਆ ਟਾਵਰ ਜਿਹੜੇ ਹੈਗੇ ਕਾਫੀ ਉੱਤੇ ਗੁੰਬਦ ਵੀ ਕਾਫੀ ਆ ਬੜਾ ਆ ਤੇ ਕਾਫੀ ਦੂਰੋਂ ਇਹ ਦਿਸਦਾ ਆ ਤੇ ਇੱਥੇ ਅਰਬੀ ਦੀ ਬੋਲੀ ਵੀ ਸਿਖਲਾਈ ਜਾਂਦੀ ਹੈ, ਇੰਗਲਿਸ਼ ਦੀਆਂ ਕਲਾਸਾਂ ਲੱਗਦੀਆਂ ਤੇ ਉਰਦੂ ਦੀਆਂ ਵੀ ਲੱਗਦੀਆਂ ਤੇ ਬਾਕੀ ਜਿਹੜੀ ਕੌਮੀ ਜਾਂ ਕੁਰਾਨ ਦੀਆਂ ਕਲਾਸਾਂ ਉਹ ਵੀ ਲੱਗਦੀਆਂ ਹੈ। ਤੇ ਇਸ ਦੇ ਕੋਲ ਇੱਕ ਹੋਰ ਵੀ ਮਸੀਤ ਹੈਗੀ ਉਹਦੀ ਮੈਂ ਤਸਵੀਰ ਨਹੀਂ ਖਿੱਚੀ ਹੈਗੀ। ਉਹ ਗਾਂਬੀਆ ਕਮਿਊਨਿਟੀ ਸੈਂਟਰ ਹੈ ਮੇਰੇ ਖਿਆਲ ਕਰਕੇ। ਅਫਰੀਕਾ ਤੋਂ ਗਾਂਬੀਆ ਤੋਂ ਕਾਫੀ ਆਏ ਹੋ ਆ ਇਸ ਇਲਾਕੇ 'ਚ ਜਿਹੜੇ ਮੁਸਲਮਾਨ ਧਰਮ ਦੇ ਹੈਗੇ ਆ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਮਸੀਤ ਖੋਲ੍ਹੀ ਤੇ ਹੋਰ ਵੀ ਮਸੀਤਾਂ ਆਸ-ਪਾਸ ਹੈਗੀਆਂ। ਬੰਗਲਾਦੇਸ਼ੀਆਂ ਨੇ ਵੀ ਆਪਣੀਆਂ ਖੋਲ੍ਹੀਆਂ ਆ। ਉਹ ਸਮੈਤਿਕ ਦਾ ਇੱਕ ਹੋਰ ਪਾਸੇ ਲੁਵੀਸ਼ਮ ਰੋਡ ਆਲਮਪੁਰ ਉਹਦਾ ਜ਼ਿਕਰ ਮੈਂ ਨਹੀਂ ਕੀਤਾ ਕਰਕੇ ਆਪਾਂ ਖਾਮ
ਪੰਜਾਬ ਚੋਂ ਪੰਜਾਬ ਦੇ ਨਾਲ ਜਿਹੜੇ ਸੰਬੰਧਿਤ ਹੈ ਉਹਨਾਂ ਦੀ ਪੇਸ਼ੀ ਮੈਂ ਦੇ ਰਿਹਾ। ਇਹ ਦੁਰਗਾ ਭਵਨ ਇੱਕ ਮੰਦਿਰ ਹੈ, ਹਿੰਦੂ ਮੰਦਿਰ ਆ। ਜਿਹੜੇ ਹਿੰਦੂ ਧਰਮ ਦੇ ਲੋਕ ਆ ਉਹ ਇੱਥੇ ਪੰਜਾਬ ਤੋਂ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਆ ਉਹ ਇੰਨੇ ਨਹੀਂ, ਥੋੜੇ ਗਿਣਵੇਂ ਆ। ਤੇ ਜਿਹੜੇ ਸੀਗੇ ਉਹ ਨਾਨਕ ਤੇ ਲਾਂਗਲੀ ਚ ਉਹਨਾਂ ਦੇ ਸੈਂਟਰ ਸੀ, ਉਹ ਐਤਵਾਰ ਵਾਲੇ ਦਿਨ ਉੱਥੇ ਆਪਣੇ ਦੀਵਾਨ ਲਾਉਂਦੇ ਸੀ। ਪਰ ਉਹ ਫਿਰ ਜਿੱਦਾਂ ਜਿੱਦਾਂ ਪਰਿਵਾਰ ਬੜੇ ਹੁੰਦੇ ਵੱਧਦੇ ਗਏ, ਉਹਨੇ ਫਿਰ ਇਹ ਇਮਾਰਤ ਖਰੀਦ ਲਈ ਤੇ ਮੰਦਿਰ ਸਥਾਪਿਤ ਕਰ ਲਿਆ। ਤੇ ਇਹਦਾ ਉਦਘਾਟਨ 30 ਜੂਨ 2002 ਚ ਹੋਇਆ। ਤੇ ਜਦ ਉਦਘਾਟਨ ਹੋਇਆ ਮੈਨੂੰ ਆਪ ਪਤਾ ਕਿ ਸਿੱਖ ਵੀ ਗਏ ਸੀਗੇ ਉਦਘਾਟਨ ਜਦ ਇਹਦੀ ਸਥਾਪਨਾ ਕੀਤੀ। ਮੈਨੂੰ ਇਹ ਤਾਂ ਪਤਾ ਨਹੀਂ ਹੈਗਾ ਤੇ ਕਲਾਸਾਂ ਕਿਹੜੀਆਂ ਲੱਗਦੀਆਂ ਤੇ ਕਿਹੜੀਆਂ ਨਹੀਂ ਲੱਗਦੀਆਂ, ਮੈਂ ਖੋਜ ਨਹੀਂ ਕਰ ਪਾ ਰਿਹਾ। ਤੇ ਮੈਂ ਦੇ ਗੁਰਦੁਆਰੇ ਗਿਰ ਪਹਿਲਾਂ ਤਾਂ ਉਹਦੇ ਨਾਲ ਹੀ ਹੋਲੀ ਟ੍ਰਿਨਿਟੀ ਚਰਚ ਆ। ਇੱਥੇ ਹੀ ਜ਼ਿਆਦਾ ਅੰਗਰੇਜ਼ ਜਾਂਦੇ, ਮੈਨੂੰ ਪਤਾ ਨਹੀਂ ਜੇ ਪੰਜਾਬੀ ਸਿੱਖ ਕ੍ਰਿਸਚਨ ਈਸਾਈ ਜਾਂਦੇ ਹੋਗੇ। ਪੰਜਾਬੀ ਈਸਾਈ ਵੀ ਹੈਗੇ ਸਮੈਦਿਕ ਚ ਰਹਿੰਦੇ, ਪਰ ਉਹਨਾਂ ਦੇ ਜਿਹੜੇ ਚਰਚ ਆ ਉਹ ਸਮੈਦਿਕ ਚ ਨਹੀਂ, ਉਹ ਸਮੈਦਿਕ ਤੋਂ ਬਾਹਰ ਆ। ਹੁਣ ਮੈਂ ਗੱਲ ਕਰ ਰਿਹਾ ਜਦ ਪੰਜਾਬੀ ਸੱਭਿਆਚਾਰ ਦੀ ਜਾਂ ਪੰਜਾਬੀ ਤਿਉਹਾਰਾਂ ਦੀ। ਤਿਉਹਾਰ ਵੀ ਦੋ ਤਰ੍ਹਾਂ ਦੇ ਹੁੰਦੇ, ਇੱਕ ਧਾਰਮਿਕ ਤੇ ਇੱਕ ਸੱਭਿਆਚਾਰਕ। ਆਮ ਜਿਹੜੇ ਧਾਰਮਿਕ ਤਿਉਹਾਰ ਜਿਹੜੇ ਬਾਹਰ ਮਨਾਏ ਜਾਂਦੇ, ਜਿਹਨੂੰ ਸਾਰਿਆਂ ਨੂੰ ਪਤਾ ਲੱਗਦਾ, ਉਹ ਸਿੱਖਾਂ ਦੇ ਆ। ਤੇ ਉਹ ਇੱਕ ਤਾਂ 505ਵਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਾਰਾ ਸਾਲ ਮਨਾਇਆ ਗਿਆ ਸੀ ਪਿਛਲੇ ਸਾਲ। ਉਹਦੇ ਸੰਬੰਧਿਤ ਬਹੁਤ ਚਿਰ ਇਹ ਸਾਈਨ ਬਾਰ ਜਿੱਥੇ ਸਟੈਚੂ ਬੁੱਤ ਆ ਸਥਾਪਿਤ ਕੀਤਾ, ਉੱਥੇ ਇਹ ਵੀ ਸਾਈਨ ਸਥਾਪਿਤ ਕੀਤਾ ਸੀਗਾ। ਸੌਰੀ ਸਮੇਂ ਤੇ ਨਗਰ ਕੀਰਤਨ ਵੀ ਕੱਢੇ ਜਾਂਦੇ ਆ ਸਮੈਦਿਕ ਤੇ ਸਮੈਦਿਕ ਆਸ-ਪਾਸ ਦੇ ਥਾਂ ਚ। ਤੇ ਇੱਕ ਸਮਾਗਮ ਹੋਇਆ ਸੀਗਾ ਵੈਸਟ ਸਮੈਦਿਕ ਪਾਰਕ, ਜੋ ਬਾਬਾ ਸੰਘ ਤੇ ਸਮੈਦਿਕ ਗੁਰੂ ਨਾਨਕ ਗੁਰਦੁਆਰੇ ਤੋਂ ਲਾਗੇ ਆ। ਉੱਥੇ ਤੰਬੂ ਲਾਇਆ ਤੇ ਉੱਥੇ ਸਮਾਗਮ ਕੀਤਾ ਗਿਆ ਸੀ। ਤੁਸੀਂ ਦੇਖ ਸਕਦੇ ਹੋ ਕਾਫੀ ਸੰਗਤ ਇਕੱਠੀ ਹੋਈ ਜੋ ਆ। ਸੈਂਡਵਾ ਕਾਉਂਸਲ ਜਿਹੜੀ ਨਗਰ ਕਾਉਂਸਲ ਹੈ ਉੱਥੋਂ ਤੁਰ ਕੇ ਨਗਰ ਕੀਰਤਨ ਤੁਰ ਕੇ ਆਇਆ ਸੀ। ਤੇ ਪੁਰਾਣੇ ਸ਼ਸਤਰ ਵੀ ਦਿਖਾਲੇ ਗਏ ਸੀ। ਇੱਕ 300 ਸਾਲਾ ਗੁਰੂ ਗ੍ਰੰਥ ਸਾਹਿਬ ਹੱਥੀਂ ਲਿਖਤੀ ਰੂਪ ਚ ਦਿਖਾ ਲਿਆ ਗਿਆ ਸੀ। ਤੇ ਇਹ ਵੀ ਐਗਜ਼ੀਬਿਸ਼ਨ ਲਾਈ ਹੋਈ ਸੀ, ਨੁਮਾਇਸ਼ ਲਾਈ ਹੋਈ ਸੀ ਕਿ ਪੁਰਾਣੇ ਜਿੱਦਾਂ ਗਿਆਨ ਇੱਥੇ ਵੱਧਦਾ ਹੈ ਇਤਿਹਾਸ ਦਾ, ਜਾਂ ਸਿੱਖ ਇਤਿਹਾਸ ਦਾ ਜਾਂ ਪੰਜਾਬ ਇਤਿਹਾਸ ਦਾ, ਉਹ ਫਿਰ ਆਪਣੇ ਸਟਾਲ ਲਾ ਲੈਂਦੇ ਆ ਜੇ ਕਿਸੇ ਨੇ ਜਾਣਕਾਰੀ ਕਰਨੀ ਆ ਇਤਿਹਾਸ ਬਾਰੇ। ਤੇ ਲਾਹੌਰ ਦਾ ਸਿੱਕਾ ਆ ਜੋ ਤੁਸੀਂ ਦੇਖ ਸਕਦੇ ਹੋ। ਹੋਰ ਵੀ ਕਈ ਤਰ੍ਹਾਂ ਦੀਆਂ ਨੁਮਾਇਸ਼ਾਂ ਸੀਗੀਆਂ, ਉੱਥੇ ਚੀਜ਼ਾਂ ਦਿਖਾਈਆਂ ਸੀਗੀਆਂ। ਇਹ ਤਸਵੀਰਾਂ ਜਦ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ। ਜਿਹੜੀ ਪਹਿਲਾਂ ਤਸਵੀਰਾਂ ਦਿਖਾਈਆਂ ਉਹ 8ਵੇਂ ਮਹੀਨੇ ਦੇ ਸੀ। ਅੱਜ ਪੂਰਾ ਸਾਲ ਹੋ ਗਿਆ ਜਦ ਉਹ ਨਗਰ ਕੀਰਤਨ ਕੱਢਿਆ ਸੀ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਐਤਵਾਰ ਵਾਲੇ ਦਿਨ ਕਰਦਾ ਹੁੰਦਾ ਸੀ। ਫਰਜ਼ ਗੁਰਪੁਰਬ ਵੀਰਵਾਰ ਆ, ਉਹ ਐਤਵਾਰ ਜਾਂ ਜਦ ਵੀ ਮੌਕਾ ਮਿਲੇ ਉਦੋਂ ਨਗਰ ਕੀਰਤਨ ਕੱਢਿਆ ਜਾਂਦਾ। ਹੁਣ ਮੈਂ ਤੁਹਾਨੂੰ ਮੇਲਿਆਂ ਦੀ ਗੱਲ ਕਰਦਾ ਜਾਵਾਂ। ਮੇਲੇ ਸਮੈਦਿਕ ਦੋ ਲੱਗਦੇ ਆ। ਇੱਕ ਤਾਂ ਵਿਸਾਖੀ ਦਾ ਲੱਗਦਾ ਹੈ ਵਿਕਟੋਰੀਆ ਪਾਰਕ ਚ। ਉਹ ਵਿਸਾਖੀ ਦਾ ਮੇਲਾ ਨਰੋਲ ਸੱਭਿਆਚਾਰਕ ਪੱਖ ਤੋਂ ਲੱਗਦਾ ਆ। 1995 ਚ ਸਮੈਦਿਕ ਗੁਰਦੁਆਰਾ ਜਿਹੜੇ ਗੁਰੂ ਨਾਨਕ ਗੁਰਦੁਆਰੇ ਤੇ ਬਾਬੇ ਸੰਘ ਗੁਰਦੁਆਰੇ ਦੇ ਵਿਚਕਾਰ ਸੜਕ ਬੰਦ ਕੀਤੀ ਜਾਂਦੀ ਸੀ ਤੇ ਉੱਥੇ ਸਟੇਜ ਵੀ ਲੱਗਾ ਜਾਂਦਾ ਸੀਗਾ। ਇੱਕ ਸਮੇਂ ਤਾਰਕ ਲਹਾਰ ਵੀ ਆਏ ਸੀ, ਉਹਨੇ ਵੀ ਗਾਣੇ ਗਾਏ ਸੀਗੇ ਤੇ ਨਿਆਣਿਆਂ ਲਈ ਭੰਗੜੇ ਵੀ ਉੱਥੇ ਹੁੰਦੇ ਸੀ। ਪਰ ਉਹ ਥੋੜੀ ਜਿਹੀ ਮੁਸ਼ਕਿਲ ਆਉਂਦੀ ਸੀ, ਔਂਕੜਾਂ ਆਉਂਦੀਆਂ ਸੀਗੀਆਂ ਸੜਕ ਦਿਹਾੜੀ ਬੰਦ ਕਰਨ ਲਈ, ਤਾਂ ਫਿਰ ਉਹ ਪਾਰਕ ਚ ਮੇਲਾ ਲਾਉਂਦੇ ਆ। ਦੂਸਰਾ ਮੇਲਾ ਲੱਗਦਾ ਆ ਜਿਹੜਾ ਮੈਂ ਹੁਣ ਤੁਹਾਨੂੰ ਦਿਖਾ ਰਿਹਾ ਹੈ, ਇਹ ਬਰਮਿੰਘਮ ਤੇ ਸੈਂਡਵਲ ਦਾ ਮੇਲਾ। ਤੇ ਇੱਥੇ ਇੰਡੀਆ ਤੋਂ ਵੀ ਆਉਂਦੇ ਆ ਤੇ ਪਾਕਿਸਤਾਨ ਤੋਂ ਵੀ ਕਲਾਕਾਰ ਆਉਂਦੇ ਆ। ਇਹ ਪਿਛਲੇ ਸਾਲ ਲੱਗੇ ਸੀ, ਇਸ ਸਾਲ ਕੋਈ ਮੇਲਾ ਲੱਗਾ ਨਹੀਂ ਹੈਗਾ ਲੋਕਡਾਊਨ ਕਾਰਨ।
ਪਰ ਸਰਦੂਲ ਸਿਕੰਦਰ ਵੀ ਆਏ ਸੀ, ਫਲਕ ਸ਼ਬੀਰ ਵੀ ਆਏ ਸੀ, ਅਮਨ ਨੂਰੀ ਤੇ ਤੁਸੀਂ ਦੇਖ ਸਕਦੇ ਖਾਨ ਸਾਹਿਬ ਤੇ ਕਾਫੀ ਮੇਲਾ ਭਰਿਆ ਹੈ। ਤੇ ਇੱਥੇ ਮੀਰਪੁਰ ਦੇ ਵੀ ਆਉਂਦੇ ਆ ਤੇ ਤੇ ਚੜ੍ਹਦੇ ਪੰਜਾਬ ਦੇ ਵੀ ਆਉਂਦੇ ਆ ਤੇ ਹੋਰ ਧਰਮਾਂ ਦੇ ਵੀ ਆਉਂਦੇ ਆ, ਜਿਹੜੇ ਰੋਮੇਨੀਅਨ ਜਾਂ ਪੋਲਿਸ਼ ਜਾਂ ਅੰਗਰੇਜ਼ ਵੀ ਆਉਂਦੇ ਆ। ਨਗਰ ਕੀਰਤੀ ਦੇ ਨਾਲ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਕਿ ਜੋ ਵਿਸਾਖੀ ਨੂੰ ਨਗਰ ਕੀਰਤਨ ਇੱਕ ਭਾਰਾ ਲੱਗਦਾ ਹੈ, 2 ਨਗਰ ਕੀਰਤਨ ਹੁੰਦੇ ਆ, ਇੱਕ ਸਮੈਦਿਕ ਤੋਂ ਸ਼ੁਰੂ ਹੋ ਕੇ ਨਾਲ ਲੱਗਦੇ ਹੈਂਡਵਰਕ ਪਾਰਕ ਚ ਜਾਂਦਾ ਤੇ ਇੱਕ ਹੋਰ ਬਰਮਿੰਗਮ ਦੇ ਸ਼ਹਿਰ ਤੋਂ ਹੁੰਦਾ ਹੋਇਆ ਉਹ ਵੀ ਹੈਂਡਵਰਕ ਪਾਰਕ ਇੱਕੋ ਸਮੇਂ ਇਕੱਠਾ ਹੁੰਦਾ ਹੈ ਤੇ ਉੱਥੇ ਕਈ ਵਾਰੀ 80,000 ਜਣੇ ਸ਼ਾਮਲ ਹੁੰਦੇ ਆ ਉਸ ਪਾਰਕ ਤੇ ਉਹ ਵੀ ਹਰੇਕ ਸਾਲ ਵਿਸਾਖੀ ਤੋਂ ਬਾਅਦ ਲੱਗਦਾ ਉਹ ਜੁਦਾ ਆ। ਸਮੈਦਿਕ ਨੇ ਇਸ ਸਾਲ ਗੁਰੂ ਨਾਨਕ ਗੁਰਦੁਆਰੇ ਨੇ ਪਹਿਲੀ ਵਾਰ ਹੋਲਾ ਮਹੱਲਾ ਬਣਾਇਆ, ਨਾਲ ਦੇ ਆਊਟਰੀਚ ਜੋਲਾਂ ਦੇ ਗੁਰਦੁਆਰੇ ਤੋਂ ਚਿਰਾਂ ਦਾ ਮਨਾਉਂਦੇ, ਪਰ ਇਹ ਵੀ ਵੱਡੇ ਪੱਧਰ ਤੇ ਹੋਲਾ ਮਨਾਇਆ ਜਿਸ ਤਰੀਕੇ ਨਾਲ ਇੰਡੀਆ ਮਨਾਉਂਦੇ ਆ ਤੁਸੀਂ ਆਪ ਦੇਖ ਸਕਦੇ ਆ। ਰੰਗ ਛੱਡਿਆ, ਬਾਜ ਵੀ ਲਿਆਂਦਾ, ਘੋੜਾ ਵੀ ਲਿਆਂਦਾ, ਜਿਸ ਤਰ੍ਹਾਂ ਇੰਡੀਆ 'ਚ ਹੈਗਾ ਆ। ਜਿੱਦਾਂ ਆਪਾਂ ਹੁਣ ਪੰਜਾਬੀਅਤ ਦੀਆਂ ਜੜ੍ਹਾਂ ਇੱਥੇ ਸਮੈਦਿਕ ਚ ਲਾਈਆਂ ਤੇ ਵਧਾਉਣ ਲੱਗੇ ਹਾਂ, ਉਸ ਤਰੀਕੇ ਨਾਲ ਮੈਂ ਵੀ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ। ਮੈਂ ਸੈਂਟਰਲ ਲਾਇਨਸ ਇੱਕ ਚੈਰਿਟੀ ਉਹਦੇ ਨਾਲ ਸੇਵਾ ਦੇ ਪੱਖੋਂ ਕੰਮ ਕਰਦਾ ਹੈ। ਜਿਹੜੇ ਲਾਇਨਸ ਕਲੱਬ ਜਾਂ ਇੰਡੀਆ ਵੀ ਹੈਗੇ, ਫਗਵਾੜੇ ਵੀ, ਅੰਮ੍ਰਿਤਸਰ ਵੀ ਹੈਗੇ ਆ, ਤੇ ਮੈਂ ਸੋਚਿਆ ਕਿ ਆਪਾਂ ਸੇਵਾ ਕਰਨੀ ਹੈ, ਇੱਕ ਮੁਫਤ ਫੰਕਸ਼ਨ ਕਰਨਾ ਸੀਗਾ ਨਿਆਣਿਆਂ ਲਈ ਤੇ ਚੈਰਿਟੀ ਲੋਕ ਸੇਵਾ ਵਜੋਂ। ਤੇ ਮੈਂ ਸੋਚਿਆ ਕਿ ਹੋਲੀ ਦਾ ਤਿਉਹਾਰ ਮਨਾ ਲਈਏ, ਪਰ ਰੰਗ ਤਾਂ ਨਹੀਂ, ਇੱਕ ਦੂਜੇ ਸਿੱਟ ਸੁੱਕੇ ਕਰਕੇ ਲਾਇਬ੍ਰੇਰੀ 'ਚ ਸੀ, ਪਰ ਇਸ ਤਰੀਕੇ ਨਾਲ ਪੰਜਾਬੀ ਤੇ ਹੋਰ ਪੰਜਾਬੀ ਹੋਏ ਜਾਂ ਹੋਰ ਧਰਮਾਂ ਦੇ ਹੋਏ ਜਾਂ ਅੰਗਰੇਜ਼ਾਂ ਹੋਏ ਰਲ ਕੇ ਰੰਗਾਂ ਦੀ ਹੋਲੀ ਆਪਣੇ ਪ੍ਰਕਾਰ ਨਾਲ ਬਣਾਈ ਸੀ। ਕਬੱਡੀ ਕਾਫੀ ਅਹਿਮੀਅਤ ਰੱਖਦੀ ਹੈ ਪੰਜਾਬੀਆਂ ਲਈ, ਤੇ ਮੈਂ ਛੇਤੀ ਹੁਣ ਸਮਾਂ ਵੀ ਹੁੰਦਾ ਜਾ ਰਿਹਾ, ਮੈਂ ਦੱਸਦਾ ਜਾਵਾਂ ਕਿ ਸਮੈਦਿਕ ਗੁਰੂ ਨਾਨਕ ਗੁਰਦੁਆਰਾ ਸ਼ਹੀਦ ਊਧਮ ਸਿੰਘ ਦੀ ਯਾਦ 'ਚ ਸਪਾਂਸਰ ਕਬੱਡੀ ਟੂਰਨਾਮੈਂਟ ਸਪਾਂਸਰ ਕਰਦੇ ਆ। ਇੱਕ ਪੁਰਾਣੀ ਤਸਵੀਰ ਹੈ ਜਿਹੜੀ ਮਿੰਗਟਨ ਤੇ ਕਿਸੇ ਹੈਡਲੀ ਸਟੇਡੀਅਮ ਆ ਸਮੈਦਿਕ 'ਚ, ਤੇ ਉੱਥੇ ਇਹ ਕਬੱਡੀ ਦੇ ਮੈਚ ਲੱਗੇ ਹੋਏ ਸੀ। ਤੇ ਹੁਣ ਵੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਸਪਾਂਸਰ ਕਰਦਾ ਟੂਰਨਾਮੈਂਟ, ਕਬੱਡੀ ਟੂਰਨਾਮੈਂਟ, ਪਰ ਜਿਹੜੀ ਕਬੱਡੀ ਦੀ ਟੀਮ ਹੈ ਸਮੈਦਿਕ ਤੇ ਉਹ ਗੁਰਦੁਆਰੇ ਤੋਂ ਜੁਦੀ ਆ, ਪਰ ਨਾ ਗੁਰੂ ਨਾਨਕ ਗੁਰਦੁਆਰਾ ਕਬੱਡੀ ਟੀਮ ਆ ਉਸ ਦਾ। ਤੇ ਹੋਰ ਤਸਵੀਰਾਂ ਆ। ਸਮੈਦਿਕ ਜਿਹੜੀ ਹੋਰ ਆਪਾਂ ਗੱਲ ਕਰਦੇ ਹਾਂ ਕਿਸ ਤਰ੍ਹਾਂ ਭਾਈਚਾਰਾ ਪੰਜਾਬੀਅਤ ਸੰਭਾਲੀ ਆ, ਕਿਸ ਤਰ੍ਹਾਂ ਤਰੀਕੇ ਨਾਲ ਗਾਂ ਪੰਜਾਬੀਅਤ ਵੱਧ ਰਹੀ ਆ। ਮੈਂ ਦੱਸਦਾ ਜਾਵਾਂ ਕਿ 1960 ਦੇ ਦਹਾਕੇ 'ਚ ਭਜੰਗੀ ਗਰੁੱਪ ਸਮੈਦਿਕ ਦੇ ਨਾਲ ਲਾਂਝਾ ਰੱਖਦਾ ਉਦੋਂ ਸ਼ੁਰੂ ਹੋਇਆ ਸੀਗਾ, ਤੇ ਉਹ 2 ਭਰਾ ਬਲਬੀਰ ਸਿੰਘ ਤੇ ਦਲਬੀਰ ਸਿੰਘ ਨੇ ਸ਼ੁਰੂ ਕੀਤਾ ਸੀਗਾ, ਤੇ ਇਹਨਾਂ ਨੂੰ ਗਿਨੀਜ਼ ਬੁੱਕ ਆਫ ਰੈਕੋਰਡ ਨੇ ਵਰਲਡ ਰੈਕੋਰਡ ਨੇ ਮੰਨਿਆ ਕਿ ਸਭ ਤੋਂ ਲੰਮੀ ਅਰਸੇ ਦੀ ਚੱਲਦੀ ਇੱਕ ਗਰੁੱਪ ਆ। ਇਹਨਾਂ ਨੂੰ 50 ਸਾਲ ਤੋਂ ਉੱਤੇ ਹੋ ਗਏ ਚੱਲਦਿਆਂ ਨੇ, ਹੁਣ ਵੀ ਇਹ ਫੰਕਸ਼ਨ ਕਰਦੇ ਆ। ਤੇ ਇਹਨਾਂ ਨੇ ਗਲਾਸਟਨਬਰੀ ਇੱਥੇ ਲੋਕ ਇੱਕ ਮੇਲਾ ਆ, ਉੱਥੇ ਵੀ ਗਾਇਨ ਕੀਤਾ ਆ, ਪਾਰਲੀਮੈਂਟ 'ਚ ਵੀ ਗਏ ਆ, BBC ਕਈਆਂ ਥਾਵਾਂ ਤੇ ਇਹਨੀ ਪੇਸ਼ੀ ਕੀਤੀ ਆ। ਉਹਨਾਂ ਦੀ ਗੁੱਡੀ ਜਿਹੜੀ ਪ੍ਰਵਿੰਦਰ ਕੌਰ, ਉਹ UK ਦੀ ਪਹਿਲੀ ਢੋਲ ਪਲੇਅਰ ਆ। ਤੇ ਦੂਸਰਾ ਜਿਹੜਾ ਸਮੈਦਿਕ ਨਾਲ ਲਾਂਝਾ ਰੱਖਦਾ ਅਵਤਾਰ ਕੰਗ, ਇਹ ਵੀ ਕਾਫੀ ਮਸ਼ਹੂਰ ਆ, ਇਹ ਵੀ ਸਮੈਦਿਕ ਨਾਲ ਪਹਿਲੋਂ ਲਾਂਝਾ ਰੱਖਦਾ ਸੀਗਾ। ਹੋਰ ਹੌਲੀ ਲੌਜਿਕ ਸਕੂਲ ਆ, ਉੱਥੇ ਭੰਗੜੇ ਗਿੱਧੇ ਦੀਆਂ ਕਲਾਸਾਂ ਵੀ ਲੱਗਦੀਆਂ ਆ। ਹਾਈਟੈਕ ਮਿਊਜ਼ਿਕ ਲੇਬਲ ਜਿਹੜੀ ਸਕੈਫਲ ਹੁੰਦੀ ਸੀਗੀ ਉਹ ਮੀਰਪੁਰ ਦੇ ਆ, ਤੇ ਉਹਨੇ ਕਈ ਰਿਕਾਰਡ ਰਿਲੀਜ਼ ਕੱਢੇ ਆ। ਇੱਕ ਤਾਂ ਉੱਲਾ ਖਾਨ ਇਸਕ ਹੈਲਵੀ ਜਿਹੜੇ ਆਏ ਸੀਗੇ 2013 'ਚ, ਉਹਦੇ ਤੇ ਵੀ ਗਾਣੇ ਐਲਬਮ ਰਿਲੀਜ਼ ਕੀਤੀ ਆ। ਤੇ ਰੇਡੀਓ ਸਟੇਸ਼ਨ ਇੱਥੇ ਸਮੈਦਿਕ ਤਾਂ ਹੈ ਨਹੀਂ, ਪਰ ਨਾਲ ਲੱਗਦੇ BBC ਏਸ਼ੀਆ ਨੈਟਵਰਕ ਜੋ ਸਰਕਾਰੀ ਇੱਕ ਸਟੇਸ਼ਨ ਆ, ਉਹ ਤੋਂ ਪੰਜਾਬੀ 'ਚ
ਲਾਈਵ ਬ੍ਰੋਡਕਾਸਟ ਹੁੰਦੀ ਆ, ਇੱਕ ਮੀਰਪੁਰੀ ਵੀ ਹੁੰਦੀ ਤੇ ਹੋਰ ਭਾਸ਼ਾਵਾਂ ਵੀ ਹੁੰਦੀਆਂ। ਇੱਕ ਹੋਰ ਸਟੇਸ਼ਨ ਆ ਰਾਜ FM, ਰੇਡੀਓ ਐਕਸਾ, ਉਹਨਾਂ ਤੇ ਵੀ ਪੰਜਾਬੀ ਦੀਆਂ ਪੰਜਾਬੀ ਪ੍ਰੋਗਰਾਮ ਸਾਰਨ ਕੀਤੇ ਜਾਂਦੇ ਆ। ਤੇ ਪੰਜਾਬੀ ਜਿਹੜੀ ਬੋਲੀ ਆ ਉਹ ਪਹਿਲੋਂ ਪਹਿਲ 80-90 ਦੇ ਦਹਾਕੇ ਤਾਈਂ ਤਾਂ ਸਰਕਾਰੀ ਸਕੂਲਾਂ 'ਚ ਆਮ ਸਿਖਾ ਲਈ ਜਾਂਦੀ ਸੀਗੀ। ਪਹਿਲਾਂ O ਲੈਵਲ ਸੀ, ਫਿਰ GCSE ਜੋ 14 ਸਾਲਾਂ ਤੋਂ 16 ਸਾਲਾਂ ਦੇ ਨਿਆਣੇ ਕਰਦੇ ਆ, ਤੇ ਕਾਲਜ 'ਚ 16 ਤੋਂ 18 ਤੱਕ A ਲੈਵਲ ਆ। ਇਹ ਥੋੜੀ ਜਿਹੀ ਚੇਂਜ ਆਇਆ, ਤਬਦੀਲੀ ਆਈ ਆ ਕਿ 2 ਸਕੂਲ ਹੈਗੇ ਆ ਸਮੇਤ ਜੋ ਪਹਿਲਾਂ ਪਹਿਲ ਦੋਨਾਂ 'ਚ GCSE ਸਿਖਾ ਲਈ ਜਾਂਦੀ ਸੀਗੀ ਸਰਕਾਰੀ ਪੱਧਰ ਤੇ, ਪਰ ਹੁਣ ਇੱਕੋ ਸਕੂਲ ਸਿਖਾਉਂਦਾ ਆ। ਤੇ ਜਿਹੜਾ ਕਾਲਜ ਸੈਂਟਰਲ ਕਾਲਜ ਆ ਉਹ ਉਹਦੀ ਕੈਂਪਸ ਹੁਣ ਸਮੇਤ ਹੈ ਨਹੀਂ ਕਿ, ਤੇ ਮੈਂ ਇਹਨਾਂ ਦਿਨਾਂ 'ਚ ਪਤਾ ਕੀਤਾ ਇੰਟਰਨੈਟ ਤੇ, ਉਹ ਪੰਜਾਬੀ ਵੀ ਨਹੀਂ ਸਿਖਾਉਂਦੇ। ਪਰ ਗੁਰੂ ਨਾਨਕ ਗੁਰਦੁਆਰੇ ਪੰਜਾਬੀ ਸਿਖਾ ਲਈ ਵੀ ਜਾਂਦੀ ਹੈ GCSE ਪੱਧਰ ਤੇ ਵੀ ਤੇ A ਲੈਵਲ ਪੱਧਰ ਤੇ। ਇਹ ਥੋੜੇ ਇਮਤਿਹਾਨ, ਦੋਨੇ ਇਮਤਿਹਾਨ ਸਰਕਾਰ ਬੋਰਡ ਲੈ ਕੇ ਉਹ ਦੱਸਦੇ ਆ ਕਿ ਇਸ ਤਰੀਕੇ ਨਾਲ ਪੇਪਰ ਦੇਣੇ ਆ। ਤੇ 2015 ਚ ਰੌਲਾ ਪਿਆ ਸੀਗਾ ਵੀ ਜਿਹੜੇ A ਲੈਵਲ ਆ, ਜਿਹੜੇ 16 ਸਾਲਾਂ ਦੇ ਨਿਆਣੇ ਤੋਂ 18 ਤਾਈਂ ਕਰਦੇ ਆ, ਉਹ ਬੰਦ ਕਰ ਦਿੰਦੇ ਆ ਕਰਕੇ ਉਹਨਾਂ ਦੀ ਮੰਗ ਘੱਟੀ ਜਾਂਦੀ ਹੈ। ਤੇ ਨੇਸ਼ਨ ਤੇ ਦੇਸ਼ ਭਰ ਫਿਰ ਪਟੀਸ਼ਨ ਵੀ ਹੋਈ ਸੀ ਤੇ ਵੀ ਇਹਨਾਂ ਨੂੰ ਕੱਟਿਆ ਨਹੀਂ ਜਾਣਾ ਚਾਹੀਦਾ, ਬੰਦ ਨਹੀਂ ਕਰਨਾ ਚਾਹੀਦਾ। ਤੇ ਇਸ ਕਰਕੇ A ਲੈਵਲ ਚਾਲੂ ਆ। ਪਰ ਮੈਨੂੰ ਅੱਜ ਪਤਾ ਲੱਗਾ ਕਿ ਮੰਗ ਥੋੜੀ ਹੋਈ ਜਾਂਦੀ ਹੈ। ਜੇ ਪਿਛਲੇ ਸਾਲ 2 ਸਾਲ ਤੋਂ ਜ਼ਿਆਦਾ ਨਿਆਣਿਆਂ ਨੇ, ਵਿਦਿਆਰਥੀਆਂ ਨੇ ਇਹ ਕੋਰਸ ਤੇ ਦਾਖਲਾ ਲਿਆ, ਕਿ 100 ਨੇ ਲਿਆ, ਤੇ ਤਕੀਦ ਜਿਹੜੇ ਇੱਥੋਂ ਦੇ ਸੁਣਨ ਵਾਲੇ ਹੈਗੇ ਆ ਉਹ ਮੋੜੀ ਤਕੀਦ ਹੈ ਤੁਸੀਂ A ਲੈਵਲ ਤੇ ਪੱਧਰ ਤੇ ਵੀ ਪੰਜਾਬੀ ਕੋਰਸ ਲਓ ਕਰਕੇ, ਨਹੀਂ ਤਾਂ ਫਿਰ ਬੰਦ ਹੋ ਜਾਣ ਤੇ ਮੁੜ ਕੇ ਫਿਰ ਕੋਰਸ ਮੁੜ ਕੇ ਮਿਲਣਾ ਨਹੀਂ ਹੈਗਾ। ਬਾਹਰ ਮੈਂ ਅੱਜ ਲੈ ਕੇ ਆਂਦਾ ਸੀ ਦੇਸ਼ ਪ੍ਰਦੇਸ਼, ਇਹ ਵੀ ਕਾਫੀ ਅਖਬਾਰ ਹੈਗੇ ਆ ਪੰਜਾਬੀ 'ਚ, ਗੁਰਮੁਖੀ 'ਚ। ਦੇਸ਼ ਪ੍ਰਦੇਸ਼ ਹੋ ਗਿਆ, ਆਨਲਾਈਨ ਵੀ ਆ, ਹੋਰ ਪੰਜਾਬੀ ਗਾਰਡੀਅਨ ਵੀ ਆ ਜਿਹੜਾ ਇੰਗਲਿਸ਼ ਤੇ ਅੰਗਰੇਜ਼ੀ ਤੇ ਪੰਜਾਬੀ 'ਚ ਵੀ ਛਪਿਆ ਜਾਂਦਾ। ਇੱਕ ਕਿਤਾਬ ਕੰਟਰੀ ਸਿੱਖ, ਇਹ ਮੈਂ ਹਵਾਲਾ ਇਹ ਵੀ ਮੈਂ ਦੇ ਦਊਂਗਾ ਜੇ ਕਿਸੇ ਨੇ ਲੈਣੀ ਹੈ। ਤੇ ਇਹਦੇ 'ਚ ਲਿਖਿਆ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਤੋਂ ਪੁਰਾਤਨ ਇਤਿਹਾਸਿਕ ਵਜੋਂ ਜਾਣਿਆ ਗਿਆ। ਤੇ ਇੱਕ ਪਾਦਰੀ ਆ, ਉਹਨੇ ਸਮੈਦਿਕ ਗੁਰਦੁਆਰੇ ਦੀ ਅਹਿਮੀਅਤ ਰੱਖੀ ਕਿ ਵੀ UK 'ਚ ਇਤਿਹਾਸਿਕ ਜਿਹੜੀਆਂ ਇਮਾਰਤਾਂ ਆ ਉਹਨਾਂ 'ਚ ਦਸਾਂ 'ਚ ਰਲਾਇਆ ਗਿਆ। ਪੰਜਾਬੀ ਜਿਹੜੀ ਇੱਥੇ ਆਪਾਂ ਪੰਜਾਬੀਅਤ ਬਾਰੇ ਕਰ ਪੰਜਾਬੀ ਬੋਲੀ ਵਾਲੇ ਗੱਲ ਕਰਦੇ, ਮੈਂ ਛੇਤੀ ਦੱਸਦਾ ਜਾਵਾਂ ਕਿ ਪੰਜਾਬੀ ਜਿਹੜੀ ਇੱਥੇ ਸਿਖਾਈ ਜਾਂਦੀ ਸੀਗੀ, ਇਹ 80 ਦੇ ਦਹਾਕੇ 'ਚ ਇਹ ਕਿਤਾਬ ਜਿਹੜੀ ਮੇਰੀਆਂ ਕਿਤਾਬਾਂ ਆ, ਤੇ ਤੁਸੀਂ ਦੇਖ ਸਕਦੇ ਇਹ ਨਵੀਨ ਪੰਜਾਬੀ ਪੁਸਤਕ ਆ। ਤੇ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਛਾਪੀ ਸੀ। ਉਸ ਸਮੇਂ ਪੰਜਾਬੀ ਜਿਹੜੀ ਸਕੂਲ ਗੁਰਦੁਆਰਿਆਂ 'ਚ ਸਿਖਾ ਲਈ ਜਾਂਦੀ ਸੀਗੀ, ਉਹ ਪੰਜਾਬ ਤੋਂ ਕਿਤਾਬਾਂ ਮੰਗਾਈਆਂ ਜਾਂਦੀਆਂ ਸੀਗੀਆਂ। ਤੇ ਭਾਗ ਦੂਜਾ ਇਹਦੇ ਵਿੱਚ ਛਵਾਰ ਦੇ ਮੇਲੇ ਬਾਰੇ ਲਿਖਿਆ ਹੈ। ਤੇ ਜਿਹੜੀ ਜੰਪਾਲ ਇੱਥੇ ਦੇ ਵੀ ਆ, ਉਹਨਾਂ ਨੂੰ ਫਿਰ ਜੋ ਪੰਜਾਬ 'ਚ ਸਿਖਾ ਲਿਆ ਜਾਂਦਾ ਉਹੀ ਇੱਥੇ ਸਿਖਾ ਲਿਆ ਜਾਂਦਾ ਸੀਗਾ। ਤੇ ਜੈਸ ਨਾਗਰਾ ਜਿਹੜਾ GCSE ਤੇ A ਲੈਵਲ ਪੰਜਾਬੀ ਦੀਆਂ ਕਿਤਾਬਾਂ ਇੱਥੇ ਛਪਾਉਂਦਾ, ਇੱਥੇ ਵੀ ਹੁਣ ਛਪਦੀਆਂ ਆ। ਉਹ ਪਹਿਲੋਂ ਪਹਿਲ ਨਹੀਂ ਛਪਦੀਆਂ ਸੀ, ਤੇ ਜਦ ਛਪਣ ਲੱਗੀਆਂ ਵੀ ਫਿਰ ਵੀ ਇੰਡੀਆ ਤੋਂ ਹੀ ਕਿਤਾਬਾਂ ਮੰਗਵਾ ਕੇ ਇੱਥੇ ਪੰਜਾਬੀ ਸਿਖਾ ਲਈ ਜਾਂਦੀ ਸੀਗੀ। ਤੇ ਇਹ ਨਵੀਨ ਪੰਜਵਾਂ ਇਹ ਹੇਮਕੁੰਟ ਪ੍ਰੈਸ ਨੇ ਛੁਪੀ ਆ। ਤੇ ਮੇਰੇ ਕੋਲ ਕਿਤਾਬਾਂ ਪੰਜਾਬ ਸਿੱਖਿਆ ਬੋਰਡ ਦੀਆਂ ਵੀ ਆ। ਇਹ ਜਿਹੜੀ ਹੇਮਕੁੰਟ ਪ੍ਰੈਸ ਦੀਆਂ, ਇਹ ਮੈਂ ਤਾਂ ਦਰਜ ਕੀਤੇ ਜੇ ਕਿਸੇ ਨੂੰ ਪਤਾ ਵੀ ਸਿਰਫ ਰਾਜਸਥਾਨ ਦੇ ਸੈਕੰਡਰੀ ਐਜੂਕੇਸ਼ਨ ਬੋਰਡ ਲਈ, ਅਜਮੇਰ ਲਈ ਛਪੀ ਆ। ਤੇ ਕਿਸੇ ਨੂੰ ਪਤਾ ਵੀ ਇਹ ਪੰਜਾਬ ਤੇ ਰਾਜਸਥਾਨ ਦੇ ਬੋਰਡ ਵੱਖ ਹੋਣਗੇ, ਕਿਸੇ ਨੂੰ ਪਤਾ ਉਹ ਦੱਸ ਸਕਦੇ ਆ। ਤੇ ਇਹ ਮੈਂ ਹੁਣ ਬਾਹਲਾ ਪੜ੍ਹਨਾ ਨਹੀਂ ਚਾਹੁੰਦਾ ਹੈਗਾ, ਜਿਹੜੀਆਂ ਮੈਂ ਉਹ ਨਮੂਨੇ ਦਿੱਤੇ ਆ ਕਿ ਪੰਜਾਬੀ ਜਿਹੜੀਆਂ ਪੰਜਾਬ ਤੋਂ ਕਿਤਾਬਾਂ ਸੀਗੀਆਂ ਉਹੀ ਇੱਥੇ ਚੱਲਦੀਆਂ ਸੀ। ਤੇ ਹੁਣ ਜੈਸ ਨਾਗਰਾ ਦੀ ਜਿਹੜੀ ਮੈਂ ਗੱਲ ਕਰਦਾ, ਇਹ 80 ਦੇ ਦਹਾਕੇ 'ਚ ਵੀ ਛਪਣ ਲੱਗ ਪਈਆਂ ਸੀਗੀਆਂ, ਪਰ ਆਮ ਸਕੂਲਾਂ 'ਚ ਸਿਖਾ ਲਈਆਂ ਨਹੀਂ ਜਾਂਦੀਆਂ ਸੀਗੀਆਂ। ਜਿਹੜੀਆਂ ਇੰਡੀਆ ਤੋਂ ਆਈਆਂ ਸੀ ਉਹ ਚੱਲੀ ਜਾਂਦੀ ਸੀ। ਪਰ ਹੁਣ ਜਿਹੜੀਆਂ ਮੇਰੇ ਨਿਆਣੇ ਪੰਜਾਬੀ ਸਿੱਖ ਰਹੇ ਆ ਉਹ ਇਸ ਤਰੀਕੇ ਦੀਆਂ, ਤੇ ਜਿਹੜੀ ਪੰਜਾਬੀ ਹੁਣ ਇੱਥੇ ਚੱਲਦੀ ਆ ਉਸ ਤਰੀਕੇ ਦੇ ਨਾਲ
ਸਿਖਾਈ ਜਾਂਦੀ ਹੈ। ਸੋ ਛੋਟੇ ਸੈਂਟੈਂਸ ਜਾਂ ਛੋਟੀਆਂ ਜਿੱਥੇ ਲਿਖੀ ਚਰਨਜੀਤ ਇੱਕ ਕੁੜੀ ਹੈ, ਉਸਦਾ ਇੱਕ ਭਰਾ ਹੈ। ਇਹ ਡੂੰਘੇ ਪੱਧਰ ਤੇ ਨਹੀਂ ਜਿਹੜੀ ਇੰਡੀਆ 'ਚ ਪੰਜਾਬੀ ਚੱਲਦੀ ਹੈ, ਜੋ ਅਸੀਂ ਪਹਿਲਾਂ ਸਿੱਖੀ ਸੀ, ਤੇ ਅਭਿਆਸ ਆ ਤੇ ਸੌਖੀ ਪੰਜਾਬੀ ਇਹ ਬੁੱਕ ਫ੍ਰੀ ਹੋ ਗਈ, ਤੇ ਇਹਦੇ ਇੰਗਲਿਸ਼ ਵਿੱਚ ਵੀ ਦੱਸਿਆ ਹੈ ਵੀ ਤੁਸੀਂ ਮੀਨਿੰਗ ਦੱਸਣੀ, ਪੰਜਾਬੀ 'ਚ ਵੀ ਦੱਸਣੀ ਆ। ਸੋ ਜਿਹੜੇ ਇੱਥੇ ਜਿਹੜੇ ਤੀਜੀ ਜਾਂ ਚੌਥੀ ਪੀੜ੍ਹੀ ਦੇ ਵੀ ਆ, ਜਿਨ੍ਹਾਂ ਦੇ ਮਾਪੇ ਨਹੀਂ ਵੀ ਪੰਜਾਬੀ ਬੋਲਦੇ, ਉਹ ਫਿਰ ਹੌਲੀ ਹੌਲੀ ਇਹ ਸਿੱਖ ਸਕਦੇ ਆ। ਤੇ GCSE ਜਿਹੜੀ ਮੈਂ ਪਹਿਲਾਂ ਕਿਹਾ ਸੀ, ਇਹ ਮੈਂ ਇੱਕ ਨਮੂਨਾ ਪੇਸ਼ ਕੀਤਾ ਆ। GCSE ਜਿਹੜੀ 14 ਤੋਂ 16 ਤਾਈਂ ਸਿਖਾਈ ਜਾਂਦੀ ਹੈ। ਇਹ A ਲੈਵਲ ਜਿਹੜੀ ਮੈਂ ਨਮੂਨਾ ਦਿੱਤਾ ਹੈ, ਇਹ ਪੁਰਾਣੀ ਕਿਤਾਬ ਹੈ, 1985 ਚ ਛਪੀ ਗਈ ਸੀ, ਕਈ ਸਾਰੀ ਵੀ ਚੱਲਦੀ ਰਹੀ ਸੀਗੀ। ਤੇ ਮੈਂ ਇਸ ਵਜ੍ਹਾ ਦਿੱਤੀ ਆ ਕਿ ਬਈ ਇਹਦੀ ਸਟੈਂਡਰਡ ਜਿਹੜੀ ਆ ਕਾਫੀ ਡੂੰਘੀ ਆ। ਜਿਸ ਤਰੀਕੇ ਨਾਲ ਜਿਹੜੇ ਅਭਿਆਸ ਹੈਗੇ ਸਰਦਾਰ ਭਗਤ ਸਿੰਘ ਬਾਰੇ, ਇਹਦੇ ਬਾਰੇ ਵਿਆਖਿਆ ਕਰਨੀ ਆ, ਤੇ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਆ ਉਹ ਇੱਕ ਪਵਿੱਤਰ ਪਾਪੀ ਹੋ ਗਿਆ, ਨਾਨਕ ਸਿੰਘ ਨੇ ਲਿਖੀ ਸੀ। ਮੇਰੇ ਤੋਂ ਪਹਿਲਾਂ ਸੁੰਦਰੀ ਦੀ ਵਿਆਖਿਆ ਵੀ ਕਾਫੀ ਡੂੰਘੀਆਂ ਕਿਤਾਬਾਂ ਹੈ ਜਿਹੜੀਆਂ A ਲੈਵਲ 'ਚ ਪੜ੍ਹਨੀਆਂ ਤੇ ਵਿਆਖਿਆ ਕਰਨੀ ਜੋ ਇੰਡੀਆ 'ਚ ਸੀ। ਬਾਕੀ ਹੁਣ ਮੈਂ ਸਮੈਦਿਕ ਦੀ ਇਮਾਰਤਾਂ ਬਾਰੇ ਦੱਸਦਾ ਜਾਵਾਂ। ਇਹ ਸਮੈਦਿਕ ਨਗਰ ਕੌਂਸਲ ਦੀ ਇਮਾਰਤ ਹੈ। 1905 ਤੋਂ 1907 ਚ ਸਥਾਪਿਤ ਕੀਤੀ ਗਈ ਸੀ। ਸਮੈਦਿਕ ਉਸ ਸਮੇਂ ਇੱਕ ਜੁਦੀ ਇਹਦੀ ਨਗਰ ਕੌਂਸਲ ਸੀਗੀ, ਪਰ ਇਹ ਉਸ ਸਮੇਂ ਮੇਰਾ ਖਿਆਲ ਸਟਾਫਿਡਸ਼ਾਇਰ ਕਾਉਂਟੀ 'ਚ ਪੈਂਦੀ ਸੀ। ਮੇਰਾ ਖਿਆਲ ਉਹ ਸਟਾਫਿਡਸ਼ਾਇਰ ਤੁਸੀਂ ਜ਼ਿਲ੍ਹਾ ਕਹਿ ਲਓ, ਤੇ ਜ਼ਿਲ੍ਹੇ 'ਚ ਸਮੈਦਿਕ ਕਾਉਂਸਲ ਸੀਗੀ, ਨਗਰ ਸੀਗਾ। ਤੇ ਫਿਰ 1972 ਚ ਮੇਰਾ ਖਿਆਲ ਇਹਨੂੰ ਇਹ ਕਾਉਂਸਲ ਦੀ ਹੱਦ ਬਦਲ ਦਿੱਤੀ ਤੇ ਸੰਡਵਾਲ ਦੇ ਬਰੋ 'ਚ ਆ ਗਿਆ, ਤੇ ਇਹ ਨਵਾਂ ਜ਼ਿਲ੍ਹਾ ਬਣ ਗਿਆ। ਪਰ ਇਹ ਜਿਹੜੀ ਬਿਲਡਿੰਗ ਆ, ਜਿਹੜੀ ਇਮਾਰਤ ਆ, ਇਹ ਕਾਇਮ ਆ, ਇਹ ਹਜੇ ਵੀ ਚਾਲੂ ਹੈ। ਕਾਉਂਸਲ ਦੇ ਨਾਲ ਇੱਕ ਵੋਰ ਮੈਮੋਰੀਅਲ ਆ। ਇੱਥੇ ਹਰੇਕ ਸਾਲ 11ਵੇਂ ਮਹੀਨੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਹੜੇ ਜੰਗਾਂ ਲੜਾਈਆਂ 'ਚ ਮੁੱਕੇ ਆ। ਅਜਾਇਬ ਘਰ ਆ, ਮੈਂ ਅੰਦਰ ਜਾ ਕੇ ਦੇਖਿਆ ਨਹੀਂ ਹੈਗਾ, ਬੰਦ ਸੀ ਜਦ ਮੈਂ ਫੋਟੋ ਖਿੱਚਣ ਗਿਆ। ਤੇ ਇਹ ਸਮੈਦਿਕ ਇਤਿਹਾਸ ਦੇ ਸੰਬੰਧਿਤ ਇੱਕ ਅਜਾਇਬ ਘਰ ਆ। ਬਾਕੀ ਜਿਹੜੀਆਂ ਮੈਂ ਹੁਣ ਤਸਵੀਰਾਂ ਖਿੱਚੀਆਂ ਆ, ਮੈਂ ਤੁਹਾਨੂੰ ਦੱਸ ਦਿਆਂ, ਇਹ ਖੇਪਿਓਲ ਆ। ਇੱਥੇ ਇੱਕ ਪਾਸੇ ਨੂੰ ਜਿਹੜੀਆਂ ਮਸੀਤਾਂ ਆ ਤੇ ਨਾਨਕਸਰ ਗੁਰਦੁਆਰਾ ਇਹਦੇ ਆਸ ਪਾਸ ਆ। ਹਰ ਇੱਕ ਕਿਸਮ ਦੀਆਂ ਦੁਕਾਨਾਂ ਆ, ਸੂਟਾਂ ਦੀਆਂ ਜਾਂ ਸੁਨਿਆਰਿਆਂ ਦੀਆਂ ਜਾਂ ਮਠਿਆਈਆਂ ਦੀਆਂ, ਜੋ ਕੁਝ ਵੀ ਹੈਗਾ ਆ। ਜਿੱਦਾਂ 1980 ਚ ਮਜ਼ਦੂਰੀ ਦਾ ਕੰਮ ਬੰਦ ਹੋ ਗਿਆ, ਇੱਥੇ ਰਿਸੈਸ਼ਨ ਵੀ ਹੋ ਗਈ ਸੀ, ਪੌਂਡ ਦੀ ਕੀਮਤ ਘਟ ਗਈ ਸੀਗੀ, ਤੇ ਮਜ਼ਦੂਰੀ ਦਾ ਕੰਮ ਬਹੁਤ ਘਟ ਗਿਆ, ਕਾਰਖਾਨੇ ਵੀ ਥੋੜੇ ਹੋ ਗਏ। ਜਿੱਦਾਂ ਇਹ ਹੁੰਦਾ ਰਿਹਾ, ਪ੍ਰੇਰਨਾ ਨਿਆਣਿਆਂ ਨੂੰ ਜਿਹੜੇ ਇੱਥੇ ਦੇ ਬੋਹਣੇ ਆ ਉਹਨਾਂ ਨੂੰ ਸੀਗੀ ਵੀ ਤੁਸੀਂ ਦਫ਼ਤਰ ਦਾ ਕੰਮ ਕਰੋ। ਫਿਰ ਹੌਲੀ ਹੌਲੀ ਬਦਲੀ ਹੋ ਗਈ, ਤੇ ਜਿਹੜੇ ਕੰਮ ਹੁਣ ਸਾਰੇ ਕਰਦੇ ਪੰਜਾਬੀ ਕਰਦੇ ਆ, ਚਾਹੇ ਮੀਰਪੁਰ ਕਰਦੇ ਹੋ, ਵਕੀਲ ਆ ਜਾਂ ਰੀਅਲਟਰਸ ਆ, ਜਿਹੜੇ ਸਟੇਟ ਏਜੰਟਸ ਆ ਜਾਂ ਅਕਾਊਂਟੈਂਟਸ ਆ, ਤੇ ਉਸ ਵਿੱਚ ਕਈ ਤਰ੍ਹਾਂ ਦੇ ਇਹ ਸਾਰੀਆਂ ਬਿਜ਼ਨਸ ਆ, ਵਪਾਰ ਹੈਗਾ ਆ। ਤੁਸੀਂ ਦੇਖ ਸਕਦੇ ਆ ਲਾਹੌਰ ਫੈਸ਼ਨ, ਹਿਰਨ ਜੁਐਲਰਸ, ਐਨਕਾਂ ਦੀਆਂ ਦੁਕਾਨਾਂ ਸਾਰੀਆਂ ਹੈਗੀਆਂ। ਵੀ ਸਿਰਫ ਨਮੂਨੇ ਦੇਖਣ ਨੂੰ ਦਿਖਾਉਣ ਨੂੰ ਦਿੱਤੇ ਆ। ਤੇ ਇਹ ਜਿਹੜੀ ਇਮਾਰਤਾਂ ਆ, ਇਹ ਠੇਕਾ ਕਹਿ ਲਓ, ਪੱਬ ਕਹਿ ਲਓ, ਇਹ ਤਾਂ ਬਣਦੇ ਆ। ਪਰ ਮੈਂ ਤਾਂ ਤਸਵੀਰ ਖਿੱਚੀ ਸੀ, ਜੇ ਤੁਸੀਂ ਸੱਜੇ ਹੱਥ ਸੜਕ ਤੇ ਚਲ ਜਾਓ ਤੇ ਮਿੰਟ ਦੇ ਅੰਦਰ ਤੁਸੀਂ ਗੁਰਦੁਆਰੇ ਜਾ ਸਕਦੇ ਨਾਨਕਸਰ, ਤੇ ਤੁਸੀਂ ਖੱਬੇ ਚਲ ਜਾਓ ਤੇ ਮਿੰਟ ਦੇ ਅੰਦਰ ਤੁਸੀਂ ਮਸੀਤ ਜਾ ਸਕਦੇ। ਕਹਿਣ ਦਾ ਮਤਲਬ ਕਿ ਨਾਲ ਸਾਰੇ ਧਰਮ ਰਹਿੰਦੇ ਆ ਤੇ ਉਹਨਾਂ ਦੀਆਂ ਇਮਾਰਤਾਂ ਨਾਲੋਂ ਨਾਲ ਆ। ਖੇਪਲ ਦੀ ਮੈਮੋਰੀ ਤੇ ਇਹ ਪੁਰਾਣਾ ਪੱਬ ਆ, ਆਪਣੇ ਪੰਜਾਬੀਆਂ ਨੇ ਇਹ ਖਰੀਦਿਆ ਹੁਣ, ਤੇ ਇਹਦਾ ਨਾਂ ਰੱਖਿਆ ਉਹ ਪੰਜਾਬੀ ਚ ਆਮ ਜਿਹੜੇ ਬਜ਼ੁਰਗਾਂ ਨੂੰ ਗਾਲ ਪੱਬ ਕਹਿੰਦੇ। ਇੱਥੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਵੀ ਹੁੰਦੇ ਆ। ਤੇ ਬਾਕੀ ਜੋ ਤਸਵੀਰਾਂ ਮੈਂ ਦਿੱਤੀਆਂ ਆ, ਪੰਜਾਬੀ ਸਵੀਟ ਸੈਂਟਰ ਜੋ ਕੁਝ ਹੈਗਾ, ਜੋ
ਵੀਰ ਕਈ ਵਾਰੀ ਪੁੱਛਦਾ ਹੁੰਦਾ ਕਿ ਕੋਈ ਖਾਸ ਖਾਣ ਪਕਵਾਨ ਹੈਗਾ ਆ। ਸਮੈਦੀ ਤਾਂ ਕੋਈ ਪੰਜਾਬੀਆਂ ਦਾ ਜਾਂ ਕੋਈ ਅੰਗਰੇਜ਼ਾਂ ਦਾ ਕੋਈ ਖਾਸ ਖਾਣ ਪਕਵਾਨ ਤਾਂ ਨਹੀਂ ਹੈਗਾ ਜਿਹੜਾ ਇਹਨਾਂ ਦੇ ਜਿਹੜਾ ਸਮੈਦਿਕ ਤਾਂ ਹੈਗਾ, ਪਰ ਹਰੇਕ ਤਰ੍ਹਾਂ ਦੀ ਚੀਜ਼ ਇੱਥੋਂ ਮਿਲ ਜਾਂਦੀ ਹੈ। ਇਹ ਸਮੈਦਿਕ ਲਾਇਬ੍ਰੇਰੀ ਆ, ਇਹਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਅਰਸੇ ਤੋਂ ਪੰਜਾਬੀ ਕਿਤਾਬਾਂ ਇੱਥੋਂ ਤੁਸੀਂ ਬੋਰੋ ਕਰ ਸਕਦੇ ਆ। ਹੁਣ ਕਈ ਸਾਲ ਹੋ ਗਏ ਉਰਦੂ ਦੀਆਂ ਵੀ, ਤਾਂ ਬੰਗਾਲੀ, ਹਿੰਦੀ, ਕਈ ਹੋਰ ਰੋਮਾਨੀਅਨ ਪਬਲਿਸ਼ ਤਾਂ ਵੀ ਮਿਲਦੀਆਂ, ਪਰ ਇੱਥੇ ਪੰਜਾਬੀ ਗੁਰਮੁਖੀ 'ਚ ਲਿਖੀਆਂ ਕਿਤਾਬਾਂ ਲੈ ਸਕਦੇ ਆ, ਬੋਰੋ ਕਰ ਸਕਦੇ ਆ ਆਧਾਰ ਤੇ ਇੱਥੇ ਅਖਬਾਰ ਜਿਹੜੇ ਦਿਖਾਲੇ ਆ ਉਹ ਆਮ ਰੱਖੇ ਜਾਂਦੇ ਆ, ਸੋ ਜਿਹਨੇ ਵੀ ਪੜ੍ਹਨੇ ਆ ਇੱਥੇ ਪੜ੍ਹ ਸਕਦੇ ਆ। ਇੱਕ ਹੋਰ ਠੀਕ ਆ ਜੋ ਕਿ ਆਪਣਿਆਂ ਦੇ ਹੋਰ ਦੁਕਾਨਾਂ ਦੀਆਂ ਤਸਵੀਰਾਂ ਮੈਂ ਖਿੱਚੀਆਂ ਆ। ਇਹਦੀ ਖਾਸ ਸਟਰੀਟ ਜਿਹੜੇ ਉੱਥੇ ਗੁਰਦੁਆਰਾ ਵੀ ਗੁਰੂ ਨਾਨਕ ਗੁਰਦੁਆਰਾ ਦਿਸਦਾ ਆ, ਹੋਟਲ ਦੀ ਦੁਕਾਨਾਂ, ਮਠਿਆਈਆਂ ਦੀਆਂ, ਟਿਕਟ ਕਿਸ ਨੇ ਖਰੀਦਣੇ ਹੁਣ ਉਹ ਵੀ ਇੰਡੀਆ ਜਾਣ ਨੂੰ, ਪਾਕਿਸਤਾਨ ਜਾਣ ਨੂੰ, ਇੱਥੋਂ ਉਹ ਵੀ ਕਈ ਦੁਕਾਨਾਂ ਹੈਗੀਆਂ, ਤੁਸੀਂ ਖਰੀਦ ਸਕਦੇ ਆ। ਇਹ ਸਮੈਦਿਕ ਯੂਟੀਨੋ ਡਾਇਰੈਕਟਰਸ ਜਮਨਾ, ਉਹ ਸਾਰਾ ਪ੍ਰਬੰਧ ਹੈਗਾ ਆ ਹੁਣ ਸਮੈਦਿਕ 'ਚ। ਜੇ ਦਾਗ ਆ ਕਿਸੇ ਦੇ, ਉਹ ਆਪਣੇ ਬੰਦੇ, ਇਹ ਆਪਣੇ ਬੰਦੇ ਵਾਲੀ ਹੈਗੀ ਆ, ਤੇ ਧਰਮ ਅਨੁਸਾਰ, ਸੱਭਿਆਚਾਰ ਅਨੁਸਾਰ ਉਹ ਰੀਤਾਂ ਨਿਭਾਉਂਦੇ ਆ। ਇਹ ਇਹਨੂੰ ਆਸਰਾ ਕਹਿੰਦੇ ਆ, ਇੱਕ ਡੇ ਸੈਂਟਰ ਆ, ਦਿਨ ਨੂੰ ਬਜ਼ੁਰਗ ਜਾ ਸਕਦੇ ਜਿਹੜੇ ਠੀਕ ਨਹੀਂ ਰਹਿੰਦੇ, ਜਿਹਨਾਂ ਦੇ ਘਰਾਂ 'ਚ ਜਿਹੜੇ ਪਰਿਵਾਰ ਮੈਂਬਰ ਕੰਮਾਂ ਤੇ ਚਲੇ ਜਾਂਦੇ ਆ, ਉਹ ਫਿਰ ਇੱਥੇ ਦਿਨ ਨੂੰ ਆ ਸਕਦੇ ਆ। ਕੇਅਰ ਹੋਮ ਵੀ ਹੈਗੇ ਆ, ਜਿਹੜੇ ਘਰ ਦੇ ਸਿਆਣੇ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਹੈਗੇ, ਉਹਦੇ ਕੇਅਰ ਹੋਮ ਵੀ ਹੈਗੇ, ਉਹਦੀ ਤਸਵੀਰ ਮੇਰੇ ਤੋਂ ਖਿੱਚ ਨਹੀਂ ਹੋਈ ਹੈਗੀ। ਇੱਕ ਹੋਰ ਗੱਲ ਮੈਂ ਪਹਿਲਾਂ ਦਿਖਾ ਚੁੱਕਾ, ਪਰ ਮੈਂ ਬਾਅਦ 'ਚ ਦਿਖਾ ਲੈਣੀ ਸੀ। ਇਹ ਹੈਗੀ ਆ ਇਹ ਪੰਜਾਬੀਆਂ ਨੇ, ਸਮਝ ਲਓ ਪੰਜਾਬੀ ਇੱਥੇ ਆ ਕੇ ਸਮੈਦਿਕ ਬਣਾ ਲਿਆ। ਥੋੜੇ ਟੁਕੜੇ ਜ਼ਮੀਨ ਦੇ ਕਾਉਂਸਲ ਤੋਂ ਕਿਰਾਏ ਤੇ ਲੈ ਸਕਦੇ, ਤੇ ਇੱਥੇ ਜੋ ਵੀ ਬੀਜਣਾ, ਸਾਗ ਬੀਜਣਾ, ਜੋ ਮੂਲੀਆਂ ਬੀਜਣਾ, ਤੇ ਨਾਲ ਉਹਨਾਂ ਤੇ ਸ਼ੌਂਕ ਪੂਰਾ ਹੋ ਜਾਂਦਾ ਆ, ਤੇ ਨਾਲੇ ਸਬਜ਼ੀਆਂ ਘਰ ਨੂੰ ਲਿਜਾ ਸਕਦੇ ਆ, ਤੇ ਇਹ ਉਹਨਾਂ ਤੇ ਟਾਈਮ ਪਾਸ, ਸਮਾਂ ਪਾਸ ਹੋ ਜਾਂਦਾ ਆ। ਤੇ ਇੱਕ ਇਲਾਕਾ ਹੈਗਾ ਪੰਜਾਬ ਗਾਰਡਨਸ, ਉਹ ਸਰਕਾਰੀ ਪੱਧਰ ਤੇ ਉਹਦਾ ਨਾਂ ਹੈ ਪੰਜਾਬ ਗਾਰਡਨ ਪਿਆ। ਤੇ ਮੁੜ ਕੇ ਤਾਂ ਮੈਂ ਦਿਖਾ ਗਿਆ ਹਰ ਤਰ੍ਹਾਂ ਦੀ ਚੀਜ਼, ਹਰ ਤਰ੍ਹਾਂ ਦੀ ਦਾਲਾਂ, ਸਬਜ਼ੀਆਂ, ਸਾਰਾ ਕੁਝ ਇੱਥੋਂ ਮਿਲ ਜਾਂਦਾ ਆ। ਇਹ ਸਿਆਣਿਆਂ ਲਈ ਬਹਿਣ ਲਈ ਬਣਾਇਆ ਆ, ਇਹ ਬਾਬਾ ਖਾਨ ਗੁਰਦੁਆਰੇ ਸਾਹਮਣੇ। ਟੋਲ ਹਾਊਸ ਆ, ਜਿਹੜਾ 200 ਸਾਲ ਪਹਿਲਾਂ ਇੱਥੇ ਜੇ ਕਿਸੇ ਨੇ ਲੰਘਣਾ ਸੀ, ਪਹਿਲਾਂ ਪੈਸੇ ਦੇਣੇ ਪੈਂਦੇ ਸੀਗੇ, ਟੋਲ ਦੇਣਾ ਪੈਂਦਾ ਸੀਗਾ। ਅਖੀਰ 'ਚ ਮੈਂ ਇਹੋ ਕਹਿਣਾ ਚਾਹੁੰਦਾ ਆ ਕਿ ਆਏ ਪੰਜਾਬੀ ਇੰਡੀਆ ਤੋਂ ਤੰਗੀਆਂ ਕੱਟੀਆਂ ਵੀ ਆ, ਮਜ਼ਦੂਰੀ ਦਾ ਕੰਮ ਕੀਤਾ ਵੀ ਆ, ਤਰੱਕੀਆਂ ਵੀ ਕੀਤੀਆਂ ਆ, ਤੇ ਅੰਗਰੇਜ਼ਾਂ ਦੇ ਨਾਲ ਸੱਭਿਆਚਾਰ ਨੇ ਸਾਂਝ ਵੀ ਪਾਈ ਆ। ਤੇ ਜਿੱਦਾਂ ਮੈਂ ਹੋਲੀ ਦਾ ਤਿਉਹਾਰ ਦੱਸਿਆ, ਅੰਗਰੇਜ਼ ਸਾਰੇ ਅਸੀਂ ਰਲ ਕੇ ਬਣਾਇਆ, ਪਰ ਪੰਜਾਬੀ ਸਾਂਭੀ ਵੀ ਆ, ਪੰਜਾਬੀਅਤ ਗਾਂਹ ਤੋਰੀ ਵੀ ਆ। ਜਿਹੜੇ ਇੱਥੇ ਦੇ ਜੰਮੇ ਪਲ ਹੈਗੇ, ਉਹ ਹੁਣ ਦੂਜੀ ਪੀੜ੍ਹੀ ਦੇ ਹੋ ਗਏ, ਉਹਨੇ ਵੀ ਗਾਂਹ ਪੰਜਾਬੀਅਤ ਜਾਂ ਪੰਜਾਬੀ ਵਧਾਉਣ ਨੂੰ ਜਾਂ ਸਿਖਾਲਣ ਨੂੰ ਯੋਗਦਾਨ ਪਾਉਂਦੇ ਆ, ਜਿਨ੍ਹਾਂ ਦੇ ਨਾਲ ਮੈਂ ਪੰਜਾਬੀ ਸਿੱਖੀ ਆ, ਮੈਨੂੰ ਉਹਨਾਂ ਦੀ ਪਛਾਣ ਹੈਗੀ, ਉਹ ਹੁਣ ਵੀ ਪੰਜਾਬੀਅਤ ਦੇ ਨਾਲ ਜੁੜੇ ਹੋਏ ਆ। ਤੇ ਕਹਿਣ ਦਾ ਮਤਲਬ ਇਹ, ਕਈ ਵਾਰੀ ਮੈਨੂੰ ਏਦਾਂ ਲੱਗਦਾ ਜਿੱਦਾਂ ਇਹ ਇੱਕ ਪਿੰਡ ਆ, ਪੰਜਾਬ ਦਾ ਹੀ ਪਿੰਡ ਆ, ਤੇ ਜੇ ਤੇ ਸਾਰੇ ਧਰਮ ਨਾਲ ਇਕੱਠੇ ਰਹਿੰਦੇ। ਈਸਾਈ ਜਿਹੜੇ ਇੰਗਲੈਂਡ ਦੇ ਹੈਗੇ ਆ, ਚਾਹੇ ਹਿੰਦੂ ਹੋਇਆ, ਮੁਸਲਮਾਨ ਹੋਏ ਜਾਂ ਸਿੱਖ ਹੋਏ, ਸਾਰੇ ਨਾਲ ਰਹਿੰਦੇ ਆ, ਤੇ ਕਦੀ ਲੜਾਈ ਦੀ ਮੈਂ ਕੋਈ ਦੇਖੀ ਨਹੀਂ, ਤੇ ਸਾਂਝ ਦੀ ਪ੍ਰਤੀਕ ਆ। ਤੇ ਇਹਦੇ ਨਾਲ ਮੈਂ ਆਪਣੀ ਪ੍ਰੈਜੈਂਟੇਸ਼ਨ ਬੰਦ ਕਰਦਾ। तौहीद जी जी सर, सॉरी, बड़ा जबरदस्त
मेरी आवाज आ रही? ज्यादा कर ले गया मैं, सॉरी। ਨਹੀਂ ਨਹੀਂ ਕੋਈ ਮਸਲਾ ਨਹੀਂ, ਜ਼ਿਆਦਾ ਚਿਰ ਦਾ ਕੋਈ ਮਸਲਾ ਨਹੀਂ। ਅਸੀਂ ਬੜੇ ਸਾਰੇ ਦੋਸਤ ਵੇਖ ਰਹੇ ਸੀ ਇੱਧਰ ਵੀ। ਇੱਧਰ ਮੈਂ ਗੱਲ ਕਰਾਂ ਤੇ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ, ਪ੍ਰੋਫੈਸਰ ਸੁਖਮਨੀ ਬਾਲ ਜੀ ਨੇ, ਪ੍ਰੋਫੈਸਰ ਹਰਦੀਪ ਕੌਰ ਵੜੈਚ ਨੇ, ਪ੍ਰੋਫੈਸਰ ਚਰਨਜੀਤ ਮਾਨ ਨੇ, ਪ੍ਰੋਫੈਸਰ ਮੀਨਾ ਡਾਂਡਾ ਜੀ ਨੇ, ਓ ਥੈਂਕ ਯੂ। ਸਾਰੇ ਹਾਂਜੀ ਰਕੇਸ਼ ਬਾਵਾ ਨੇ, ਸਾਰੇ ਦੋਸਤ ਵੇਖ ਰਹੇ ਸੀ ਨਾਲ ਨਾਲ। ਉਹਨਾਂ ਨੇ ਆਪਣੇ ਕਮੈਂਟਸ ਵੀ ਕੀਤੇ, ਬਹੁਤ ਖੂਬਸੂਰਤ, ਬੜਾ ਅੱਛਾ ਜਿਹੜਾ ਹੈ ਉਹ ਚੱਲ ਰਿਹਾ ਸੀ ਗੱਲਬਾਤ। ਅਸੀਂ ਬਸ ਇੱਕ ਦੋ ਗੱਲਾਂ ਜਿਹੜੀਆਂ ਕੁਛ ਮੈਂ ਕਾਮਨ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਦੋਸਤਾਂ ਨੇ ਸਵਾਲ ਕੀਤੇ। ਇੱਕ ਤੇ ਮੌਜੂਦਾ ਪਾਪੂਲੇਸ਼ਨ ਕਿੰਨੀ ਕੁ ਹੈ ਪੰਜਾਬੀਆਂ ਦੀ ਇਸ ਵਕਤ ਸਮੇਂ ਦੇ ਵਿੱਚ? ਪਤਾ ਕਿ ਮੈਂ ਖੋਜ ਕੀਤੀ ਸੀ, ਮੈਨੂੰ ਚੰਗੀ ਤਰ੍ਹਾਂ ਮਿਲੇ ਨਹੀਂ ਹੈਗੇ ਕਰਕੇ ਅੰਦਾਜ਼ੇ ਦੇ ਨਾਲ ਹੁਣ ਮੈਂ ਪੱਕੀ ਤਰ੍ਹਾਂ ਕਹਿ ਨਹੀਂ ਸਕਦਾ ਹੈਗਾ, ਪਰ ਬਸ ਸੰਘਣੀ ਆ ਕਰਕੇ ਜਿਹੜੇ ਪੰਜਾਬੀ ਆਏ ਸੀਗੇ 50-60 ਦੇ ਦਹਾਕੇ ਚ, ਉਹ ਕਾਫੀ ਪਰਿਵਾਰ ਹੁਣ ਜਿਹੜੇ ਖਿਲਰ ਪੱਤਰ ਗਏ ਤੇ ਉਹਨਾਂ ਦੇ ਥਾਂ ਲੈ ਲਿਆ ਜਿਹੜੇ ਨਵੇਂ ਪੰਜਾਬੀ ਆਏ ਆ, ਜਿਹੜੇ ਇਟਲੀ ਯੂਰਪ ਤੋਂ। ਤੇ ਮੈਨੂੰ ਹੁਣ ਅਮੀਨ ਗੁਰਦੁਆਰੇ ਤੇ ਅੱਜ ਵੀ ਜਾ ਕੇ ਦੇਖੇ ਸੀ, ਪਰ ਮੈਨੂੰ ਇਨਫੋਰਮੇਸ਼ਨ ਮਿਲੀ ਨਹੀਂ ਹੈ ਕਿ ਕਿੰਨੇ ਹੈਗੇ ਆ। ਜੀ, ਤੇ ਗੁਰਦੁਆਰਿਆਂ ਦੇ ਹਵਾਲੇ ਨਾਲ ਕੁਛ ਗੱਲ ਇੱਥੇ ਹੋਈ ਹੈ ਕਿ ਗੁਲਾਬਦਾਸੀਆਂ ਦੇ ਜਾਂ ਬਾਲਮੀਕੀਆਂ ਦੇ ਕੋਈ ਗੁਰਦੁਆਰੇ ਅਗਰ ਉੱਥੇ ਹੈ ਨੇ? ਬਾਲਮੀਕੀਆਂ ਦਾ ਗੁਰਦੁਆਰਾ ਜਿਹੜਾ ਡੇਰਾ ਹੈਗਾ ਉਹ ਸਮੈਦਿਕ ਤੇ ਨਾਲ ਲੱਗਦੀ ਗੱਲ। ਇਹ ਸਮੈਦਿਕ ਜਿੱਦਾਂ ਆ, ਜਿਹੜਾ ਆ ਨਾ, ਮੈਂ ਸਮੈਦਿਕ ਚੁਣਿਆ ਗੱਲ ਕਰਨੇ ਨੂੰ ਕਰਕੇ। ਇਹ ਇੱਕ ਤਾਂ ਮੈਂ ਉੱਥੇ ਰਿਹਾ ਵੀ ਆ, ਮੈਨੂੰ ਜਾਣਕਾਰੀ ਵੀ ਸਮੈਦਿਕ ਦੀ ਜ਼ਿਆਦਾ ਹੈਗੀ ਆ। ਤੇ ਪਰ ਉਹ ਤੁਸੀਂ ਸਮੈਦਿਕ ਤੋਂ, ਜੇ ਤੁਸੀਂ ਜਿੱਥੇ ਸਮੈਦਿਕ ਗੁਰੂ ਨਾਨਕ ਗੁਰਦੁਆਰਾ ਜਿਹੜਾ ਪਹਿਲਾ ਗੁਰਦੁਆਰਾ ਇੱਥੇ ਸਥਾਪਿਤ ਕੀਤਾ ਗਿਆ, ਇਹ ਤੁਸੀਂ ਉੱਥੋਂ ਜਾਣਾ ਹੋਵੇ, ਤੁਸੀਂ 20 ਮਿੰਟਾਂ ਜਾਂ 25 ਮਿੰਟਾਂ ਹੈਂਡਸਵਿਥ ਪਹੁੰਚ ਜਾਂਦੇ ਆ। ਹੈਂਡਸਵਿਥ ਜਿਹੜਾ ਉੱਥੇ ਬਾਲਮੀਕੀਆਂ ਦਾ ਮੇਰੇ ਖਿਆਲ ਹੈ, ਰਵਿਦਾਸੀਆਂ ਦਾ ਵੀ ਹੈ। ਜਿਹੜਾ ਰਵਿਦਾਸੀਆਂ ਦੇ ਸੀ ਉਹ ਪਹਿਲਾਂ ਸਾਰੇ ਇਸੇ ਗੁਰਦੁਆਰੇ ਆਉਂਦੇ ਹੁੰਦੇ ਸੀਗੇ। ਤੇ ਜਦ ਮੈਂ ਛੋਟਾ ਸੀਗਾ, ਸੰਗਤ ਬਾਹਰ ਲੱਗਦਾ ਸੀ, ਕੋਈ ਗੁਰਦੁਆਰੇ ਗਿਆ ਨਹੀਂ ਹੈਗਾ, ਪਰ ਅੰਦਰ ਤਾਂ ਹਾਲ ਭਰਿਆ ਹੀ ਹੁੰਦਾ ਸੀ। ਤੇ ਖਾਸ ਕਰ ਸੰਗਰਾਂਦ ਵਾਲੇ ਦਿਨ ਤਾਂ ਅੰਦਰ ਤੁਸੀਂ ਵੜ ਨਹੀਂ ਸਕਦੇ ਸੀਗੇ। ਹੁਣ ਜਿਹੜੀ ਬਿਲਡਿੰਗ ਹੁਣ ਤੁਸੀਂ ਮੈਂ ਦਿਖਾ ਲਈ ਆ, ਜਿੱਥੇ ਗੋਪ ਤੇ ਦਿਖਾ ਲਿਆ ਆ, ਉਹ ਬੜੀ ਆ। ਉੱਥੇ ਲੈਕਚਰ ਹਾਲ ਵੀ ਆ, ਉੱਥੇ ਕਈ ਤਰ੍ਹਾਂ ਦੀ ਕਲਾਸਾਂ ਵੀ ਲੱਗਦੀਆਂ ਆ, ਤਬਲਾ ਵੀ ਲੱਗਦਾ। ਪਰ ਉਹਨੀ ਦਿਨ ਇਹ ਛੋਟਾ ਸੀ ਤੇ ਸੰਗਤ ਜ਼ਿਆਦਾ ਹੁੰਦੀ ਸੀਗੀ। ਪਰ ਹੌਲੀ ਹੌਲੀ ਸਾਰਿਆਂ ਨੇ ਆਪੋ ਆਪਣੀ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਗੁਲਾਬਦਾਸੀਆਂ ਤੇ, ਚਲੋ ਇੱਥੇ ਮੇਰਾ ਖਿਆਲ ਹੈ ਨਹੀਂ, ਪਰ ਸਾਰਿਆਂ ਨੇ ਆਪੇ ਆਪਣੀ ਜਾਤ ਦੇ ਆਧਾਰ ਤੇ ਵੀ ਗੁਰਦੁਆਰੇ ਬਣਾਉਣੇ। ਜਿਹੜੇ ਲਜ਼ੈਲ ਸੀ ਉਹਨੂੰ ਘੁਮਾਰਾਂ ਦਾ ਗੁਰਦੁਆਰਾ ਕਹਿੰਦੇ, ਕੋਈ ਨਾ ਉਹਦਾ ਘੁਮਾਰਾਂ ਦਾ ਗੁਰਦੁਆਰਾ ਤਾਂ ਨਹੀਂ, ਪਰ ਉਹਨੂੰ ਕਹਿ ਦਿੰਦੇ ਆ। ਜਾਂ ਰਵਿਦਾਸੀਆਂ ਤੇ ਉਹ ਜੁਦਾ ਹੋ ਗਿਆ ਤੇ ਹੌਲੀ ਹੌਲੀ ਟੁੱਟ ਪੈਂਦੀ ਗਈ। ਤੇ ਫਿਰ ਜਿਹੜੇ ਰਹਿ ਗਏ ਸੀਗੇ ਹੁਣ ਸਮੈਦਿਕ ਗੁਰਦੁਆਰੇ, ਗੁਰੂ ਨਾਨਕ ਗੁਰਦੁਆਰੇ, ਇਹ ਸਾਰਿਆਂ ਤੋਂ ਸਾਂਝਾ ਆ। ਪਰ ਫਿਰ ਵੀ ਨਾਲ ਦੀ ਨਾਲ ਨਵੇਂ ਤੋਂ ਨਵੇਂ ਗੁਰਦੁਆਰੇ ਖੋਲੀ ਹੈ। ਤੇ ਇਹ ਥੋੜੀ ਜਿਹੀ ਮੇਰਾ ਖਿਆਲ ਇੰਡੀਆ 'ਚ ਵੀ, ਪੰਜਾਬ 'ਚ ਵੀ ਇਹ ਗੱਲ ਹੈਗੀ ਆ, ਜਿੱਥੇ ਇੱਕ ਸ਼ਹਿਰਾਂ 'ਚ ਖਾਸ ਹੈ ਕਿ ਜਿੱਥੇ ਇੱਕ ਗੁਰਦੁਆਰਾ ਖੋਲੇ, ਥੋੜੇ ਬਾਟ ਪਾ ਕੇ ਹੋਰ ਖੋਲ ਲੈਂਦੇ ਆ। ਇਹ ਕਾਫੀ ਖੁੱਲੇ ਆ। ਪਰ ਗੁਲਾਬਦਾਸੀਆਂ ਦੇ ਨਹੀਂ, ਜੌਲਾਂ ਦਾ ਹੈਗਾ, ਉਹ ਓਲਡ ਬ੍ਰਿਜ ਆ। ਤੇ ਉਹ ਜੌਲਾਂ, ਪਿੰਡ ਜੌਲਾਂ ਆ ਜਿਹੜੀ ਜੰਡੂ ਸਿੰਘ ਦੇ ਕੋਲ ਆ, ਉਹ ਨਿਰਮਲ ਕੁਟੀਆ ਦੇ ਨਾਲ ਲਾਂਝਾ ਰੱਖਦੇ ਆ। ਤੇ ਉਹਨਾਂ ਦਾ ਹੈਗਾ ਆ। ਗੁਲਾਬਦਾਸੀਆਂ ਦਾ ਨਹੀਂ ਇੱਥੇ ਹੈਗਾ। ਨਾਨਕਸਰ ਕਹਿੰਦੇ ਵੀ ਜਿਹੜੇ ਮੈਂ ਦਿਖਾ ਲਿਆ ਸੀਗਾ, ਤੇ ਉਹਨਾਂ ਦਾ ਵੀ ਥੋੜਾ ਜਿਹਾ ਵੱਖਰਾ ਢੰਗ ਆ। ਉਹਨੀ ਅਰਦਾਸ ਸਮੇਂ ਉਹਨੀ ਜਕਾਰਾ ਨਹੀਂ ਛੱਡਣਾ। ਤੇ ਮੈਂ ਇਹਦੇ ਸੰਬੰਧਿਤ ਮੈਂ ਕਹਿਣਾ ਚਾਹੁੰਦਾ ਕਿ ਮੈਂ ਜਿਹੜੀ ਪੰਜਾਬੀ ਦਾ ਦੌਰਾ ਕੀਤਾ ਸਿੱਖਣ ਦਾ, ਉਹ ਮੈਂ ਕਈ ਸਕੂਲਾਂ 'ਚ ਕੀਤਾ ਆ। ਇੱਥੇ ਸਰਕਾਰੀ ਸਕੂਲ 'ਚ ਵੀ ਕੀਤਾ, ਗੁਰਦੁਆਰਿਆਂ 'ਚ ਕੀਤਾ। ਇੱਕ ਮੈਂ ਨਾਨਕਸਰ 'ਚ ਵੀ ਉੱਥੇ ਮੈਂ ਪਾਠ ਵੀ ਸਿੱਖਿਆ, ਪੜ੍ਹਨਾ। ਤੇ ਫਿਰ ਮੈਂ ਜਿਹੜੀ ਪੜ੍ਹਾਈ, ਪੰਜਾਬੀ ਪੜ੍ਹਾਈ ਆ, ਉਹ ਨਾਨਕਸਰ ਗੁਰਦੁਆਰੇ ਪੜ੍ਹਾਈ ਸੀਗੀ ਛੋਟੇ ਬੱਚਿਆਂ ਦੇ, ਛੋਟੇ ਨਿਆਣੇ ਨੇ ਉੜਾ ਜਿਹੜੇ। ਤੇ ਪਰ ਉਹ ਜਿਹੜਾ ਜਿਸ ਤਰੀਕੇ ਨਾਲ ਉਹ ਕਰਦੇ ਆ, ਜਿਹੜੇ ਪੁੰਨਿਆਂ ਨੂੰ ਵੀ ਆ ਥੋੜੇ ਜਿਹੇ ਵੱਖਰੇ ਢੰਗ ਦੇ ਨਾਲ ਆ, ਵੱਖਰੇ ਢੰਗ ਨਾਲ ਆਪਣੀ ਅਰਦਾਸ ਜੋ ਵੀ ਕਰਦੇ ਆ, ਥੋੜਾ ਉਹਨਾਂ ਦਾ ਅਲੱਗਾ ਹੀ ਆ ਸਿਲਸਿਲਾ। ਜੀ, ਸਾਡੇ ਇੱਥੇ ਲੈਲਪੁਰ ਵੀ ਜੌਲਾਂ ਪਿੰਡ ਇੱਕ ਪੂਰਾ ਜੌਲਾਂ ਦਾ। ਤੇ ਸਾਡੇ ਨਾਲ ਪ੍ਰੋਫੈਸਰ ਪਿਸ਼ੌਰਾ ਸਿੰਘ ਜੀ ਵੀ ਆਏ ਨੇ, ਉਹਨਾਂ ਨੇ ਵੀ ਕਮੈਂਟ ਹਾਂਜੀ ਕੀਤਾ। ਤੇ ਦੂਸਰੀ ਮੈਂ ਪੁੱਛਣੀ ਸੀ ਕਿ ਸੁਖਮਨੀ ਬਾਲ ਜੀ ਵੀ ਗੱਲ ਕਰ ਰਹੇ ਸਨ ਕਿ ਉਹਨਾਂ ਦੇ ਹਵਾਲੇ ਨਾਲ ਕੋਈ ਗੱਲ, ਕੋਈ ਐਸੇ ਰਾਈਟਰ ਪੰਜਾਬੀਆਂ ਦੇ ਪੰਜਾਬੀਆਂ ਦੇ ਰਾਈਟਰ ਆ। ਹੁਣ ਜਿਹੜੇ ਸਮੈਦਿਕ, ਖਾਸ ਸਮੈਦਿਕ ਤੇ ਤਾਂ ਨਹੀਂ, ਪਰ ਇੱਕ ਰਾਈਟਰ ਇੱਕ ਹੈ ਪੰਜਾਬੀ 'ਚ ਨਹੀਂ ਉਹ ਲਿਖ ਰਹੀ, ਉਹਦਾ ਨਾਮ ਮੀਰਾ ਸਿਆਲ ਆ। ਤੇ ਉਹ ਅੰਗਰੇਜ਼ੀ 'ਚ
ਲਿਖਦੀ ਆ। ਪੰਜਾਬੀ ਚ ਮੈਨੂੰ ਬਾਹਲਾ ਖਿਆਲ ਨਹੀਂ ਹੈਗਾ ਕਿ ਜਿਹੜੇ ਸਮੈਧਿਕ ਰਹਿੰਦੇ ਹੋਣ ਤੇ ਉਹ ਕਿਤਾਬਾਂ ਲਿਖਦੇ ਆ। ਪਰ ਨਾਲ ਤੇ ਮੈਨੂੰ ਅਖਬਾਰ ਦਾ ਪਤਾ ਹੈ ਪੰਜਾਬੀ ਗਾਰਡੀਅਨ ਜਿਹੜਾ ਹੈ ਉਹ ਨਾਲ ਤੇ ਹੰਸਵਿਥ ਜਾਂ ਦਰਬਿਓਂ ਦੇ ਇਲਾਕੇ ਚੋਂ ਛਪਿਆ ਜਾਂਦਾ। ਪਰ ਖਾਤੀਨ ਜਿਹੜੀ ਲੇਡੀਜ਼ ਹੈਗੀਆਂ ਉਹ ਆਮ ਜਿਹੜੀ ਆਕਾਸ਼ਬਾਣੀ ਜਿਹੜਾ ਰੇਡੀਓ ਸਟੇਸ਼ਨ ਹੈ ਉੱਥੇ ਕਾਫੀ ਹੈਗੀਆਂ ਆ ਜਿਹੜੇ ਪੰਜਾਬੀ ਜਿੱਦਾਂ ਨੀਲੋ ਕਲਸੀ ਦਾ ਮੈਂ ਦੱਸਿਆ ਹੈ ਕਈ ਸਾਲਾਂ ਤੋਂ ਪੰਜਾਬੀ ਰੇਡੀਓ ਸ਼ੋਅ ਦੀ ਜਿਹਦੀ ਹੈਗੀ ਪ੍ਰਸਾਰਨ ਕੀਤੀ ਜਾਂਦੀ ਆ। ਜੀ ਸਰ, ਸਰ ਬਹੁਤ ਸ਼ੁਕਰੀਆ ਅੱਜ ਦੇ ਇਸ ਬਹੁਤ ਖੂਬਸੂਰਤ ਟਾਕ ਤੇ ਅਸੀਂ ਤੁਹਾਡੇ ਰਾਹੀਂ ਸਾਰਾ ਸਮੇਧਿਕ ਜ਼ਿਲ੍ਹਾ ਪਿੰਡ ਤੋਂ ਸ਼ਹਿਰ ਦਾ ਉਹਦਾ ਸਫ਼ਰ ਉਹਦੇ ਵਿੱਚ ਜੋ ਪੰਜਾਬੀਆਂ ਦਾ ਕਿਰਦਾਰ ਜਿਹੜੀਆਂ ਉੱਥੇ ਔਕੜਾਂ ਆਈਆਂ ਬਹੁਤ ਖੂਬਸੂਰਤ ਤਰੀਕੇ ਨਾਲ ਸਾਨੂੰ ਉਹਦੇ ਸਾਰੀ ਸਮਝ ਆਈ ਔਰ ਤੁਸੀਂ ਬੜਾ ਸੋਹਣਾ ਸਾਡਾ ਅੱਜ ਦਾ ਜਿਹੜੀ ਇਹ ਨਾ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਟਾਈਮ ਕੱਢਿਆ ਔਰ ਅੱਜ ਸਾਡਾ ਸਾਥ ਬਣੇ। ਬਹੁਤ ਮਿਹਰਬਾਨੀ। ਥੈਂਕ ਯੂ ਸ਼ੁਕਰੀਆ ਜੀ। ਮੇਰੇ ਸਾਰੇ ਜਿਹੜੇ ਰਿਸਪੈਕਟੇਬਲ ਜਿਹੜੇ ਸਾਡੇ ਨਾਲ ਅੱਜ ਸਾਨੂੰ ਵੇਖ ਰਹੇ ਨੇ ਉਸਤਾਦ ਜਿਹੜੇ ਸਾਡੇ ਇੰਟੈਲੈਕਚੁਅਲਸ ਨੇ ਜਿਹੜੇ ਸਾਡੇ ਤਾਰੀਖ ਦਾ ਇੱਕ ਵੱਡਾ ਨਾਂ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੇ ਸਟੂਡੈਂਟਸ ਬਹੁਤ ਸਾਰੇ ਲੋਕ ਸਾਨੂੰ ਵੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਸਾਰਾ ਸ਼ੁਕਰੀਆ। ਔਰ ਮੈਂ ਬਹੁਤ ਉਹਨਾਂ ਦੋਸਤਾਂ ਨੂੰ ਗੱਲ ਕਰਾਂਗਾ ਉਹਨਾਂ ਦੇ ਨਾਲ ਕਿ ਇਹ ਜ਼ਿਲ੍ਹਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਮੁਖਤਲਿਫ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਹੈ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਅਸੀਂ ਮਜ਼ੀਦ ਅੱਗੇ ਲੈ ਕੇ ਜਾਈਏ ਔਰ ਪੰਜਾਬੀ ਲੈਂਗੁਏਜ ਦੇ ਵਿੱਚ ਅਸੀਂ ਬਿਹਤਰੀਨ ਕਿਸਮ ਦੇ ਹਿਸਟਰੀ ਦੇ ਆਰਕਾਈਵ ਜਿਹੜੇ ਨੇ ਉਹ ਬਣਾਈਏ ਔਰ ਮੇਬੀ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੋਸ਼ਿਸ਼ ਤੇ ਕਰ ਰਹੇ ਹਾਂ ਔਰ ਮੇਬੀ ਅਸੀਂ ਕਾਮਯਾਬ ਵੀ ਹੋ ਜਾਈਏ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਪੰਜਾਬੀ ਦੇ ਜਿਹੜੇ ਡਿਜੀਟਲ ਸਮਝ ਲਓ ਜਿਹੜੇ ਅਸੀਂ ਆਰਕਾਈਵ ਨੇ ਇੰਟਰਵਿਊਜ਼ ਦੀ ਸੂਰਤ ਦੇ ਵਿੱਚ ਲੋਕਾਂ ਦੇ ਪੁਆਇੰਟ ਆਫ ਵਿਊ ਦੀ ਸੂਰਤ ਦੇ ਵਿੱਚ ਜਿਹੜੀ ਸਾਇੰਟੀਫਿਕ ਹੋਣ ਰੈਫਰੈਂਸਡ ਹੋਣ ਉਹਨੂੰ ਅਸੀਂ ਬਣਾਉਣ ਜਾ ਰਹੇ ਹਾਂ ਜਿਹਦੇ 'ਚ ਅਸੀਂ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈ ਉਹ ਸਟੂਡੈਂਟਸ ਦੇ ਹਵਾਲੇ ਨਾਲ ਵੀ ਕੁਝ ਸ਼ੇਅਰ ਕਰਾਂਗੇ। ਜਿਹੜੇ PhD ਔਰ MPhil ਦੇ ਸਕਾਲਰਸ ਨੇ ਉਹਨਾਂ ਨੂੰ ਵੀ ਅਸੀਂ ਸੈਮੀਨਾਰ ਵਾਸਤੇ ਇੱਥੇ ਜ਼ਰੂਰ ਬੁਲਾਇਆ ਕਰਾਂਗੇ। ਇੱਕ ਸੈਮੀਨਾਰ ਕਾਲ ਕਰਾਂਗੇ ਅਸੀਂ ਜਿਹੜੇ ਸਾਨੂੰ ਅੱਜ ਸਾਡੇ ਟੀਚਰਸ ਵੇਖ ਰਹੇ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਕਿ ਆਪਣੇ ਸਟੂਡੈਂਟਸ ਨੂੰ ਵੀ ਕਹੋ ਕਿ ਉਹ ਵੀ ਆਪਣੀ ਜਿਹੜੀਆਂ ਰਿਸਰਚ ਨੇ ਉਹ ਇੱਥੇ ਆ ਕੇ ਸਾਂਝੀ ਕਰ ਸਕਦੇ ਨੇ। ਅਸੀਂ ਉਹਦੇ ਹਵਾਲੇ ਨਾਲ ਵੀ ਜਿਹੜਾ ਹੈ ਉਹ ਸ਼ੇਅਰ ਕਰ ਦਿਆਂਗੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਜਿਹੜਾ ਖਤਮ ਹੋਇਆ ਔਰ ਕੱਲ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਮੈਂ ਗੱਲ ਕਰਦਾ ਜਾਵਾਂ ਕਿ ਕੱਲ ਇਸ ਲੈਕਚਰ ਸੀਰੀਜ਼ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਮੀਨਾ ਡਾਂਡਾ ਜੀ ਹੋਣਗੇ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਪਲੇਟਫਾਰਮ ਤੇ ਇੰਨੇ ਸੀਨੀਅਰ ਲੋਕ ਆ ਕੇ ਆਪਣੀ ਪੰਜਾਬੀ ਦੇ ਵਿੱਚ ਆਪਣੇ ਜਿਹੜਾ ਹੈ ਉਹ ਇਸ ਪੰਜਾਬ ਦੇ ਆਰਕਾਈਵ ਦੇ ਵਿੱਚ ਆਪਣਾ ਹਿੱਸਾ ਪਾਉਣਗੇ। ਸੋ ਸਾਰੇ ਦੋਸਤਾਂ ਨੂੰ ਮੇਰੀ ਰਿਕੁਐਸਟ ਹੈ ਔਰ ਇੱਕ ਇਨਵੀਟੇਸ਼ਨ ਹੈ ਕਿ ਜਿਹੜੀ ਸਾਡੀ ਅਗਲੀ ਟਾਕ ਹੈ ਪ੍ਰੋਫੈਸਰ ਮੀਨਾ ਡਾਂਡਾ ਹੋਰਾਂ ਦੇ ਨਾਲ ਉਹਦੇ ਵਿੱਚ ਸਾਡਾ ਹਿੱਸਾ ਬਣਨ ਔਰ ਇਸ ਕਲੱਬ ਨੂੰ ਬੜਾ ਮਾਣ ਹੈ ਪ੍ਰੋਫੈਸਰ ਮੀਨਾ ਡਾਂਡਾ ਹੋਰਾਂ ਤੇ ਕਿ ਉਹ ਆ ਰਹੇ ਨੇ ਔਰ ਸਾਡਾ ਇਸ ਆਰਕਾਈਵ ਦਾ ਹਿੱਸਾ ਬਣ ਰਹੇ ਨੇ। ਸੋ ਮਿਲਦੇ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖ।